ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 16 ਜੂਨ 2026 2 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਭਾਈ ਗੋਵਿੰਦਰ ਸਿੰਘ ਐਂਡ ਫੈਮਿਲੀ ਵੱਲੋਂ। ਸੋ ਇਹ ਟੀਵੀ 84 ਦੇ ਫੈਮਿਲੀ ਮੈਂਬਰ ਨੇ, ਪੱਕੇ ਸਪੋਰਟਰ ਨੇ, ਪੱਕੇ ਵਿਊਅਰ ਨੇ। ਸੋ ਖਾਲਸਾ ਦੀ ਹਮਾਇਤ ਕਰਦੇ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਐਂਡ ਇਜ਼ਰਾਈਲ ਦੇ ਹਵਾਲੇ ਨਾਲ ਕਿ 28 ਫਰਵਰੀ ਨੂੰ ਸ਼ੁਰੂ ਹੋਇਆ ਅਮਰੀਕਾ ਤੇ ਇਜ਼ਰਾਈਲ ਦਾ ਈਰਾਨ ਦੇ ਖਿਲਾਫ ਜੰਗ ਵਕਤੀ ਜੰਗ ਬੰਦੀ ਤੋਂ ਬਾਅਦ ਹੁਣ ਇੱਕ ਸਮਝੌਤੇ ਨਾਲ ਜਿਹੜਾ ਵੱਧਦਾ ਨਜ਼ਰ ਆ ਰਿਹਾ। ਅਮਰੀਕਾ ਤੇ ਈਰਾਨ ਨੇ ਮੈਮੋ ਆਫ ਅੰਡਰਸਟੈਂਡਿੰਗ ਤੇ ਡਿਜੀਟਲ ਦਸਤਖਤ ਕੀਤੇ ਹਨ। ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮੈਮੋ ਆਫ ਅੰਡਰਸਟੈਂਡਿੰਗ ਦੇ ਆਧਾਰ ਤੇ ਅਮਨ ਸਮਝੌਤਾ ਅੱਗੇ ਵਧੇਗਾ। ਇਸ ਲਈ ਲਗਭਗ 60 ਦਿਨ ਦਾ ਵਕਫਾ ਜਿਹੜਾ ਨਿਰਧਾਰਿਤ ਕੀਤਾ ਗਿਆ ਹੈ ਔਰ ਇਜ਼ਰਾਈਲ ਵੱਲੋਂ ਇਸ ਸਮਝੌਤੇ ਨੂੰ ਸਾਬੋਤਾਜ ਕਰਨ ਲਈ ਕੁਝੀਆਂ ਜੜੀਆਂ ਨੇ ਉਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਇਸ਼ੂ ਨੂੰ ਉਸ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਵੀਕਐਂਡ ਦੇ ਹਵਾਲੇ ਨਾਲ ਤਾਂ ਇਸ ਇਸ਼ੂ ਦੇ ਹਵਾਲੇ ਨਾਲ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਐਫਰਟ ਨਾਲ ਬਾਕੀ ਪਰਿਵਾਰਕ ਮੈਂਬਰਾਂ ਦੇ ਔਰ ਪੰਥਕ ਵਿਚਾਰਧਾਰਾ ਵਾਲਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਜਿਹੜਾ ਸਮਾਗਮ ਉਹ ਡੈਲਸ ਟੈਕਸਸ ਵਿਖੇ ਰੱਖਿਆ ਸੀ। ਫਰਾਈਡੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ, ਐਤਵਾਰ ਭੋਗ ਪਾਏ ਗਏ ਔਰ ਬੜਾ ਹੀ ਦਿਲਕਸ਼ਵਾਂ ਜਿਹੜਾ ਹੈ ਉਹ ਉਹਨਾਂ ਨੂੰ ਦੇਣ ਵਾਲਾ ਜਿਹੜਾ ਟ੍ਰਿਬਿਊਟ ਸਮਾਗਮ ਸੀ ਉਹ ਹੋਇਆ। ਬੇਸ਼ੱਕ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਤੱਕ ਪਹੁੰਚ ਵੀ ਨਹੀਂ ਸੀ ਕੀਤੀ ਗਈ ਪਰ ਇਸ ਦੇ ਬਾਵਜੂਦ ਹਿਊਸਟਨ ਤੋਂ ਡਾਕਟਰ ਹਰਦਮ ਸਿੰਘ ਆਜ਼ਾਦ, ਭਾਈ ਜਰਨੈਲ ਸਿੰਘ, ਕਲਾ ਮਾਜੋ ਤੋਂ ਭਾਈ ਗੁਰਦੇਵ ਸਿੰਘ ਆਪਣੀ ਫੈਮਿਲੀ ਦੇ ਨਾਲ, ਭਾਈ ਦਲਜੀਤ ਸਿੰਘ ਡਿਟਰੋਇਟ ਤੋਂ ਜਿਹੜੇ ਪਹੁੰਚੇ, ਹੋਰ ਵੀ ਜਿਹੜੇ ਉਹਨਾਂ ਦੀ ਮੌਜੂਦਗੀ ਲੋਕਲ ਲੈਵਲ ਤੇ ਤਾਂ ਸੀ ਔਰ ਖ਼ਾਸ ਤੌਰ ਤੇ ਕਸ਼ਮੀਰੀ ਐਕਟਿਵਿਸਟ ਗਜ਼ਾਲਾ ਹਬੀਬ ਜਿਹੜੇ ਕਿ ਅਜੇ ਪਾਕਿਸਤਾਨ ਤੋਂ ਪਿਛਲੀ ਸ਼ਾਮ ਹੀ ਵਾਪਸ ਆਏ ਸੀ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਔਰ ਬੜੀ ਅੱਛੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਕਸ਼ਮੀਰ ਦੀ ਆਜ਼ਾਦੀ ਨੂੰ ਲੈ ਕੇ। ਔਰ ਕੁੱਲ ਮਿਲਾ ਕੇ ਲਗਭਗ 2-2.5 ਘੰਟੇ ਚੱਲਿਆ ਇਹ ਸਮਾਗਮ ਇੱਕ ਪੰਥਕ ਕਾਨਫਰੰਸ ਵਾਂਗ ਜਾਪਦਾ ਸੀ ਜਿੱਥੇ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਹੋਈ, ਲੈਗੇਸੀ ਦੀ ਗੱਲ ਹੋਈ, ਦਰਸ਼ਕ
ਪਿਕਚਰਸ ਵੀ ਦੇਖ ਸਕਦੇ ਨੇ। ਅੱਛਾ ਜੀ। ਔਰ ਕੱਲ ਦਾ ਪ੍ਰੋਗਰਾਮ ਵੀ ਅਸੀਂ ਜਿਹੜਾ ਪਰਸੋਂ ਦੀ ਸਾਰੀ ਐਕਟੀਵਿਟੀ ਸੀ ਉਸ ਤੇ ਹੀ ਬੇਸਡ, ਖਾਸ ਤੌਰ ਤੇ ਜਿਹੜੀਆਂ ਪ੍ਰੈਜੈਂਟੇਸ਼ਨ ਸੀ ਉਹ ਆਪਣੇ ਅਸੀਂ ਵਿਊਅਰਸ ਦੇ ਸਾਹਮਣੇ ਲਿਆਂਦਾ। ਔਰ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਦੀ ਸਮੁੱਚੀ ਕਮੇਟੀ ਜਿਹੜੀ ਹਮੇਸ਼ਾ ਹੀ ਕੋਆਪਰੇਟ ਕਰਦੀ ਹੈ। ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਸਾਥੋਂ ਵਿਛੜਿਆ 4 ਸਾਲ ਹੋ ਗਏ ਨੇ। TV 84 ਉਹਨਾਂ ਦਾ ਹੀ ਬ੍ਰੇਨ ਚਾਈਲਡ, ਉਹਨਾਂ ਦਾ ਲਾਇਆ ਬੂਟਾ ਹੈ। ਔਰ ਕਮਿਟਮੈਂਟਸ ਜਿਹੜੀਆਂ ਖਾਸ ਤੌਰ ਤੇ ਫਾਈਨੈਂਸ਼ੀਅਲ ਹਵਾਲੇ ਨਾਲ ਵੀ ਔਰ ਐਮੋਸ਼ਨਲ ਹਵਾਲੇ ਨਾਲ ਵੀ ਔਰ ਪ੍ਰੈਕਟੀਕਲੀ ਵੀ ਇਸ ਕਿਸਮ ਦੇ ਓਕੇਜ਼ਨ ਤੇ ਹੀ ਜਿਹੜੀਆਂ ਨੇ ਉਹ ਸਾਨੂੰ ਵੀ ਹੌਸਲਾ ਦਿੰਦੀਆਂ ਨੇ ਕਿ ਇਨ ਸਪਾਈਟ ਆਫ ਬਹੁਤ ਸਾਰੀਆਂ ਰੁਕਾਵਟਾਂ ਦੇ ਔਰ ਖਾਸ ਤੌਰ ਤੇ ਫਾਈਨੈਂਸ਼ੀਅਲ ਕਰੰਚ ਦੇ ਅਸੀਂ ਇਸ ਉਹਨਾਂ ਦੇ ਲਾਏ ਬੂਟੇ ਨੂੰ ਵਧਣ ਫੁੱਲਣ ਵਾਲੀ ਤੋਰਨਾ। ਔਰ ਇਸ ਪੱਖੋਂ ਜਿਹੜੀ ਹੈ ਲੋਕਲ ਸੰਗਤ ਦੀ ਵੀ ਪ੍ਰੈਜ਼ੈਂਸ ਕੱਲਾ ਇਹੀ ਨਹੀਂ, ਗੁਰਦੁਆਰਾ ਸਾਹਿਬ ਦਾ ਸਮਾਗਮ ਸੀ ਲੇਕਿਨ ਉਸ ਤੋਂ ਪਹਿਲਾਂ ਸੈਚਰਡੇ ਸ਼ਾਮ ਭਾਈ ਗੋਬਿੰਦਰ ਸਿੰਘ ਹੋਰਾਂ ਨੇ ਆਪਣੇ ਘਰ ਵੀ ਗੈਟ ਟੂਗੈਦਰ ਰੱਖਿਆ ਸੀ, ਜਿਹੜਾ ਖੁੱਲੀ ਚਰਚਾ ਸੀ। ਲਗਭਗ 2-2.5 ਘੰਟੇ ਪੰਥਕ ਵਿਸ਼ਿਆਂ ਤੇ ਵਿਚਾਰ ਚਰਚਾ ਹੋਈ। ਇਸੇ ਤਰ੍ਹਾਂ ਐਤਵਾਰ ਸ਼ਾਮ ਨੂੰ ਭਾਈ ਜਪਿੰਦਰ ਸਿੰਘ ਜਿਹੜੇ ਸਾਡੇ ਬਹੁਤ ਹੀ ਸਨਮਾਨਯੋਗ ਬਜ਼ੁਰਗ ਬਾਪੂ ਕਰਨੈਲ ਸਿੰਘ ਜੀ, ਜਿਨ੍ਹਾਂ ਦੇ ਨਾਲ ਪਹਿਲੀ ਵਾਰ ਆਟਵਾ 'ਚ ਮੁਲਾਕਾਤ ਹੋਈ, ਬਾਅਦ 'ਚ ਭਾਈ ਜਪਿੰਦਰ ਸਿੰਘ ਡਾਲਸ 'ਚ ਜਿਹੜਾ ਮੂਵ ਕੀਤੇ IT ਸੈਕਟਰ ਦਾ, ਉਹਨਾਂ ਦਾ ਜਿਹੜਾ ਉਸ ਦੇ ਇਸ ਫੀਲਡ ਦੇ ਵਿੱਚ ਨੇ। ਪਰ ਉਹ ਇਸ ਕਦਰ ਗੁਰੂ ਦੇ ਪਿਆਰ 'ਚ ਰੰਗੇ ਹੋਏ ਨੇ ਜਿਹਦੇ ਲਈ ਕੋਈ ਲਫ਼ਜ਼ ਨਹੀਂ ਨੇ। ਔਰ ਉਹ ਹਮੇਸ਼ਾ ਹੀ ਮੇਰੀ ਹਰ ਵਿਜ਼ਿਟ ਵੇਲੇ ਇੱਕ ਸ਼ਾਮ ਉਹ ਸਾਥੋਂ ਲੈਂਦੇ ਨੇ। ਔਰ ਉਹ ਸ਼ਾਮ ਅਸਲ 'ਚ ਸਾਡੇ ਲਈ ਇਨਫੈਕਟ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਹੈ। ਘੱਟੋ ਘੱਟ 15-20 ਸਿੰਘ ਜਿਹੜੇ ਕਿ ਤਿਆਰ ਬਰ ਤਿਆਰ ਨੇ, ਉਹ ਉਹਨਾਂ ਨੇ ਸੱਦੇ ਹੁੰਦੇ ਨੇ ਉਹਨਾਂ ਦੇ ਪਰਿਵਾਰਾਂ ਸਮੇਤ। ਔਰ ਭੈਣ ਜੀ ਜਿਸ ਕਦਰ ਸੇਵਾ ਦੇ ਵਿੱਚ ਜਿਸ ਕਿਸਮ ਦਾ ਜਿਹੜਾ ਉਹ ਰੁੱਝ ਜਾਂਦੇ ਨੇ ਔਰ ਜਿਸ ਕਿਸਮ ਦਾ ਉਹਨਾਂ ਦਾ ਵੈਲਕਮ ਹੁੰਦਾ ਹੈ, ਉਹ ਸਾਡੇ ਲਈ ਜਿਹੜਾ ਬਹੁਤ ਵੱਡੀ ਪ੍ਰੇਰਨਾ ਹੁੰਦਾ ਹੈ, ਬਹੁਤ ਵੱਡੀ ਸਾਡੇ ਲਈ ਇੱਕ ਮਾਣ ਵਾਲੀ ਗੱਲ ਵੀ ਹੁੰਦੀ ਹੈ। ਸੋ ਅਸੀਂ ਸਮੁੱਚੀਆਂ ਡਾਲਸ ਨਿਵਾਸੀ ਸੰਗਤਾਂ ਦਾ ਵੀ ਔਰ ਸਮੁੱਚੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਐਤਵਾਰ ਦੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਔਰ ਆਪੋ ਆਪਣਾ ਯੋਗਦਾਨ ਵੀ ਪਾਇਆ, ਅਸੀਂ ਉਹਨਾਂ ਨੂੰ ਰੈਕਗਨਾਈਜ਼ ਵੀ ਕਰਾਂਗੇ ਆਉਣ ਵਾਲੇ ਦਿਨਾਂ 'ਚ। ਔਰ ਅਸੀਂ ਵੀਰ ਗੋਬਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਜਿਹੜੇ ਨਿਸ਼ਕਾਮ ਹੋ ਕੇ ਜਿਨ੍ਹਾਂ ਨੇ ਲਗਭਗ 3 ਦਿਨ ਸੇਵਾ ਕੀਤੀ ਸਮੁੱਚੇ ਅਖੰਡ ਪਾਠ ਸਾਹਿਬ ਦੇ ਚਲਦਿਆਂ ਵੀ, ਔਰ ਉਹਨਾਂ ਦਾ ਖਾਸ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਵੀ ਅਸੀਂ ਦੱਸਦੇ ਹੀ ਹੈ, ਜਿਵੇਂ ਅਸੀਂ ਦੱਸਿਆ ਸੀ ਕਿ TV 84 USA ਉਸ ਦੇ ਚੈਨਲ ਤੇ ਸਾਡਾ 1 ਹਫ਼ਤੇ ਲਈ ਸਟ੍ਰਾਈਕ ਵੱਜਿਆ ਹੋਇਆ ਹੈ, ਇਸ ਲਈ ਉਹ ਅੱਜ ਕੱਲ੍ਹ ਉਸ ਤੇ ਸਾਡਾ ਪ੍ਰੋਗਰਾਮ ਨਹੀਂ ਜਾਂਦਾ। ਮੋਸਟ ਲਾਈਕਲੀ ਅਗਲੇ 2-3 ਦਿਨਾਂ ਦੇ ਵਿੱਚ ਇਹ ਟਾਈਮ ਲਿਮਿਟ ਖਤਮ ਹੋ ਜਾਏਗੀ। ਫਿਰ ਅਸੀਂ ਜਿਹੜਾ ਉਸ ਦੇ ਉੱਤੇ ਵੀ ਇਸ ਨੂੰ ਜਿਹੜਾ ਸਟ੍ਰੀਮ ਕਰ ਪਾਵਾਂਗੇ। ਅੱਜ 16 ਜੂਨ ਦਾ ਦਿਨ ਹੈ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ। ਔਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ, ਕਿਉਂਕਿ ਅਸੀਂ ਘੱਲੂਘਾਰਾ ਹਫ਼ਤੇ ਦੇ ਚੱਲਦੇ ਹਾਂ। ਰਿਪੀਟਡਲੀ ਇਸ ਇਸ਼ੂ ਨੂੰ ਟੱਚ ਕੀਤਾ ਕਿ ਕਿਵੇਂ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਦੇ ਮੁਤਾਬਕ 42 ਵਰ੍ਹੇ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 3 ਜੂਨ ਨੂੰ ਸੀ, ਜਦੋਂ ਕਿ ਭਾਰਤੀ ਸਟੇਟ ਨੇ ਇਹ ਜਿਹੜਾ ਇੱਕ ਰੁਝਾਨ ਚੱਲਿਆ ਹੋਇਆ ਹੈ ਕਿ ਕੁਝ ਲੋਕ ਅੱਜ BJP ਦੇ ਝੰਡਾ ਬਰਦਾਰ ਬਣੇ ਹੋਏ ਨੇ, ਇਹ ਕਹਿ ਕੇ ਕਿ ਜੀ ਨਹੀਂ ਉਹ ਤਾਂ ਕਾਂਗਰਸ ਨੇ ਹਮਲਾ ਕੀਤਾ ਸੀ, BJP ਤਾਂ ਦੁੱਧ ਧੋਤੀ ਹੈ। ਦੇਖੋ BJP ਦਾ ਮਿਨਿਸਟਰ ਹੁਣ ਮਹਾਰਾਸ਼ਟਰ ਤੋਂ ਆਇਆ, ਉਹਨੇ ਸ਼ਹੀਦ ਲਫ਼ਜ਼ ਵੀ ਕਿਹਾ, ਉਹਨੇ ਕਾਲਾ ਦਿਵਸ ਵੀ ਕਿਹਾ, ਉਹਨੇ ਫਲਾਣਾ। ਹਾਲਾਂ ਅਮਿਤ ਸ਼ਾਹ ਨੇ ਨਾਲ ਦੀ ਨਾਲ ਕਿਹਾ, ਉਹਦੇ ਪਰਸਨਲ ਵਿਊ ਨੇ। ਲੇਕਿਨ ਇੱਕ ਬੜੀ ਖਤਰਨਾਕ ਲਾਈਨ, ਇਸੇ ਲਾਈਨ ਥੱਲੇ ਬਾਦਲ ਅਕਾਲੀ ਦਲ BJP ਦੇ ਨਾਲ ਚੰਬੜਿਆ ਰਿਹਾ। ਉਹ 84 ਤੋਂ ਬਾਅਦ ਵੀ ਸਰਕਾਰ ਔਰ ਦੂਸਰੇ ਦੇ ਵਿੱਚ ਵੀ ਇਹ ਕਹਿ ਕੇ ਜੀ ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਇਹ ਕੋਈ ਆਪਰੇਸ਼ਨ ਨਹੀਂ ਹੈ, ਇਹ ਘੱਲੂਘਾਰਾ 84 ਹਮਲਾ ਹੈ। ਔਰ ਇਸ ਦੇ ਵਿੱਚ ਕਾਂਗਰਸ BJP ਕਮਿਊਨਿਸਟ ਜੋ ਵੀ ਸਾਰੀਆਂ ਤਰ੍ਹਾਂ ਨੇ ਉਹ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਉਹ ਇੰਡੀਅਨ ਸਟੇਟ ਦਾ ਹਮਲਾ ਹੈ। ਸੋ ਸਾਡੇ ਲਈ ਘੱਲੂਘਾਰਾ 84 ਭਾਰਤੀ ਸਟੇਟ ਇਸ ਦੇ ਲਈ ਜ਼ਿੰਮੇਵਾਰ ਹੈ। ਔਰ ਇਹਨਾਂ 42 ਸਾਲਾਂ ਦੇ ਵਿੱਚ ਅੱਡ-ਅੱਡ ਪਾਰਟੀਆਂ ਦੀ ਹਕੂਮਤ ਬਣਨ ਦੇ ਬਾਵਜੂਦ ਜਿਹੜਾ ਰਵੱਈਆ ਸਿੱਖਾਂ ਪ੍ਰਤੀ ਉਹ ਵਰਸਟ ਤੋਂ ਵਰਸਟ ਹੋਇਆ, ਵੱਧ ਤੋਂ ਵੱਧਤਰ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਜੋ ਸਿੱਖ ਕੌਮ ਨੂੰ ਸਬਕ ਸਿਖਾਉਣ ਦੀ ਲਾਈਨ 42 ਵਰ੍ਹੇ ਪਹਿਲਾਂ ਜਿਹੜੀ ਨੀਤੀ ਸੀ ਉਹ ਅੱਜ ਵੀ ਬਰਾਬਰ ਜਾਰੀ ਹੈ, ਰਾਦਰ ਵਰਸਟ ਫਾਰਮ 'ਚ ਹੈ।
ਜਦੋਂ ਕਿ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ ਕਿ ਕਿਵੇਂ ਉਹਨਾਂ ਦੇ ਗੰਦੇ ਹੱਥ ਭਾਰਤੀ ਸੀਮਾਵਾਂ ਤੋਂ ਨਿਕਲ ਕੇ ਪਾਕਿਸਤਾਨ, ਯੂਕੇ, ਕੈਨੇਡਾ ਹੁੰਦੇ ਹੋਏ ਅਮਰੀਕਾ ਤੱਕ ਪਹੁੰਚੇ। ਔਰ ਇਸ ਬਾਰੇ ਜਿਹੜੇ ਵੀ ਇਸ ਚੋਂ ਕਿਸੇ ਨੂੰ ਬਰੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਮੈਂ ਇਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ ਵੀ ਕੌਣ ਕੀ ਕਿਹੜੀ ਸੰਸਥਾ, ਜਿਸ ਸੰਸਥਾ ਚੋਂ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਸੰਤ ਕਰਤਾਰ ਸਿੰਘ ਪਿੰਡਾਂ ਵਾਲੇ ਵਰਗੇ ਮਹਾਨ ਯੋਧੇ, ਸੰਤ ਸਿਪਾਹੀ ਨਿਕਲੇ, ਅੱਜ ਉਹਨਾਂ ਨੂੰ ਲੈ ਕੇ ਕਿਸ ਕਿਸਮ ਦੀ ਡਿਬੇਟ, ਦੂਸ਼ਣਬਾਜ਼ੀ ਔਰ ਕਾਊਂਟਰ ਦੂਸ਼ਣਬਾਜ਼ੀ ਚੱਲ ਰਹੀ ਹੈ, ਅਸੀਂ ਉਸ ਪ੍ਰੋਸੈਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਲੇਕਿਨ ਇੱਕ ਸਧਾਰਨ ਇਨਸਾਨ ਨੂੰ ਵੀ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਭਾਈ ਸਾਡਾ ਨਿਸ਼ਾਨਾ ਕੀ ਸੀ, ਕਿ ਜਿਸ ਪ੍ਰਥਾਏ ਖੁਦ ਸੰਤ ਪਿੰਡਾਂ ਵਾਲਿਆਂ ਦਾ ਇਹ ਫਰਮਾਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਉਸ ਤੋਂ ਬਾਅਦ ਕੋਈ ਵੀ ਹੋਰ ਡਿਬੇਟ ਜਾਂ ਕੋਈ ਵੀ ਹੋਰ ਗੱਲ ਉਹਦੇ 'ਚ ਇਕੱਲਾ ਇਹੀ ਨਹੀਂ ਕਿ ਅਸੀਂ ਕਿਸੇ ਇੱਕ ਧਿਰ ਦੀ ਗੱਲ ਕਰ ਰਹੇ ਹਾਂ। ਜੇ ਅੱਜ ਅਕਾਲ ਤਖਤ ਸਾਹਿਬ ਤੋਂ ਵੀ ਬਜਾਏ ਇਸ ਗੱਲ ਦੇ ਕਿ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਮੋਰਚਾ ਲਾਇਆ ਜਾਏ, ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ 1982 ਤੋਂ 84 ਤੱਕ ਧਰਮਯੁੱਧ ਮੋਰਚਾ ਆਨੰਦਪੁਰ ਦੇ ਮਤੇ ਲਈ ਸੀ। ਉਸ ਤੋਂ ਬਾਅਦ 42 ਸਾਲਾਂ 'ਚ ਅਕਾਲੀ ਦਲ ਨੂੰ ਕਿਹੜਾ ਸੱਪ ਸੁੰਘਿਆ ਹੋਇਆ ਹੈ, ਜਾਂ ਈਵਨ ਜਿਹੜੇ ਜਥੇਦਾਰ ਕਦੇ ਇੱਧਰ ਦਾ ਹੁਕਮਨਾਮਾ ਕਦੇ ਉੱਧਰ ਦਾ ਹੁਕਮਨਾਮਾ ਡਿਵਾਈਸਿਵ ਜਿਹੜੇ ਏਜੰਡੇ ਤੇ ਕੰਮ ਕਰ ਰਹੇ ਨੇ, ਕਿਉਂ ਨਹੀਂ ਸਿੱਧਾ ਅਕਾਲ ਤਖਤ ਦੀ ਅਗਵਾਈ ਥੱਲੇ ਜਿਹੜਾ ਹੈ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ, ਗੁਲਾਮੀ ਦੇ ਸੰਗਲ ਕੱਟਣ ਦੇ ਲਈ, ਇਸ ਦੇ ਲਈ ਮੋਰਚਾ ਵਿੱਢਿਆ ਜਾਂਦਾ। ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੇ, ਜਦੋਂ ਅਸੀਂ ਸਿੱਖੀ ਦੇ ਫਲਸਫੇ ਦੀ ਗੱਲ ਕਰਦੇ ਹਾਂ, ਰਾਜ ਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਔਰ ਅੱਜ ਬੜਾ ਪਪੂਲਰ ਇਹ ਚਾਰ ਲਫ਼ਜ਼ਾਂ ਦਾ ਕੰਬੀਨੇਸ਼ਨ ਵੀ ਇਸਤੇਮਾਲ ਹੁੰਦਾ ਹੈ, ਰਬਾਬ ਤੋਂ ਨਗਾਰੇ ਤੱਕ। ਤੇ ਫਿਰ ਇਹ ਸਫ਼ਰ ਜਿਹੜਾ ਆਪਣੇ ਆਪ ਦੇ ਵਿੱਚ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਭਾਈ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਦੇਗ ਵਿੱਚ ਉਬਾਲੇ ਜਾ ਰਹੇ ਨੇ। ਔਰ ਮੈਂ ਕਨਕਲੂਜਨ ਦੇ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਪ੍ਰਿੰਸੀਪਲ ਗੰਗਾ ਸਿੰਘ, ਜਿਹੜੇ 20ਵੀਂ ਸਦੀ ਦੇ ਇੱਕ ਬਹੁਤ ਚੰਗੇ ਫਿਲਾਸਫਰ, ਬੁਲਾਰੇ, ਲਖਾਰੀ ਸਨ। ਉਹਨਾਂ ਦਾ ਇੱਕ ਕਪਲੇਟ ਹੈ ਉਹਨਾਂ ਦੀ ਪੋਮ ਦਾ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਂ ਹੀ ਮਾਰਦਾ, ਸੁਣ ਕਿਹਾ ਸਤਗੁਰ ਮੀਆਂ, ਛੋੜੋ ਪ੍ਰੀਤੀ ਚਾਮ ਸੇ, क्या हुआ तन जल रहा, हम शांत हैं हरि नाम से, तेरा किया मीठा लागे, हर नाम पदार्थ नानक मांगे। एक पासे भाणा मनना सी, पर इस शहादत दे सफ़र तो पहला गुरु अर्जन साहिब ने लगभग 11 साल की उम्र दे अपने सपुत्र गुरु हरगोबिंद साहब नूं 5 प्याले 5 पीर, छठम पीर बैठा गुर भारी, अर्जन काया पलट के मूरत हर गोबिंद सवारी, चली पीढ़ी सोढ़ियां रूप दिखावन वारो वारी, दल भंजन गुर सूरमा वड जोधा बहु परोपकारी। फिर वो वड जोधा 6वें पातशाह, और ये कोई कोइंसिडेंस नहीं है कि जेड़े 5 सिख भाई 5 वीर गुरु के प्यारे गुरु अर्जन साहब दे नाल लाहौर जाते हैं, अखीर वेले जदों कि लाहौर जाके उन्होंने गिरफ्तारी दी, उन्होंने विच भाई जेठा जी, भाई पिराणा जी, भाई लंगाहा जी, भाई बिधि चंद, भाई पैड़ा जी। हुण यही जिहड़े 5 सिख ने वो 6वें पातशाह दीयां जंगां दे वेले जिहड़ियां 4 जंगां शाहजहां दीयां फौजां नाल गुरु साहब ने लड़ियां, इन्हां चों ही प्रमुख जरनैल भी ने। भाई बिधि चंद भी फौज नूं लीड कर रहे हैं, भाई जेठा जी भी कर रहे हैं, भाई पिराणा जी तो शहीद ने, ਅੰਮ੍ਰਿਤਸਰ ਦੀ ਜੰਗ ਦੇ ਵਿੱਚੋਂ ਸ਼ਹੀਦ ਹੋਏ ਨੇ। ਭਾਈ ਲੰਗਾਹਾ ਜੀ, ਉਹਨਾਂ ਦੀ ਫੈਮਿਲੀ ਦਾ ਤਾਂ ਫਿਰ ਮਾਈ ਭਾਗੋ ਤੱਕ ਜਿਹੜਾ ਇਤਿਹਾਸ ਹੈ ਉਹ ਸੁਨਹਿਰੀ ਇਤਿਹਾਸ ਹੈ। ਸੋ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਈ ਇਹ ਕਹਿਣਾ ਕਿ ਜੀ ਪਹਿਲੇ ਕਿਉਂਕਿ ਗੁਰੂ ਸਾਹਿਬ ਨੇ ਬਿਲਕੁਲ ਉਹ ਪੈਸੀਫਿਸਟ ਜਾਂ ਹਿੰਸਾ ਦਾ ਰਸਤਾ ਚੁਣਿਆ, ਫਿਰ ਵਾਇਲੈਂਸ, ਆਈਡੀਓਲੋਜੀ ਪਹਿਲੇ ਦਿਨ ਤੋਂ ਹੀ ਸੀ। ਲੇਕਿਨ ਜਦੋਂ ਤੁਸੀਂ ਲੋਕਾਂ ਨੂੰ ਤਿਆਰ ਕਰਦੇ ਹੋ ਕਿਸੇ ਦੇ ਲਈ, ਪਹਿਲਾਂ ਤੁਸੀਂ ਸਿਧਾਂਤਕ ਫਾਊਂਡੇਸ਼ਨ ਲੇ ਕਰਦੇ ਹੋ, फिर तुसी हौली 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 अगे वधदे हो। सिद्धांतक जिहड़ा पार्ट है गुरु नानक पातशाह ने ले कीता सी। गुरु नानक पातशाह ने वेले दे हाकमां नूं वंगारिया, राजे शीं
ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਚਟ ਜਾਓ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਜੇਲ੍ਹ ਕੱਟੀ ਪਰ ਬਾਬਰ ਨੂੰ ਇਹ ਯਾਦ ਦਹਾਨੀ ਕਰਵਾਈ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਂ ਹੈ ਜੋਰੀ ਮੰਗੇ ਦਾਨ ਵੇ ਲਾ ਲੋ। ਇਹ ਕਿਸੇ ਨੂੰ ਜ਼ਾਬਰ ਮੂੰਹ ਦੇ ਉੱਤੇ ਕਹਿਣਾ ਔਰ ਉਸ ਜੇ ਬਾਬਰ ਨੇ ਉਹਨਾਂ ਦੇ ਉਸ ਕ੍ਰਿਸ਼ਮਈ ਸ਼ਖਸੀਅਤ ਨੂੰ ਦੇਖ ਕੇ ਉਹਨਾਂ ਨੂੰ ਰਿਲੀਜ਼ ਕਰਨ ਦੀ ਗੱਲ ਕਹੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜੇ ਤਬਾਹੀ ਬੰਦ ਕਰੋ ਅੱਗ ਜ਼ਨੀ ਜੋ ਸ਼ਹਿਰ ਦੇ ਵਿੱਚ ਲੁੱਟ ਮਾਰ ਔਰ ਬੀਬੀਆਂ ਦੀ ਜੋ ਬੇਪੱਤੀ ਹੋ ਰਹੀ ਔਰ ਸਾਰਿਆਂ ਨੂੰ ਰਿਲੀਜ਼ ਕਰੋ ਫਿਰ ਇਹੀ ਹੈ। ਜਦੋਂ ਅਸੀਂ ਬੰਦੀ ਛੋੜ ਗੁਰੂ ਦੀ ਗੱਲ ਕਰਦੇ ਹਾਂ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੁੰਦਾ। ਅੱਜ ਅਸੀਂ ਭਾਰਤੀ ਹਕੂਮਤ ਦੇ ਸਾਹਮਣੇ 2-2 ਸਾਲ ਹੋ ਗਏ ਨੇ ਮੋਰਚਾ ਲਾ ਕੇ ਬੈਠੇ ਆ ਜੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਬੰਦੀਆਂ ਨੂੰ ਰਿਹਾ ਕਰੋ। ਜਿਹੜੇ ਉਹ ਕੌਮੀ ਤਾਕਤ ਉਹ ਗੁਰੂ ਪਾਤਸ਼ਾਹ ਜਾਂ ਫਿਰ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਪ੍ਰੀ ਕੰਡੀਸ਼ਨ ਅਗੇਨ ਰੱਖੀ ਜਹਾਂਗੀਰ ਦੇ ਸਾਹਮਣੇ ਕਿ ਮੈਂ ਗਵਾਲੀਅਰ ਦੇ ਇਸ ਕਿਲੇ ਚੋਂ ਕੈਦ ਚੋਂ ਬਾਹਰ ਤਾਂ ਆਵਾਂਗਾ ਪਹਿਲਾਂ ਜਿਹੜੇ 52 ਜਿਹੜੇ ਰਾਜੇ ਨੇ ਡਿਸੀਡੈਂਟ ਪੋਲੀਟੀਕਲ ਉਹਨਾਂ ਨੂੰ ਰਿਲੀਜ਼ ਕਰੋ। ਸੋ ਇਹ ਜ਼ਾਹਰ ਤੌਰ ਦੇ ਉੱਤੇ ਜਿਹੜੀ ਆਈਡੀਓਲੋਜੀ ਲਈ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਮੀਰੀ ਪੀਰੀ ਦੀ ਆਈਡੀਓਲੋਜੀ ਸੀ, ਰਾਜਯੋਗ ਦੀ ਆਈਡੀਓਲੋਜੀ ਸੀ, ਭਗਤੀ ਸ਼ਕਤੀ ਦੀ ਆਈਡੀਓਲੋਜੀ ਸੀ। ਔਰ ਉਸ ਤੋਂ ਬਾਅਦ ਕੀ ਕਰਨਾ ਹੈ ਇਸ ਦੀਆਂ ਹਦਾਇਤਾਂ ਜਿਹੜੀਆਂ ਨੇ ਉਹ ਆਪਣੇ ਸਪੁੱਤਰ ਨੂੰ ਵੀ ਸਨ। ਬਾਬਾ ਬੁੱਢਾ ਜੀ ਜਿਹੜੇ ਗੁਰਗੱਦੀ ਦੀ ਰਸਮ ਅਦਾ ਕਰਦੇ ਰਹੇ ਉਹ ਗੁਰੂ 6ਵੇਂ ਪਾਤਸ਼ਾਹ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ, ਸ਼ਸਤਰ ਵਿਦਿਆ ਦੇ ਉਸਤਾਦ ਨੇ। ਔਰ ਫਿਰ ਉਹੀ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਂਦੇ ਨੇ। ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਹੋਣ ਦੇ ਵਿੱਚ ਆਉਂਦਾ ਹੈ ਔਰ ਪਹਿਲਾ ਹੁਕਮਨਾਮਾ ਅਕਾਲ ਤਖਤ ਦਾ ਵਧੀਆ ਜਵਾਨੀ ਵਧੀਆ ਘੋੜਾ ਵਧੀਆ ਸ਼ਸਤਰ। ਸੋ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਸ ਮੁੱਚਾ ਪ੍ਰੋਗਰਾਮ ਅੱਜ ਕਰ ਰਹੇ ਹਾਂ। ਬੇਸ਼ੱਕ ਹੋਰ ਬਹੁਤ ਸਾਰੇ ਪੋਲੀਟੀਕਲ ਇਸ਼ੂ ਵੀ ਹੁੰਦੇ ਨੇ ਲੇਕਿਨ ਸਾਡੇ ਲਈ ਮੂਲ ਸਾਡੀ ਇਹ ਸਾਰੀ ਜਰਨੀ ਕੌਮ ਦੀ ਬੇਸ਼ੱਕ ਉਹ ਸਾਡੇ ਖਾਲਿਸਤਾਨ ਦੇ ਸਟਰਗਲ ਲਈ ਜਰਨੀ ਹੈ ਇਹ ਰੂਹਾਨੀ ਜਰਨੀ ਹੈ ਕਿਉਂਕਿ ਇਸ ਰੂਹਾਨੀਅਤ ਦੇ ਰਸਤੇ ਦੇ ਉੱਤੇ ਹੀ ਤੁਰਦੇ ਹਾਂ। ਗੁਰੂ ਅਰਜਨ ਸਾਹਿਬ ਨੇ ਸਾਨੂੰ ਇਹ ਦੱਸਿਆ ਸੀ ਕਿ ਜ਼ੁਲਮ ਦੇ ਸਾਹਮਣੇ ਆਪਣੀਆਂ ਵੈਲਿਊਜ਼ ਨੂੰ ਕਦੇ ਨਹੀਂ ਛੱਡਣਾ। ਔਰ ਇਹੀ ਜਦੋਂ ਅਸੀਂ ਪਹਿਲੇ ਸ਼ਹੀਦ ਗੁਰੂ ਦਾ ਜ਼ਿਕਰ ਕਰਦੇ ਹਾਂ ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਡਾਕਟਰ ਸਿੰਥੀਆ ਜਿਨ੍ਹਾਂ ਨੇ ਬਾਹਰ ਜਿਹੜੇ ਸਿੱਖ ਨਿਕਲ ਕੇ ਆਏ ਜਿਹੜੇ ਸੰਘਰਸ਼ ਦਾ ਹਿੱਸਾ ਸੀ ਟਾਰਚਰ ਚੋਂ ਨਿਕਲੇ ਲੜੇ ਉਹਨਾਂ ਚੋਂ ਇੱਕ ਸਿੰਘ ਜਦੋਂ ਕਿ ਉਹ ਟਾਰਚਰ 'ਚ ਮਾਲ ਮੰਡੀ ਅੰਮ੍ਰਿਤਸਰ ਦੇ ਵਿੱਚ ਉਸ ਨਾਲ ਜਿਵੇਂ ਟਾਰਚਰ ਹੋਇਆ ਉਹ ਬਿਆਨ ਰਿਹਾ ਸੀ ਤੇ ਉਹ ਬੀਬੀ ਸਿੰਥੀਆ 2 ਵਾਰ ਇੰਟਰਪਟ ਹੋਏ ਕਿਉਂਕਿ ਉਹਨਾਂ ਨੇ ਉਹ ਆਪਣੇ ਅਥਰੂ ਨਹੀਂ ਸੀ ਰੋਕ ਸਕੇ। ਔਰ ਮੈਂ ਟਰਾਂਸਲੇਟ ਕਰ ਰਿਹਾ ਸੀ ਜਿਹੜਾ ਸਿੰਘ ਆਪਣੀ ਵਾਰਦਾਤ ਸੁਣਾ ਰਿਹਾ ਆਪਣਾ ਵਾਰਤਾ ਸੁਣਾ ਰਿਹਾ ਸੀ ਔਰ ਥੋੜੀ ਦੇਰ ਬਾਅਦ ਉਹਨਾਂ ਨੇ ਸਿੰਥੀਆ ਨੇ ਪੁੱਛਿਆ ਕਿ ਵੀ ਉਹ ਸਿੰਘ ਨੂੰ ਕਿ ਵੀ ਇਹ ਸਭ ਕੁਝ ਤੂੰ ਜਰ ਕਿਵੇਂ ਲਿਆ ਤੇ ਉਹ ਕਹਿੰਦਾ ਮੈਡਮ ਸਾਡੇ ਤਾਂ ਮੇਰੇ ਸਾਹਮਣੇ ਤਾਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਸਿਰ ਤੇ ਰੇਤ ਪੈ ਰਿਹਾ ਤੇ ਉਹ ਕਹਿੰਦੇ ਪੁੱਤਰ ਡੋਲਣਾ ਨਹੀਂ ਹੈ। ਔਰ ਮੈਂ ਇਹ ਦੇਖਦਾ ਕਿ ਵੀ ਗੁਰੂ ਅਰਜਨ ਸਾਹਿਬ ਨੇ ਆਪਣੇ ਬਦਨ ਤੇ ਆਪਣੇ ਵਜੂਦ ਤੇ ਉਹ ਸਭ ਕੁਝ ਸਹਿ ਕੇ ਜੋ ਕੁਝ ਫਿਰ ਇਹਨਾਂ 4 ਸਦੀਆਂ ਦੇ ਵਿੱਚ ਉਹਨਾਂ ਦੀ ਕੌਮ ਉਹਨਾਂ ਦੀ ਉਮਤ ਉਹ ਮੁਗਲਿਆ ਸਾਮਰਾਜ ਅਫਗਾਨ ਤਾੜਵੀ ਬ੍ਰਿਟਿਸ਼ ਕਲੋਨੀਅਲਸ ਅੱਜ ਦੇ ਹਿੰਦੂ ਤਵੀ ਹਾਕਮ ਹੋਣ ਸਿੱਖਾਂ ਦੇ ਸਾਡੀ ਸਾਰੀ ਅਰਦਾਸ ਸੀ ਸਾਨੂੰ ਯਾਦ ਦਹਾਨੀ ਹੈ ਇਸ ਇਤਿਹਾਸ ਦੀ ਕਿ ਭਾਈ ਅਸੀਂ ਕਿਸ ਕਿਸ ਚੋਂ ਗੁਜ਼ਰੇ ਲੇਕਿਨ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਅੱਜ ਦੇ ਜ਼ਾਲਮ ਜਿਨ੍ਹਾਂ ਬਾਰੇ ਅਕਸਰ ਜਿਹੜੀ ਮੇਰੀ ਇਹ ਕੋਟ ਹੈ ਇਹ ਦੁਹਰਾਈ ਵੀ ਜਾਂਦੀ ਹੈ ਕਿ ਅੱਜ ਸਾਡਾ ਵਾਹ ਉਹਨਾਂ ਹਿੰਦੂ ਤਵੀ ਹਾਕਮਾਂ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ ਉਹਨਾਂ ਦਾ ਕੰਬੀਨੇਸ਼ਨ ਹੈ। ਸੋ ਅਸੀਂ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਦੇ ਹਾਂ ਪੱਟਾਂ ਦੇ ਸਵਈਏ ਦੇ ਨਾਲ ਟ੍ਰਿਬਿਊਟ ਦਿੰਦੇ ਜਬ ਲੋ ਨਹੀਂ ਭਾਗ ਲਿਲਾਰ ਉਦੇ ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ कल घोर समुद्र में बूढ़त थे कब हूँ मिट है नहीं रे पछतायो तत् विचार यह मथुरा जग तारन को अवतार बनायो जप्यो जिन अर्जन देव गुरु फिर संकट जोन गर्भ नहीं आयो। सियासी तौर ते असी फ्राइडे का शो जदों कीता ते साडा लीड सैगमेंट ही सी कि भाई ये होप कि वीकेंड दे उत्ते अमरीका ईरान समझौते वाल दस्खत होने की गल ये कही जा रही सी
ਪਰ ਕਿਉਂਕਿ ਪਿਛਲੇ ਆਲਮੋਸਟ 28 ਫਰਵਰੀ ਤੋਂ ਬਾਅਦ 8 ਅਪ੍ਰੈਲ ਨੂੰ ਟੈਂਪਰੇਰੀ ਸੀਜ਼ ਫਾਇਰ ਹੋਇਆ। ਗੱਲਬਾਤ ਦਾ ਪਹਿਲਾ ਦੌਰ ਜਿਹੜਾ ਇਸਲਾਮਾਬਾਦ ਦੇ ਵਿੱਚ ਸ਼ੁਰੂ ਹੋਇਆ, ਉਸ ਤੋਂ ਬਾਅਦ ਕਈ ਬ੍ਰੇਕਾਂ ਲੱਗੀਆਂ। ਕਈ ਵਾਰ ਈਰਾਨ ਨੇ ਵਿੱਚੋਂ ਜਿਹੜਾ ਇੰਟਰਪਟ ਕੀਤਾ, ਕਿਉਂਕਿ ਮੇਨ ਸਪੋਇਲਰ ਇਜ਼ਰਾਈਲ, ਉਹਨੇ ਲਬਨਾਨ ਦਾ ਫਰੰਟ ਖੋਲ੍ਹਿਆ ਹੋਇਆ ਸੀ। ਕਦੇ ਗਾਜ਼ਾ ਦੇ ਉੱਤੇ ਬੰਬ ਬਰਸਾ ਦਿੰਦਾ ਸੀ, ਕਦੇ ਕਿਸੇ ਲੈਵਲ ਦੇ ਉੱਤੇ। ਔਰ ਅਮਰੀਕਾ ਨੇ ਵੀ ਬੇਸ਼ੱਕ ਸਟ੍ਰੇਟ ਆਫ ਹਾਰਮੂਜ਼ ਦਾ ਇਮੀਡੀਏਟ ਕੰਟਰੋਲ ਈਰਾਨ ਕੋਲ ਸੀ, ਪਰ 400-500 ਮੀਲ ਦੇ ਐਰੋਨੌਟਿਕ ਮਾਈਲਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਸ ਦੀ ਵਿੱਥ ਦੇ ਉੱਤੇ ਅਮਰੀਕਾ ਨੇ ਆਪਣਾ ਪੂਰਾ ਜਿਹੜਾ ਉਹ ਬਲੌਕੇਡ ਕੀਤਾ ਹੋਇਆ ਸੀ। ਔਰ ਲਗਾਤਾਰਤਾ ਨਾਲ ਕਈ ਵਾਰ ਉਹਨਾਂ ਨੇ ਵੀ ਸਾਊਥ ਈਰਾਨ ਦੇ ਉੱਤੇ ਵੀ ਅਟੈਕ ਕੀਤਾ, ਔਰ ਉਹਨਾਂ ਦੀਆਂ ਸ਼ਿਪਸ ਦੇ ਉੱਤੇ ਵੀ ਈਰਾਨ ਨੇ ਵੀ ਜਵਾਬੀ ਕਾਰਵਾਈ ਜਿਹੜੀ ਹੈ ਅਮਰੀਕਾ ਦੇ ਬੇਸ ਜਾਰਡਨ ਔਰ ਦੂਸਰੀਆਂ ਥਾਵਾਂ 'ਤੇ ਕੀਤਾ। ਸੋ ਕਿਸੇ ਵੇਲੇ ਵੀ, ਔਰ ਇੱਕ ਦਿਨ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਦਿੰਦੇ ਸੀ ਕਿ ਹੁਣ ਅਸੀਂ ਈਰਾਨ ਦੇ ਉੱਤੇ ਉਹ ਬੰਬਾਰਡਮੈਂਟ ਕਰਨੀ ਹੈ ਕਿ ਇਹਨਾਂ ਦੀਆਂ ਪੀੜ੍ਹੀਆਂ ਵੀ ਜਿਹੜੀਆਂ ਉਹ ਯਾਦ ਰੱਖਣਗੀਆਂ। ਸੋ ਇਸ ਸਾਰੇ ਚੋਂ ਜਿਹੜੇ ਇਕੱਲਾ ਹਿਕਅਪਸ ਨਹੀਂ ਸੀ, ਹਿਚਕੀਆਂ ਨਹੀਂ ਸੀ, ਬਹੁਤ ਵਾਰ ਉਹ ਲੱਗਦਾ ਸੀ। ਔਰ ਜਿਹੜੇ ਕੁਛ ਐਨਾਲਿਸਟ ਬੜੇ ਐਕਸਪਰਟ ਵੀ ਬਣਦੇ ਨੇ, ਉਹਨਾਂ ਦਾ ਕਹਿਣਾ ਸੀ ਕਿ ਭਾਈ ਹੁਣ ਟਰੰਪ ਦੇ ਕੋਲ ਕੋਈ ਰਸਤਾ ਹੀ ਬਾਕੀ ਨਹੀਂ ਹੈ ਕਿ ਅਦਰ ਦੈਨ ਕਿ ਉਹ ਈਰਾਨ ਦੀ ਟੋਟਲ ਡਿਸਟਰਕਸ਼ਨ, ਔਰ ਕੁਛ ਨੇ ਤਾਂ ਈਵਨ ਨਿਊਕਲੀਅਰ ਦਾ ਇਸਤੇਮਾਲ ਹੋਣ ਤੱਕ ਕਿ ਵੀ ਇਜ਼ਰਾਈਲ ਜਾ ਸਕਦਾ। ਅਸੀਂ ਬੇਸ਼ੱਕ ਉਹਨਾਂ ਸਾਰੇ ਤਬਸਰਿਆਂ ਨੂੰ ਨਾਲ ਜਿਹੜਾ ਡਿਸਕਸ ਵੀ ਕਰਦੇ ਰਹੇ, ਪਰ ਸਾਡੀ ਹਮੇਸ਼ਾ ਹੀ ਹੋਪ ਸੀ ਪ੍ਰੈਜ਼ੀਡੈਂਟ ਟਰੰਪ ਦੀ, ਖਾਸ ਤੌਰ 'ਤੇ ਜਿਹੜੀ ਇਹ ਕੁਆਲਿਟੀ ਕਿ ਉਹ ਡੀਲ ਮੇਕਰ ਨੇ। ਫਿਰ ਉਹ ਵਾਰ ਨਹੀਂ ਚਾਹੁੰਦੇ। ਉਹਨਾਂ ਨੇ ਆਪਣੀ ਪਹਿਲੀ ਟਰਮ ਦੇ ਵੇਲੇ ਲਗਭਗ 20 ਸਾਲ ਤੋਂ ਜਿਹੜੀ ਅਫਗਾਨਿਸਤਾਨ ਵਾਰ ਸੀ, ਜਿਹਦੇ 'ਚ ਨੈਟੋ ਫਸੀ ਹੋਈ ਸੀ, ਉਸ 'ਚੋਂ ਸੇਫਲੀ ਕੱਢਿਆ। ਤਾਲਿਬਾਨ ਦੇ ਨਾਲ ਗੱਲਬਾਤ ਦੇ ਲਈ ਦੋਹਾ ਦੇ ਵਿੱਚ ਉਹਨਾਂ ਦਾ ਦਫ਼ਤਰ ਖੁਲਾਇਆ, ਔਰ ਕਤਰ ਨੇ ਉਹਦੇ 'ਚ ਬੜਾ ਪ੍ਰੋਮੀਨੈਂਟ ਰੋਲ ਅਦਾ ਕੀਤਾ। ਤਾਲਿਬਾਨ ਪਾਕਿਸਤਾਨ ਦਾ ਵੀ ਉਹਦੇ 'ਚ ਰੋਲ ਸੀ। ਉਸ ਪੀਰੀਅਡ ਤਾਂ ਇੰਡੀਆ ਨੂੰ ਬਾਹਰ ਰੱਖਿਆ ਗਿਆ। ਔਰ ਇਹ ਵੀ ਜਿਹੜੀ ਹੈ ਇੱਕ ਆਪਣੇ ਆਪ ਦੇ ਵਿੱਚ ਯੂਨੀਕ ਗੱਲ ਬਣ ਗਈ ਕਿ ਉਸ ਸਮਝੌਤੇ 'ਚ ਵੀ ਪਾਕਿਸਤਾਨ ਔਰ ਕਤਰ ਦਾ ਵੱਡਾ ਰੋਲ ਸੀ, ਔਰ ਇੰਡੀਆ ਬਾਹਰ ਸੀ। ਇਸ ਵਾਰ ਵੀ ਬੇਸ਼ੱਕ ਇਨੀਸ਼ੀਏਟ ਪਾਕਿਸਤਾਨ ਨੇ ਕੀਤਾ, ਕਿਉਂਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਟਰਸਟ ਕਰਦੇ ਨੇ, ਆਪਣਾ ਦਾ ਫੇਵਰਿਟ ਜਨਰਲ ਕਹਿੰਦੇ ਨੇ, ਔਰ ਉਹਨਾਂ ਦੇ ਉੱਤੇ ਈਰਾਨ ਨੇ ਵੀ ਟਰਸਟ ਕੀਤਾ। ਔਰ ਇਨੀਸ਼ੀਏਟ ਪਹਿਲਾ ਦੌਰ ਵੀ ਇਸ ਲਈ ਜਿਹੜਾ ਉਹ ਇਸਲਾਮਾਬਾਦ ਦੇ ਵਿੱਚ ਹੀ ਹੋਇਆ। ਲੇਕਿਨ ਜੇ ਵਿਚਾਲੇ ਇਸ ਮੈਮੋ ਆਫ ਅੰਡਰਸਟੈਂਡਿੰਗ ਨੂੰ ਲੈ ਕੇ ਕੋਈ ਰੁਕਾਵਟ ਆਉਂਦੀ ਰਹੀ ਜਾਂ ਬਣਦੀ ਰਹੀ, ਖਾਸ ਤੌਰ 'ਤੇ ਜਿਹੜਾ ਈਰਾਨ ਵੱਲੋਂ ਡੈਮੇਜ ਮੰਗਿਆ ਜਾਣਾ ਹੈ ਜਾਂ ਦੂਸਰਾ, ਔਰ ਜਿਹੜੇ ਉਹਨਾਂ ਦੇ ਪੈਸੇ ਵੀ ਕੋਈ ਕਤਰ 'ਚ ਫਸੇ ਹੋਏ ਨੇ, ਕੋਈ ਇੰਡੀਆ 'ਚ ਫਸੇ ਹੋਏ, ਜਿਹੜੇ US ਸੈਂਕਸ਼ਨਸ ਕਰਕੇ ਉਹ ਲੈ ਨਹੀਂ ਸਕਦੇ, ਉਹਦੇ 'ਚ ਸੈਕੰਡ ਦੌਰ ਦੇ ਵਿੱਚ ਜਿਹੜਾ ਟੂਵਰਡਸ ਦਾ ਕਨਕਲੂਜਨ ਜਿਹੜਾ ਇਹ ਰੋਲ ਕਤਰ ਨੇ ਬਾਖੂਬੀ ਨਿਭਾਇਆ। ਹਾਲਾਂਕਿ ਤੁਰਕੀ ਔਰ ਸਾਊਦੀ ਅਰੇਬੀਆ ਬਿਹਾਈਂਡ ਸੀ। ਪ੍ਰੈਜ਼ੀਡੈਂਟ ਟਰੰਪ ਦਾ 80ਵਾਂ ਬਰਥਡੇ ਸੀ ਵੀਕਐਂਡ 'ਤੇ। ਉਹ ਚਾਹੁੰਦੇ ਸੀ ਕਿ ਇਸ ਦਿਨ ਦੇ ਉੱਤੇ ਦਸਤਖਤ ਹੋਣ, ਪਰ ਈਰਾਨ ਜਿਹੜਾ ਉਹ ਆਪਣੇ ਤੌਰ ਦੇ ਉੱਤੇ ਡਿਪਲੋਮੈਟਿਕਲੀ ਤਾਂ ਉਹ ਬਹੁਤ ਮੈਚੁਰ ਨੇ। ਉਹ ਇਹ ਵੀ ਨਹੀਂ ਸੀ ਪ੍ਰਭਾਵ ਦੇਣਾ ਚਾਹੁੰਦੇ ਆਪਣੇ ਲੋਕਾਂ ਨੂੰ, ਕਿਉਂਕਿ ਉਹਨਾਂ ਦੇ ਵਿਦਨ ਵੀ ਹਾਰਡ ਲਾਈਨਰ ਸੌਫਟ ਲਾਈਨਰ ਨੇ ਕਿ ਜੀ ਇੱਧਰ ਜਸ਼ਨ ਮਨਾਏ ਜਾ ਰਹੇ ਹੋਣ, ਗੁਬਾਰੇ ਉੱਡ ਰਹੇ ਨੇ, ਜਾਂ ਦੂਜੇ ਕਿ ਜੀ ਟਰੰਪ ਦਾ ਜਨਮ ਦਿਨ ਦੇ ਉੱਤੇ ਉਹ ਐਲਾਨ ਕਰੇ ਕਿ ਜੀ ਅਸੀਂ ਜਿੱਤ ਗਏ। ਵੈਸੇ ਇਹ ਕਿਸੇ ਲਈ ਵੀ ਜਿੱਤ ਜਾਂ ਹਾਰ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਇੱਕ ਵਿਜ਼ਡਮ ਭਰਿਆ ਇਹ ਮੈਮੋ ਆਫ ਅੰਡਰਸਟੈਂਡਿੰਗ ਹੈ, ਲਗਭਗ 1.5 ਸਫ਼ੇ ਦਾ। ਉਹਦੇ ਅਜਿਹੀਆਂ ਡਿਟੇਲ ਸਾਹਮਣੇ ਨਹੀਂ ਨੇ। ਉਸ 'ਚੋਂ ਦੋ ਚੀਜ਼ਾਂ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਔਰ ਈਰਾਨ ਦੇ ਹਵਾਲੇ ਨਾਲ ਅਸੀਂ ਸਮਝ ਸਕਦੇ ਹਾਂ, ਕਹਿ ਸਕਦੇ ਹਾਂ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਸਟ੍ਰੇਟ ਆਫ ਹਾਰਮੂਜ਼ ਖੁੱਲ੍ਹੇਗੀ, ਆਇਲ ਵਿਲ ਫਲੋ ਨਾਓ ਫਰੀਲੀ, ਕਿ ਤੇਲ ਖੁੱਲ੍ਹਾ ਜਿੰਨਾ ਮਰਜ਼ੀ। ਔਰ ਜ਼ਾਹਰ ਹੈ ਕਿ ਇਹਦਾ ਦੂਜਾ ਹਿੱਸਾ ਜਿਹੜਾ ਅਮਰੀਕਾ ਵੱਲੋਂ ਉਸ ਦਾ ਬਲੌਕੇਡ ਚੁੱਕਿਆ ਜਾਣਾ, ਇਹ ਉਹਦੀ ਸਪਿਰਿਟ ਹੈ। ਸੈਕੰਡ, ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਹੈ ਕਿ ਵੀ ਈਰਾਨ ਕਦੇ ਵੀ ਜਿਹੜਾ ਉਹ ਨਿਊਕਲੀਅਰ ਨਹੀਂ ਹਾਸਲ ਕਰ ਸਕੇਗਾ। ਈਰਾਨ ਡੀਲ ਸੇਜ਼ ਲਾਊਡ ਐਂਡ ਕਲੀਅਰ that Tehran won't have a nuclear weapon। ਇਹ ਹਾਲਾਂਕਿ ਇਹ ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਹੈ, ਇਹਦੇ 60 ਦਿਨ ਦੇ ਵਿੱਚ ਜਿਹੜਾ ਸੈਕੰਡ ਫੇਜ਼ ਹੈ, ਮੈਨੂੰ ਲੱਗਦਾ ਵੀ ਇਹ ਪ੍ਰੋਲੋਂਗ ਨੈਗੋਸ਼ੀਏਸ਼ਨ ਹੋਏਗੀ। ਪਰ ਇੱਕ ਵਾਰ ਅਮਰੀਕਨ ਫੌਜ ਸਟੇਟ ਆਫ ਹਾਰਮੂਜ਼ ਚੋਂ ਪਾਸੇ ਨਿਕਲਦੀ ਹੈ, ਬਲੌਕੇਡ ਚੋਂ, ਈਰਾਨ ਉਹਨੂੰ ਖੋਲ੍ਹਦਾ ਹੈ, ਉੱਥੋਂ ਮਾਈਨਸ ਵਗੈਰਾ ਪਾਸੇ ਹੋ ਜਾਂਦੀਆਂ ਨੇ। ਔਰ ਜਿਹੜਾ ਈਰਾਨ ਨੂੰ ਜਿਹੜਾ ਇਹ ਅਸ਼ੋਰ ਕੀਤਾ ਗਿਆ ਕਿ ਉਸ ਦੇ ਜਿਹੜੇ
ਪੈਸੇ ਫਰੀਜ਼ ਕੀਤੇ ਹੋਏ ਨੇ, ਕਿੰਨੇ ਬਿਲੀਅਨ, ਕਦੇ 18 ਬਿਲੀਅਨ ਹੁੰਦਾ, ਕਦੇ 26 ਬਿਲੀਅਨ। ਉਹ ਜਿਹੜੇ ਈਰਾਨ ਦੇ ਪੈਸੇ ਸੀ ਉਸ ਵੇਲੇ ਦੇ ਸ਼ਾਹ ਆਫ ਈਰਾਨ ਨੇ ਈਰਾਨ ਲਈ ਹਥਿਆਰ ਖਰੀਦਣ ਦੇ ਲਈ ਅਮਰੀਕਾ ਨੂੰ ਦਿੱਤੇ ਸੀ, ਔਰ ਉਧਰੋਂ ਆਇਤੁੱਲਾ ਖਮੀਨੀ ਨੇ ਰੈਵੋਲੂਸ਼ਨ ਕਰ ਦਿੱਤਾ ਉਹਨੇ, ਔਰ ਇਹ ਸਾਰਿਆਂ ਨੂੰ ਰਿਲੀਜ਼ ਕੀਤਾ ਜਾਏਗਾ ਇਨ ਫੇਜ਼ਸ। ਇਹ ਅਮਰੀਕਾ ਦਾ ਕਹਿਣਾ ਜਿਉਂ-ਜਿਉਂ ਈਰਾਨ ਦੀ ਪਰਫਾਰਮੈਂਸ ਹੋਏਗੀ। ਪਰ ਇਸ ਸਾਰੇ ਦੇ ਵਿੱਚ ਜਿਹੜਾ ਗਲੋਬਲੀ ਤਾਂ ਇੱਕ ਪੋਜ਼ਿਟਿਵ ਨਾਲ ਦੀ ਨਾਲ ਜਿਉਂ ਹੀ ਇਸ ਸਮਝੌਤੇ ਦੇ ਉੱਤੇ ਡਿਜੀਟਲ ਦਸਤਖਤ ਦੀ ਗੱਲ ਆਈ, ਇਨ ਪਰਸਨ ਤਾਂ ਨਹੀਂ ਹੋਏ, ਇਨ ਪਰਸਨ ਮੋਸਟ ਲਾਈਕਲੀ ਆਉਣ ਵਾਲੇ ਦਿਨਾਂ ਦੇ ਵਿੱਚ ਜਨੇਵਾ ਦੇ ਵਿੱਚ ਹੋਣ ਦੀ ਲਾਈਨ ਹੈ। ਹਾਲਾਂਕਿ ਪਹਿਲਾਂ ਇਹ ਸੀ ਕਿ ਸੰਡੇ ਜਨੇਵਾ 'ਚ ਹੋਣਗੇ, ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਉਹਨਾਂ ਦੇ ਫੋਰਨ ਮਿਨਿਸਟਰ, ਹੋਮ ਮਿਨਿਸਟਰ ਸਭ ਦੇ ਵੀਜ਼ੇ ਰਾਤੋਂ ਰਾਤ ਲੱਗ ਗਏ ਸੀ ਕਿ ਉੱਥੇ ਜਾ ਕੇ ਉਹਨਾਂ ਨੇ ਹੋਸਟ ਕਰਨੇ। ਔਰ ਇਸ ਸਮਝੌਤੇ ਦਾ ਵੀ ਸਭ ਤੋਂ ਪਹਿਲਾਂ ਜਿਹੜਾ ਟਵੀਟ ਹੈ ਉਹ ਸ਼ਹਬਾਜ਼ ਸ਼ਰੀਫ ਨੇ ਕੀਤਾ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਕਿਉਂਕਿ ਜ਼ਾਹਰ ਹੈ ਵਿਚੋਲੇ ਦੇ ਤੌਰ ਤੇ ਪਾਕਿਸਤਾਨ ਨੇ ਇਨੀਸ਼ੀਏਟ ਕੀਤਾ ਸੀ। ਫਿਰ ਪ੍ਰੈਜ਼ੀਡੈਂਟ ਟਰੰਪ ਨੇ ਸ਼ਹਬਾਜ਼ ਸ਼ਰੀਫ ਦਾ ਉਹੀ ਟਵੀਟ ਜਿਹੜਾ ਹੈ ਰੀਟਵੀਟ ਕੀਤਾ। ਈਰਾਨ ਨੇ ਥੋੜਾ ਵਕਤ ਲਿਆ, ਈਰਾਨ ਦੀ ਅਜੇ ਵੀ ਕੌਸ਼ੀਅਸ ਅਪਰੋਚ ਹੈ, ਕਿਉਂਕਿ ਇਸ ਸਾਰੇ ਪੀਰੀਅਡ 'ਚ ਜਦੋਂ ਇਹ ਵੀ ਆ ਗਿਆ, ਟਰੰਪ ਨੇ ਐਲਾਨ ਵੀ ਕੀਤਾ ਸੀ ਵੀ ਵੀਕਐਂਡ ਤੇ ਦਸਤਖਤ ਹੋਣਗੇ। ਇਜ਼ਰਾਈਲ ਨੇ ਤਾਬੜਤੋੜ ਲਬਨਾਨ ਦੇ ਉੱਤੇ ਹਵਾਈ ਹਮਲੇ ਕੀਤੇ, ਇਹ ਕਹਿ ਕੇ ਜੀ ਹਿਜ਼ਬੁੱਲਾ ਨੇ ਜਿਹੜਾ ਉਹ ਡਰੋਨ ਅਟੈਕ ਕਰਤਾ ਜਾਂ ਫਲਾਣਾ ਕਰਤਾ। ਸੋ ਜਿਹੜਾ ਸਪੋਇਲਰ ਹੈ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਜ਼ਰਾਈਲ ਨੂੰ ਝਾੜਿਆ ਵੀ ਹੈ, ਇਹ ਵੀ ਕਿਹਾ ਕਿ ਵੀ ਮੇਰੀ ਵਜ੍ਹਾ ਕਰਕੇ ਇਜ਼ਰਾਈਲ ਹੋਣ ਚਾਹ ਨਹੀਂ ਤਾਂ 2 ਘੰਟੇ ਨਹੀਂ ਕੱਢਣੇ ਇਜ਼ਰਾਈਲ। ਨੇਤਨਯਾਹੂ ਬਾਰੇ ਵੀ ਕਿਹਾ ਵੀ ਇਹ ਖਰਾਬ ਆਦਮੀ ਹੈ, ਇਹ ਕੁਛ ਇਸ ਕਿਸਮ ਦੇ ਲਫ਼ਜ਼ ਨੇ, ਉਹ ਬਦਲਦੇ ਰਹਿੰਦੇ ਨੇ ਲਫ਼ਜ਼, ਨਾਲ ਹੀ ਕਹਿਣਗੇ ਮਾਈ ਫਰੈਂਡ, ਪਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਸਾਰੇ ਦੇ ਵਿੱਚ ਜਿਹੜਾ ਸਪੋਇਲਰ ਹੈ ਉਹ ਜਿਹੜਾ ਇਜ਼ਰਾਈਲ ਹੈ। ਔਰ ਟਰੰਪ ਸੇਜ਼ ਹੀ ਵਿਲ ਰਿਲੀਜ਼ ਟੈਕਸਟ ਆਫ ਇਰਾਨ ਐਗਰੀਮੈਂਟ ਸੂਨ ਐਂਡ ਮਾਈਟ ਰਿਸਾਈਟ ਇਟ ਬਿਫੋਰ ਕੈਮਰਾ। ਜਿਹੜੀ ਇੱਕ ਗੱਲ ਮੀਡੀਆ ਦੇ ਵਿੱਚ ਬਾਰ-ਬਾਰ ਹੋ ਰਹੀ ਸੀ ਕਿ ਵੀ ਗੱਲਾਂ ਸਾਰੀਆਂ ਹੋ ਰਹੀਆਂ ਮੈਮੋ ਆਫ ਅੰਡਰਸਟੈਂਡਿੰਗ ਦੀਆਂ, ਐਗਜ਼ੈਕਟ ਟੈਕਸਟ ਕੀ ਹੈ, ਤੇ ਉਹਨਾਂ ਨੇ ਟਰੰਪ ਨੇ ਕਿਹਾ ਵੀ ਬਹੁਤ ਜਲਦੀ ਜਿਹੜਾ ਮੈਂ ਇਸ ਸਾਰੇ ਨੂੰ ਪਬਲਿਕ ਹੀ ਨਹੀਂ ਕਰਾਂਗਾ ਮੀਡੀਆ ਸਾਹਮਣੇ, ਮੈਂ ਖੁਦ ਪੜਾਂਗਾ, ਉਹਨੂੰ ਰਿਸਾਈਟ ਕਰਾਂਗਾ। ਸੋ ਜ਼ਾਹਰ ਹੈ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਨੇਤਨਯਾਹੂ ਨੂੰ ਵਾਰਨਿੰਗ ਦਿੱਤੀ, ਵਿਦਆਊਟ ਮੀ देयर ਵੁੱਡ ਬੀ ਨੋ ਇਜ਼ਰਾਈਲ। ਇਹ ਟਰੰਪ ਨੇ ਕਿਹਾ ਵੀ ਜੇ ਮੈਂ ਨਾ ਹੁੰਦਾ ਜਾਂ ਮੈਂ ਨਾ ਹੋਵਾਂ ਤਾਂ ਕੋਈ ਇਜ਼ਰਾਈਲ ਐਗਜ਼ਿਸਟ ਹੀ ਨਹੀਂ ਕਰ, ਔਰ ਇਹ ਗੱਲ ਗਲਤ ਨਹੀਂ ਹੈ। ਔਰ ਇਸ ਸਾਰੇ ਚੋਂ ਜਿਹੜਾ ਟਰੰਪ ਸੇਜ਼ ਨੇਤਨਯਾਹੂ ਮਸਟ ਬੀ ਮੋਰ ਰਿਸਪੌਂਸਿਬਲ ਵਿਦ ਲਬਨਾਨ, ਸੁਜੈਸਟ ਸੀਰੀਆ ਹੈਂਡਲ ਹਿਜ਼ਬੁੱਲਾ ਇਸ਼ੂ। ਹੁਣ ਇਹਦੇ 'ਚ ਇਹ ਤਾਂ ਨਹੀਂ ਹੈ ਵੀ ਜਿਹੜੀ ਹੁਣ 47 ਸਾਲ ਦੀ ਕਨਫਰੰਟੇਸ਼ਨ ਈਰਾਨ ਦੇ ਨਾਲ, ਔਰ ਫਿਰ ਈਰਾਨ ਦੀਆਂ 3 ਪ੍ਰੌਕਸੀਜ਼, ਉਹ ਹਮਾਸ ਹੈ, ਹਿਜ਼ਬੁੱਲਾ ਹੈ, ਜਾਂ ਉਹ ਹੋਠੀ ਕੀ ਰਿਬੈਲਸ ਨੇ ਉਹਦੇ 'ਚ ਉਹਦੇ ਯਮਨ ਦੇ ਵਿੱਚ, ਕਿਉਂਕਿ ਡਾਇਰੈਕਟ ਤਾਂ ਕੋਈ ਈਰਾਨ ਦਾ ਬਾਰਡਰ ਨਹੀਂ ਲੱਗਦਾ ਇਜ਼ਰਾਈਲ ਨਾਲ, ਉਹ ਪਰ ਇਜ਼ਰਾਈਲ ਨੇ ਆਪਣੇ ਉਹ 3 ਪੱਠੇ ਰੱਖੇ ਹੋਏ ਨੇ ਜਿਨ੍ਹਾਂ ਨੂੰ ਸ਼ਾਬਾਸ਼ ਦੇ ਕੇ ਹਥਿਆਰ ਦੂਜੇ, ਕਿਉਂਕਿ ਇਹ ਜਿਹੜਾ ਇਜ਼ਰਾਈਲ ਦਾ ਫਲਸਤੀਨੀਆਂ ਦਾ ਦਮਨ ਹੈ, ਉਹਨਾਂ ਦੀ ਰਿਪਰੈਸ਼ਨ ਹੈ, ਉਹਨੂੰ ਕਾਊਂਟਰ ਕਰਨ ਦੇ ਲਈ, ਜਿਹਨੂੰ ਕਿ ਇਜ਼ਰਾਈਲ ਐਕਸਿਸ ਆਫ ਈਵਲ ਕਹਿੰਦਾ ਹੈ, ਉਹਨਾਂ 3 ਤਾਕਤਾਂ ਦਾ। ਸੋ ਇਹ ਜਿਹੜੇ ਬੜੇ ਪੋਜ਼ਿਟਿਵ ਐਨਾਲਿਸਟ ਵੀ ਨੇ, ਉਹਨਾਂ ਦਾ ਇਹ ਕਹਿਣਾ ਕਿ ਭਾਈ ਅਜੇ ਬੇਸ਼ੱਕ ਇਹ ਮੈਮੋ ਆਫ ਅੰਡਰਸਟੈਂਡਿੰਗ ਪੋਜ਼ਿਟਿਵ ਸਾਈਨ ਹੈ, ਅਮਰੀਕਾ ਰਾਹ ਲੱਭ ਰਿਹਾ ਇਸ ਚੋਂ ਨਿਕਲਣ ਦਾ। ਹੁਣ ਇਜ਼ਰਾਈਲ ਕਿਉਂਕਿ ਨੇਤਨਯਾਹੂ ਬਹੁਤ ਫਰਸਟ੍ਰੇਟਡ ਹੈ, ਇਹ ਸਾਰੇ ਜੇ ਕਿਸੇ ਦੀ ਡਿਫੀਟ ਹੋਈ ਹੈ ਤੇ ਇਜ਼ਰਾਈਲ ਦੇ ਏਜੰਡੇ ਦੀ ਹੋਈ ਹੈ, ਉਹਨੂੰ ਇਹ ਲੱਗਦਾ ਸੀ ਕਿ ਸਾਰੇ 'ਚ ਅਮਰੀਕਾ ਤੋਂ ਈਰਾਨ ਨੂੰ ਤਬਾਹ ਕਰਾਓ, ਫਿਰ ਤੁਰਕੀਆ ਨੂੰ, ਫਿਰ ਪਾਕਿਸਤਾਨ ਨੂੰ, ਤਾਂ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਡ੍ਰੀਮ ਹੈ ਕਿ ਫਰੋਮ ਨਾਈਲਸ ਰਿਵਰ ਟੂ ਦਾ ਜਿਹੜਾ ਜਾਰਡਨ ਤੱਕ ਜਿਹੜਾ ਉਹ ਸਾਰਾ ਇਸ ਨੂੰ ਅਸੀਂ ਕਾਬੂ 'ਚ ਕਰ ਲੈਣਾ। ਹਾਂ, ਹੁਣ ਇਹ ਸਾਰਿਆਂ ਨੂੰ ਸਮਝੌਤੇ ਦੇ ਨਾਲ ਜਿਹੜੇ 2 ਪ੍ਰੋਮੀਨੈਂਟ ਸੈਨੇਟਰ ਜਿਹੜੇ ਇਜ਼ਰਾਈਲ ਦਾ ਹੀ ਸਪੋਕਸਮੈਨ ਲੱਗਦੇ ਨੇ, ਉਹਨਾਂ ਦੇ ਵਿੱਚ ਲਿੰਡਜ਼ੀ ਗ੍ਰੈਮ ਸਾਊਥ ਕੈਰੋਲਾਈਨਾ ਦਾ, ਟੈਡ ਕਰੂਜ਼ ਟੈਕਸਸ। ਲਿੰਡਜ਼ੀ ਗ੍ਰੈਮ ਨੇ ਕਹਿ ਦਿੱਤਾ ਕਿ ਜੀ ਜਿਹੜਾ ਸਮਝੌਤਾ ਜਾਂ ਦੂਜਾ ਈਰਾਨ ਕਿਉਂਕਿ ਨਿਊਕਲੀਅਰ ਇਨਵੋਲਵ ਹੈ ਔਰ ਇਹਨੂੰ ਤਾਂ ਕਾਂਗਰਸ ਦੇ ਵਿੱਚ ਭੇਜਣਾ ਚਾਹੀਦਾ ਹੈ, ਕਾਂਗਰਸ ਦੀ ਅਪਰੂਵਲ ਚਾਹੀਦੀ ਹੈ। ਹਾਲਾਂਕਿ ਟਰੰਪ ਨੇ ਲਾਈਟਲੀ, ਕਿਉਂਕਿ ਟਰੰਪ G7 ਮੁਲਕਾਂ ਦੇ ਇਕੱਠ ਦੇ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਨੇ, ਉਹਨਾਂ ਨੇ ਕਿਹਾ ਯਸ ਜ਼ਰੂਰ ਕਾਂਗਰਸ ਨੂੰ ਜਾਏਗਾ, ਕਾਂਗਰਸ ਉਹੀ ਕਰੇਗੀ ਜੋ ਮੈਂ ਕਹਾਂਗਾ। ਸੋ ਮਤਲਬ ਇਹ ਹੈ ਵੀ ਅਜੇ ਵੀ ਇਜ਼ਰਾਈਲ ਡਾਇਰੈਕਟਲੀ ਤਾਂ ਹੁਣ ਕਰਨ ਦੇ ਸਮਰੱਥ ਨਹੀਂ ਹੈ, ਔਰ ਟਰੰਪ ਨੇ ਸਿੱਧਾ ਹੀ ਜਿਹੜਾ ਉਹ ਨੇਤਨਯਾਹੂ ਤੇ ਨਿਸ਼ਾਨਾ ਸਾਧਣਾ ਸ਼ੁਰੂ ਕੀਤਾ ਹੈ। ਪਰ ਜਿਹੜੀ ਜ਼ਾਓਨਿਸਟ ਲੌਬੀ ਵਿਦਨ ਅਮਰੀਕਾ ਹੈ, ਲਿੰਡਜ਼ੀ ਗ੍ਰੈਮ ਜਾਂ ਉਹ ਟੈਡ ਕਰੂਜ਼ ਵਰਗੇ, ਉਹ ਹੁਣ ਉਹਨਾਂ ਰਾਹੀਂ ਉਹ ਇਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਮੈਨੂੰ ਲੱਗਦਾ ਵੀ ਇਹ ਜਿਸ ਹੱਦ ਤੱਕ ਅੱਗੇ ਗਿਆ, ਔਰ ਉਸ ਦੇ ਵਿੱਚ ਜਿਹੜਾ ਇਜ਼ਰਾਈਲ ਦਾ ਇੱਕ ਸਪੋਕਸਮੈਨ ਨੇ ਕਿਹਾ ਜੀ
This is not unconditional surrender, Trump was promising. Former Israeli government spokesman on US Iran peace deal. ਉਹਨਾਂ ਨੇ ਕਿਹਾ ਜੀ ਟਰੰਪ ਨੇ ਤਾਂ ਕਿਹਾ ਸੀ ਕਿ ਵੀ ਅਸੀਂ ਜਿਹੜਾ ਹੈ ਉਹ ਅਨਕੰਡੀਸ਼ਨਲ ਸਰੈਂਡਰ ਲਵਾਂਗੇ ਨਾ, ਇਹ ਜਿਹੜਾ ਹੋਇਆ ਡੀਲ ਹੈ ਕੋਈ ਅਨਕੰਡੀਸ਼ਨਲ ਸਰੈਂਡਰ ਥੋੜੀ ਹੈ। ਹਾਲਾਂਕਿ ਇਹ ਸਾਰੇ ਸਮਝੌਤੇ ਦਾ UN ਚੀਫ ਵੈਲਕਮਸ ਅਨਾਉਂਸਮੈਂਟ ਆਫ ਪੀਸ ਡੀਲ ਬਿਟਵੀਨ US ਐਂਡ ਈਰਾਨ, ਔਰ ਇਹ ਜਿਹੜਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਕਿ ਭਾਵੇਂ ਸਮਝੌਤਾ ਹੋ ਗਿਆ ਪਰ ਜਿਹੜੀ ਜ਼ਮੀਨ ਅਸੀਂ ਲੈਬਨਾਨ ਦੇ ਵਿੱਚ ਕਬਜ਼ੇ 'ਚ ਲਈ ਹੈ ਔਰ ਸੀਰੀਆ 'ਚ ਕਬਜ਼ੇ 'ਚ ਲਈ ਹੈ, ਗਜ਼ਾ 'ਚ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ। ਚਾਈਨਾ ਨੇ ਵੀ ਜਿਹੜਾ ਇਸ ਨੂੰ ਵੈਲਕਮ ਕੀਤਾ ਔਰ ਉਹਨਾਂ ਨੇ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੂਜ਼ ਹੈ ਇਹ ਜਲਦੀ ਖੁੱਲ੍ਹਣੀ ਚਾਹੀਦੀ। ਹੁਣ ਇਸ ਦੇ ਉੱਤੇ ਅਜੇ ਮਿਸਟਰੀ ਹੈ ਕਿ ਸਟੇਟ ਆਫ ਹਾਰਮੂਜ਼ ਈਰਾਨ ਬਿਨਾਂ ਟੋਲ ਜਿਹੜਾ ਲੈਣ ਦਾ ਹੈ ਉਹ ਖੋਲ੍ਹੇਗਾ ਜਾਂ ਟੋਲ ਦੀ ਥਾਂ 'ਤੇ ਕੋਈ ਹੋਰ ਟੈਕਸ ਦਾ ਲਫ਼ਜ਼ ਦੇ ਕੇ ਪੈਸੇ ਇਕੱਠੇ ਕਰੇਗਾ। ਔਰ ਇਹ ਸਾਰੇ 'ਚ ਅਸੀਂ ਅਗੇਨ ਜਿਵੇਂ ਫਰਾਈਡੇ ਦੇ ਸ਼ੋਅ 'ਚ ਤੁਸੀਂ ਕਿਹਾ ਸੀ ਸ਼ਾਲਾ ਇਹ ਅਮਨ ਸਮਝੌਤਾ ਸਿਰੇ ਚੜ੍ਹੇ। ਹੁਣ ਮੈਮੋ ਆਫ ਅੰਡਰਸਟੈਂਡਿੰਗ ਹੋਇਆ ਜਿਹੜਾ ਭਾਵੇਂ ਡਿਜੀਟਲੀ ਦਸਤਖਤ ਹੋਏ ਨੇ ਪਰ ਗੱਲ ਅੱਗੇ ਵਧੀ ਹੈ, 60 ਦਿਨ ਦਾ ਟਾਈਮ ਹੈ। ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਪੋਜ਼ਿਟਿਵ ਹੀ ਰਹੇਗਾ। ਹੁਣ ਅਮਰੀਕਾ ਆਪਣੇ ਆਪ ਨੂੰ ਜਿਹੜਾ ਅੰਗਰੇਜ਼ੀ ਦਾ ਵਰਡ ਐਕਸਟ੍ਰੀਕੇਟ ਉਹਦੇ 'ਚੋਂ ਕੱਢ ਰਿਹਾ ਔਰ ਉਹਨੇ ਆਲਮੋਸਟ ਟਰੰਪ ਨੇ ਕੱਢ ਲੈਣਾ ਕਿਉਂਕਿ ਟਰੰਪ ਅਲਟੀਮੇਟਲੀ ਇਹ ਸਮਝਦਾ ਸੀ ਕਿ ਭਾਈ ਹੁਣ ਉਹਦੀ ਡੋਮੈਸਟਿਕ ਪਪੂਲੈਰਿਟੀ ਵੀ ਇਫੈਕਟ ਹੋ ਰਹੀ ਹੈ ਔਰ ਇਹ ਅਮਰੀਕਾ ਦੇ ਹਿੱਤ ਵਿੱਚ ਨਹੀਂ ਜਾ ਰਹੀ ਗੱਲ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਅੱਜ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जीओ, वाहिगुरु जी का खालसा वाहिगुरु जी की फतेह। सूरा सो पहचानिया जो लरै दीन के हेत, पुरजा पुरजा कट मरै कबहू न छाड़ै खेत। ऐसे महान संत सिपाही सूरबीर योधे बाबा बंदा सिंह जी बहादुर सिख कौम दे सब तो पहले सिख बादशाह, तिन्हां दा महान शहीदी दिहाड़ा हर साल की तरह ट्राई स्टेट के केंद्री अस्थान गुरुद्वारा साहिब सिख कल्चर सोसाइटी रिचमंड हिल न्यूयॉर्क विखे बड़ी शरधा भावना ते अदब सत्कार सहित गुरुद्वारा साहिब की समुची प्रबंधक कमेटी, सेवादारां दा सहयोग, समुचियां पंथक जथेबंदियां अते सेवा सोसाइटियां दे सहयोग, समुचियां संगतां दे सहयोग नाल बाबा बंदा सिंह बहादुर इंटरनेशनल सिख सोसाइटी न्यूयॉर्क के समुचे सेवादारां वालों बड़ी शरधा भावना अदब सत्कार सहित 26, 27 ਅਤੇ 28 जून ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸਰਵੀਅਰਸ। ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਈਰਾਨ ਅਮਨ ਸਮਝੌਤੇ ਵਿੱਚ ਪਾਕਿਸਤਾਨ ਅਤੇ ਕਤਰ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਵਿੱਚ ਤੁਰਕੀ ਅਤੇ ਸਾਊਦੀ ਅਰੇਬੀਆ ਦਾ ਵੀ ਕਾਫੀ ਹਾਂ ਪੱਖੀ ਰੋਲ ਹੈ। ਇਸ ਸਮਝੌਤੇ ਨੇ ਦੁਨੀਆ ਨੂੰ ਅੱਗੂ ਤਬਾਹੀ ਦੇ ਕੰਢੇ ਵੱਲ ਵਧਣ ਤੋਂ ਰੋਕਿਆ ਹੈ। ਅਸੀਂ ਸਮਝਦੇ ਹਾਂ ਕਿ ਸਾਲ 2026 ਦੇ ਨੋਬਲ ਅਮਨ ਪ੍ਰਾਈਜ਼ ਦੇ ਲਈ ਜਿਹੜੇ ਸਹੀ ਹੱਕਦਾਰ ਪਾਕਿਸਤਾਨ ਤੇ ਕਤਰ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪਹਿਲਾ ਸੀਜ਼ਫਾਇਰ ਬੇਸ਼ੱਕ ਉਹ ਇੱਕ ਟੈਂਪਰੇਰੀ ਸੀ, 40ਵੇਂ ਦਿਨ 28 ਫਰਵਰੀ ਨੂੰ ਜਦੋਂ ਅਮਰੀਕਾ ਇਜ਼ਰਾਈਲ ਨੇ ਈਰਾਨ ਦੇ ਉੱਤੇ ਧਾਵਾ ਬੋਲਿਆ ਔਰ ਖਮੀਨਾਈ ਉਹਨਾਂ ਦੇ ਜਿਹੜੇ ਪੇਸ਼ਵਾ ਮਜ਼ਹਬੀ ਵੀ ਔਰ ਸਿਆਸੀ ਵੀ ਉਹਨਾਂ ਸਮੇਤ 60 ਦੇ ਕਰੀਬ ਜਿਹੜੇ ਈਰਾਨ ਦੇ ਟੌਪ ਬਰਾਸ ਜਿਹੜੇ ਅੱਡ ਫੀਲਡਸ ਦੇ ਜਿਨ੍ਹਾਂ 'ਚ ਉਹਨਾਂ ਦੀ ਰੈਵੋਲੂਸ਼ਨਰੀ ਆਰਮੀ ਔਰ ਦੂਸਰਿਆਂ ਦੇ ਵੀ ਲੋਕ ਸੀ ਉਹ ਮਾਰੇ ਗਏ। ਔਰ ਜਿਹੜੀ ਹੋਪ ਇਜ਼ਰਾਈਲ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਦਵਾਈ ਸੀ ਆਪਣੇ ਮੋਸਾਦ ਦੇ ਏਜੰਟਾਂ ਰਾਹੀਂ ਵੀ, ਮੋਸਾਦ ਦੇ ਚੀਫ ਰਾਹੀਂ ਵੀ, ਜਿਹੜਾ ਆ ਕੇ ਵਾਈਟ ਹਾਊਸ 'ਚ ਰੁਕਿਆ ਕਿ ਜਿਉਂ ਹੀ ਇਹ ਅਟੈਕ ਹੋਇਆ ਔਰ ਟੌਪ ਲੀਡਰਸ਼ਿਪ ਇਹਨਾਂ ਦੀ ਗਈ ਔਰ ਈਰਾਨ ਖੇਰੂ ਹੋਏਗਾ, ਟੁਕੜੇ ਟੁਕੜੇ ਹੋਏਗਾ, ਰਿਬੈਲੀਅਨ ਹੋ ਜਾਏਗਾ, ਉੱਥੇ ਕੁਰਦ ਖੜੇ ਹੋ ਜਾਣਗੇ, ਉੱਥੇ ਬਲੋਚ ਖੜੇ ਹੋ ਜਾਣਗੇ, ਉੱਥੇ ਜਿਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ, ਦੇਖੋ ਕਿੰਨੇ ਵੱਡੇ ਪ੍ਰੋਟੈਸਟ ਹੋ ਰਹੇ ਸੀ। ਹਾਲਾਂਕਿ ਉਹ ਸਾਹਮਣੇ ਆ ਵੀ ਪ੍ਰੋਟੈਸਟ ਵੀ ਉਹ ਖੁਦ ਹੀ ਕਰਵਾ ਰਹੇ ਸੀ, ਉਹਨਾਂ ਜਿਹੜੀ ਵਾਇਲੈਂਸ ਕਰਵਾਈ ਇਹ ਵੀ ਉਹਨਾਂ ਨੇ ਕਰਵਾਈ, ਲੇਕਿਨ ਹੋਇਆ ਇਸ ਦੇ ਬਿਲਕੁਲ ਉਲਟ। ਰਾਦਰ ਜਿਹੜਾ ਇਰਾਨੀਅਨ ਰਜੀਮ ਜਿਹੜਾ ਆਪਣੀ ਸਖਤੀ ਕਰਕੇ ਜਾਂ ਆਪਣੀ ਫੇਲਿਅਰ ਕਰਕੇ ਜਿਹੜਾ ਲੋਕਾਂ ਦੇ ਵਿੱਚ ਆਪਣੀ ਪੋਪੂਲੈਰਿਟੀ ਗਵਾ ਚੁੱਕਾ ਸੀ, ਇਰਾਨੀ ਸਾਰੇ ਜਿਹੜੇ ਨੇ ਉਹ ਉਸ ਦੇ ਬਿਹਾਈਂਡ ਆ ਕੇ ਖਲੋ ਗਏ, ਉਸ ਨਾਲ ਖਲੋ ਗਏ। ਉੱਥੇ ਨਾ ਕੁਰਦਾਂ ਨੇ ਕੋਈ ਬਗਾਵਤ ਕੀਤੀ, ਨਾ ਬਲੋਚਾਂ ਨੇ, ਇਹਦੇ ਬਾਵਜੂਦ ਕਿ ਇੰਨਾ ਪੈਸਾ ਔਰ ਹਥਿਆਰ ਸੁੱਟੇ ਗਏ ਉਹ ਆਪਣੇ ਮੁਲਕ ਦੇ ਨਾਲ। ਔਰ ਇੱਥੇ ਇਹਨਾਂ ਨੇ ਟਪਲਾ ਖਾਧਾ, ਇਹ ਭੁੱਲ ਗਏ ਕਿ ਇਹ ਇਰਾਨੀ ਜਾਂ ਪਰਸ਼ੀਅਨ ਆਈਡੈਂਟੀਟੀ ਜਿਹੜੀ ਹੈ ਜਾਂ ਉਹਨਾਂ ਦੀ ਜਿਹੜੇ ਉਹ ਕਦੇ ਵੀ ਹਿਸਟਰੀ ਦੇ ਵਿੱਚ ਕਿਸੇ ਦੇ ਗੁਲਾਮ ਨਹੀਂ ਰਹੇ। ਠੀਕ ਹੈ, ਅੰਗਰੇਜ਼ਾਂ ਦੇ ਵੇਲੇ ਜਿਹੜੇ ਉਹ ਜਿਹੜੇ ਵਾਇਸਰਾਏ ਔਰ ਦੂਸਰਿਆਂ ਲਈ ਉਹਨਾਂ ਦੇ ਤੇਲ ਤੇ ਕਾਬੂ ਕਰ ਲਿਆ ਜਾਂ ਉਸ ਤਰੀਕੇ ਦਾ, ਈਵਨ ਵਰਲਡ ਵਾਰ ਵੇਲੇ ਵੀ ਈਰਾਨ ਦਾ ਨਿਊਟਰਲ ਸਟਾਂਸ ਸੀ। ਸੋ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਕਿਸੇ ਕੌਮ ਦੀ ਰੈਜ਼ੀਲੀਐਂਸ, ਉਸ ਦੀ ਹਿਸਟਰੀ, ਉਸ ਵਿਚਲਾ ਜਿਹੜੀ ਸਾਈਕੋ ਹਿਸਟਰੀ ਹੈ ਜਾਂ ਉਹਨਾਂ ਦੇ ਸਿਵਲਾਈਜੇਸ਼ਨਲ ਟ੍ਰੇਟ ਨੇ ਉਹਨਾਂ ਨੂੰ ਨਾ ਸਮਝੋ। ਜਿਵੇਂ ਇੰਡੀਅਨ ਸਿਸਟਮ ਨੇ ਜਦੋਂ ਜੂਨ 84 ਚ ਘੱਲੂਘਾਰਾ ਵਰਤਾਇਆ, ਦਰਬਾਰ ਸਾਹਿਬ ਅਕਾਲ ਤਖਤ ਤੇ ਹਮਲਾ ਕੀਤਾ, ਉਹਨਾਂ ਨੇ ਸਮਝਿਆ ਸੀ ਕਿ ਜੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ, ਇਹ ਉੱਠਣਗੇ ਹੀ ਨਹੀਂ ਇਹਨਾਂ ਦੇ। ਪਰ ਉਹਨਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹ ਕੌਮ ਹੈ ਜਿਹੜੀ ਜਿਸ ਨੂੰ ਇਹ ਪਤਾ ਹੈ ਕਿ ਵੀ 20 ਜਿਹਨੇ ਪਾਏ ਨੇ ਉਹਦੇ 21 ਤੋਂ ਪਾਉਣ ਵਾਲਿਆਂ ਦੀ 31 ਭਾਜੀ ਕਿਵੇਂ ਮੋੜਨੀ ਹੈ। ਔਰ ਇੰਦਰਾ ਗਾਂਧੀ ਔਰ ਜਨਰਲ ਵੈਦ ਅਜੇ ਵੀ ਜਾ ਕੇ ਜਿਹੜੇ ਨੇ ਉਹ ਨਰਕਾਂ ਦੇ ਵਿੱਚ, ਦੋਜ਼ਖ ਦੇ ਵਿੱਚ ਉਹਨਾਂ ਆਪਣੇ ਐਕਸਪਰਟਸ ਨੂੰ, ਐਡਵਾਈਜ਼ਰਸ ਨੂੰ, ਔਰ ਅਰੁਣ ਨਹਿਰੂ ਵਰਗੇ ਔਰ ਰਾਜੀਵ ਗਾਂਧੀ ਵਰਗੇ ਜਿਹੜੇ ਔਰ ਅਰੁਣ ਸਿੰਘ ਵਰਗੇ ਜਿਹੜੇ ਐਡਵਾਈਜ਼ਰ ਸੀ ਉਹਨਾਂ ਨੂੰ ਲਾਂਤਾਂ ਪਾਉਂਦੇ ਹੋਣਗੇ ਕਿ ਭਾਈ ਸਾਡੀ ਜ਼ਿੰਦਗੀ ਦੀ ਡੋਰ ਕਟਵਾ ਦਿੱਤੀ। ਔਰ ਅੱਜ 42 ਸਾਲਾਂ ਬਾਅਦ ਵੀ ਭਾਰਤੀ ਹਕੂਮਤ ਜਿਹੜੀ ਹੈ ਉਹਨਾਂ ਦੇ ਦੁਨੀਆ ਭਰ 'ਚ ਹਾਈ ਕਮਿਸ਼ਨ, ਐਮਬੈਸੀਆਂ, ਕੌਂਸੂਲੇਟ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਹੜਾ ਹੈ ਉਹ ਲੀਓ ਲਾਉਣ ਦੇ ਉੱਤੇ ਲੱਗੇ ਹੋਏ ਨੇ। ਇਹ ਹੈ ਜਦੋਂ ਕੋਈ, ਔਰ ਜਦੋਂ ਤੁਸੀਂ ਨਹੀਂ ਸਮਝਦੇ ਕਿਸੇ ਕੌਮ ਦਾ ਵਿਰਸਾ, ਉਸ ਦੀ ਲੈਗੇਸੀ, ਉਸ ਦੇ ਟ੍ਰੇਟ, ਉਸ ਵਿੱਚ ਜਿਹੜੀ ਉਸ 'ਚ ਭਰੀ ਹੋਈ ਅਣਖ ਔਰ ਗੈਰਤ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਈਰਾਨ ਨੇ ਠੀਕ ਆਪਣੇ ਸਿਵਲਾਈਜੇਸ਼ਨਲ ਟ੍ਰੇਟਸ ਦੇ ਮੁਤਾਬਕ ਰਿਸਪੌਂਡ ਕੀਤਾ। ਇਸ ਸਭ ਦੇ ਬਾਵਜੂਦ ਇਹੀ ਨਹੀਂ ਕਿ ਉਹਨਾਂ ਨੇ ਮਿਲੀਟੈਰੀਲੀ ਬਹੁਤ ਸਾਰਾ ਡੈਮੇਜ ਸਹਿਆ। ਸਭ ਤੋਂ ਵੱਡੀ ਗੱਲ ਉਹ ਜੰਗ ਦਾ ਫੀਲਡ ਹੋਏ, ਤੁਹਾਡਾ ਪੈਨਿਕ ਨਾ ਹੋਣਾ ਹੁੰਦਾ ਹੈ, ਤੁਹਾਡੀ ਲੀਡਰਸ਼ਿਪ ਦਾ ਜਿਹੜਾ ਹੈ ਉਹ ਇੰਟੈਕਟ ਹੋਣਾ ਹੁੰਦਾ ਹੈ। ਔਰ ਅਬਵ ਆਲ ਤੁਸੀਂ ਜਦੋਂ ਜੰਗ ਦੇ ਮੈਦਾਨ 'ਚੋਂ ਡਿਪਲੋਮੇਸੀ ਦੀ ਟੇਬਲ ਤੇ ਆਉਂਦੇ ਹੋ ਉਦੋਂ ਤੁਹਾਡੇ ਵਿਚਲੀ ਪੇਸ਼ੈਂਸ, ਔਰ ਕਿਉਂਕਿ ਡਿਪਲੋਮੇਸੀ 'ਚ ਤਾਂ ਤੁਸੀਂ ਗੱਲਬਾਤ ਪ੍ਰੋਲੋਂਗ ਵੀ ਹੋ ਰਹੀ ਹੈ, ਕਿਤੇ ਕੱਟੀ ਵੀ ਜਾ ਰਹੀ ਹੈ, ਕਾਊਂਟਰ ਹਮਲੇ ਵੀ ਹੋ ਰਹੇ ਨੇ, ਪ੍ਰੋਵੋਕੇਸ਼ਨ ਵੀ ਹੋ ਰਹੀ ਹੈ ਇਜ਼ਰਾਈਲ ਵੱਲੋਂ ਵੀ, ਅਮਰੀਕਾ ਵੱਲੋਂ ਵੀ। ਇਸ ਸਭ ਦੇ ਬਾਵਜੂਦ ਜਿਹੜਾ ਇੱਕ ਪਾਰਟ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਮੈਮੋ ਆਫ ਅੰਡਰਸਟੈਂਡਿੰਗ ਸੱਚਮੁੱਚ ਦੀ ਡੀਲ ਦੇ ਵਿੱਚ ਕਨਵਰਟ ਹੋਏਗਾ, ਈਰਾਨ ਇੱਕ ਰੀਜਨਲ ਪਾਵਰ ਦੇ ਤੌਰ ਤੇ ਹੀ ਨਹੀਂ, ਉਸ ਦੀ ਇਕਨੋਮੀ ਵੀ ਬੂਮ ਹੋਏਗੀ,
ਉਹ ਉਸ ਖਿੱਤੇ ਦੇ ਵਿੱਚ ਜਿਹੜੀਆਂ ਕਿਉਂਕਿ ਈਰਾਨ ਨੇ ਆਪਣੇ ਸਾਰੇ ਜਿਹੜੇ ਨੇਬਰ ਵੀ ਸੀ ਉਹਨਾਂ ਦੇ ਨਾਲ ਵੀ ਟੱਕਰ ਲਈ, ਜਿੱਥੇ ਜਿੱਥੇ ਅਮਰੀਕਾ ਦੇ ਬੇਸ ਸੀ। ਇਜ਼ਰਾਈਲ ਨੂੰ ਤਾਂ ਸਿੱਧਾ ਚੈਲੰਜ ਕੀਤਾ ਹੀ ਕੀਤਾ, ਪਹਿਲੀ ਵਾਰ ਉਹ ਤੈਲ ਅਵੀਵ ਹੋਏ ਔਰ ਜੈਰੂਸਲਮ ਹੋਏ ਜਾਂ ਦੂਜੇ ਹੋਏ, ਉਹਨਾਂ ਦੇ ਖਾਲੀ ਕਰਵਾਏ, ਇਜ਼ਰਾਈਲ ਵਾਲਿਆਂ ਨੂੰ ਆਪਣੇ ਇਲਾਕੇ ਖਾਲੀ ਕਰਨੇ ਪਏ। ਪਹਿਲੀ ਵਾਰ ਸੀ ਉਹਨਾਂ ਨੇ, ਇਹ ਪਹਿਲਾਂ ਵੀ 8 ਰੋਜ਼ਾ ਜੰਗ ਜਿਹੜੀ ਪਿਛਲੇ ਹੋਏ ਉਦੋਂ ਵੀ ਇਜ਼ਰਾਈਲ ਨੂੰ ਈਰਾਨ ਨੇ ਮੈਸੇਜ ਦਿੱਤਾ ਸੀ। ਪਰ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਈਰਾਨ ਦਾ ਕੱਦ ਹੋਰ ਵਧੇਗਾ, ਇਕਨੋਮਿਕਲੀ ਵੀ ਅੱਗੇ ਨੂੰ ਉਹ ਵਧੇਗਾ, ਔਰ ਇਹ ਸਾਰੀਆਂ ਇਹ ਜਿਹੜੀਆਂ ਸਟੇਟਾਂ ਨੇ ਗਲਫ ਸਟੇਟਸ, ਇਹ ਜਿਹੜੀਆਂ ਅਮਰੀਕਾ ਵੱਲ ਦੇਖਦੀਆਂ ਸੀ ਕਿ ਇਹ ਸਾਡਾ ਗਾਰਡੀਅਨ ਹੈ ਔਰ ਸਾਡਾ ਰੱਖ ਹੈ ਔਰ ਸਾਡਾ ਪ੍ਰੋਟੈਕਟਰ ਹੈ ਔਰ ਸਾਡਾ ਅੰਬਰੇਲਾ ਹੈ, ਉਹ ਸ਼ਾਇਦ ਹੁਣ ਇਵੇਂ ਦੀ ਥਾਂ ਤੇ ਉਹ ਈਰਾਨ ਵੱਲ ਜਿਹੜਾ ਉਹ ਕਦਮ, ਔਰ ਆਲਰੇਡੀ ਉਸ ਦੇ ਉੱਤੇ ਕੰਮ ਹੋ ਰਿਹਾ। ਉਹ UAE ਹੋਏ, ਕਤਰ ਹੋਏ, ਦੂਸਰੇ ਹੋਏ, ਸਾਊਦੀ ਅਰੇਬੀਆ ਨੇ ਵੀ ਇਹ ਸਾਰੇ ਦੇ ਵਿੱਚ ਦੇ ਬਾਵਜੂਦ ਕਿ ਜਿਹੜੀ ਹੈ ਇਨੀਸ਼ੀਅਲ ਹਮਲੇ ਦੇ ਵਿੱਚ ਸਾਊਦੀ ਅਰੇਬੀਆ ਦੇ ਬੇਸ ਵੀ ਸ਼ਾਮਲ ਸੀ, ਜਿਹੜੇ ਸਾਊਦੀ ਅਰੇਬੀਆ ਦੀ ਧਰਤੀ ਤੇ ਅਮਰੀਕਾ ਦੇ ਨੇ। ਲੇਕਿਨ ਮੈਂ ਸਮਝਦਾ ਵੀ ਸਾਊਦੀ ਅਰੇਬੀਆ ਨੇ ਵੀ ਬੜਾ ਮੈਚਿਓਰ ਔਰ ਜਿਹੜਾ ਗੰਭੀਰਤਾ ਦੇ ਨਾਲ ਇਸ ਸਾਰੇ ਨੂੰ ਡੀਲ ਕੀਤਾ। ਔਰ ਅਸੀਂ ਜਿਹੜਾ ਡਿਸਕਸ ਕਰ ਰਹੇ ਹਾਂ ਪਾਕਿਸਤਾਨ, ਉਹ ਪਾਕਿਸਤਾਨ ਜਿਹੜਾ ਜਿਸ ਨੂੰ ਭਾਰਤ ਨੇ ਇਹਨਾਂ ਲਗਾਤਾਰ 78-79 ਸਾਲਾਂ ਦੇ ਵਿੱਚ ਬਦਨਾਮ ਕਰਨ 'ਚ ਦੁਨੀਆ 'ਚ ਕੋਈ ਕਸਰ ਨਹੀਂ ਛੱਡੀ। ਐਪੀ ਸੈਂਟਰ ਆਫ ਟੈਰਰਿਜ਼ਮ, ਦਹਿਸ਼ਤਗਰਦੀ, ਉਹਨਾਂ ਦੇ ਉੱਤੇ ਫਾਈਨੈਂਸ਼ੀਅਲ ਰਿਸਟ੍ਰੇਨ ਜਿਹੜਾ IMF ਦੇ ਵਿੱਚ ਗ੍ਰੇ ਲਿਸਟ ਦੇ ਵਿੱਚ ਵੜਵਾ ਦੇਣਾ ਕਿ ਜੀ ਇਹ ਤਾਂ ਫਲਾਣਾ ਕਰ ਰਹੇ ਨੇ, ਢਿਮਕਾ ਕਰ ਰਹੇ ਨੇ। ਔਰ ਇਸ ਸਭ ਦੇ ਨਾਲ ਨਾਲ ਜਿਵੇਂ ਭਾਰਤ ਨੇ ਜਿਹੜਾ ਉਹ ਇੰਟਰਨੈਸ਼ਨਲੀ ਜਦੋਂ ਈਵਨ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਇਹਨਾਂ ਨੇ ਕੀਤਾ, ਪਾਕਿਸਤਾਨ ਨੇ 7-8-9 ਮਈ ਨੂੰ ਜਿਹੜਾ ਉਹ ਇਹਨਾਂ ਦਾ ਚੰਗਾ ਜਿਹੜਾ ਉਹ ਖਰਖਰਾ ਕੀਤਾ ਔਰ ਇਹਨਾਂ ਨੂੰ ਰਾਹ ਦੱਸਿਆ ਕਿ ਭਾਈ ਜੰਗ ਕਿਹਨੂੰ ਕਹਿੰਦੇ ਨੇ। ਔਰ ਉਸ ਤੋਂ ਬਾਅਦ ਉਹਨਾਂ ਦਾ 37 ਮੈਂਬਰਾਂ ਦਾ ਡੈਲੀਗੇਸ਼ਨ 40 ਮੁਲਕਾਂ ਦੇ ਵਿੱਚ ਘੁੰਮ ਰਿਹਾ ਹੈ, ਪਾਕਿਸਤਾਨ ਨੂੰ ਟੈਰਰਿਜ਼ਮ ਕਰ ਰਿਹਾ। ਪਰ ਇਹ ਸਾਰੇ ਪੀਰੀਅਡ ਦੇ ਵਿੱਚ ਜਿਉਂ ਹੀ 28 ਫਰਵਰੀ ਤੋਂ ਬਾਅਦ ਇਹ ਦੌਰਾ ਸ਼ੁਰੂ ਹੁੰਦਾ ਹੈ, ਲੜਾਈ ਅੱਗੇ ਵੱਧਦੀ ਹੈ। ਔਰ ਹੌਲੀ ਜੇ ਅਮਰੀਕਾ ਨੇ ਕਿਸੇ ਦੇ ਉੱਤੇ ਟਰਸਟ ਕੀਤਾ ਕਿ ਭਾਈ ਇਹ ਸਾਰੇ ਨੂੰ, ਕਿਉਂਕਿ ਬਹੁਤ ਜਲਦੀ ਅਮਰੀਕਾ ਨੂੰ ਇਹ ਲੱਗ ਗਿਆ ਕਿ ਬਈ ਇਹ ਅਸੀਂ ਫਸ ਗਏ ਹਾਂ। ਇਜ਼ਰਾਈਲ ਨੇ ਚਲਾਕੀ, ਜੋ ਉਹਨਾਂ ਦਾ ਗੋਲ ਸੀ ਰਜੀਮ ਚੇਂਜ ਫੜਨਾ, ਵੀ ਉਹਦੀ ਥਾਂ ਤੇ ਇਹ ਤਾਂ ਨੁਕਸਾਨ ਵੀ ਹੋ ਰਿਹਾ ਔਰ ਜੰਗੀ ਨੁਕਸਾਨ ਤਾਂ ਬੇਸ਼ੱਕ ਕੋਈ ਕੈਜੂਅਲਟੀਜ਼ ਤਾਂ ਜ਼ਿਆਦਾ ਨਹੀਂ ਨੇ, ਲੇਕਿਨ ਮਾਲੀ ਜਦੋਂ ਤੱਕ ਐਂਡ ਹੋਏਗਾ ਆਲਮੋਸਟ $2 ਬਿਲੀਅਨ ਐਵਰੀ ਡੇ। ਔਰ ਪਾਕਿਸਤਾਨ ਨੇ ਮੀਡੀਏਸ਼ਨ ਦਾ ਰਾਹ ਚੁਣਿਆ ਜਾਂ ਇਹਨੂੰ ਫੈਸਿਲਿਟੇਸ਼ਨ ਕਹਿ ਲਓ। ਨਤੀਜੇ ਦੇ ਤੌਰ ਤੇ ਪਹਿਲੀ ਗੁਫ਼ਤਗੂ ਜਿਹੜੀ ਹੈ ਇਹਨਾਂ ਦੇ ਨੁਮਾਇੰਦਿਆਂ ਦੇ ਵਿਚਾਲੇ, ਜਿਹਦੇ JD ਵੈਂਸ ਔਰ ਮਿਸਟਰ ਕੁਸ਼ਨਰ ਔਰ ਵਿਟਕੌਫ ਅਮਰੀਕਨ ਟੀਮ ਨੂੰ ਲੀਡ ਕਰ ਰਹੇ ਸੀ, ਈਰਾਨ ਦੀ 78-80 ਬੰਦਿਆਂ ਦੀ ਟੀਮ ਜਿਹੜੀ ਹੈ ਉਹ ਇਸਲਾਮਾਬਾਦ ਆਈ। ਪਰ ਉਹ ਸਾਰੇ ਚੋਂ ਜਿਹੜਾ ਉਹ ਕੋਈ ਬਹੁਤਾ ਕੁਛ ਤਾਂ ਨਹੀਂ ਨਿਕਲਿਆ, ਲੇਕਿਨ ਜੰਗਬੰਦੀ ਦਾ ਜਿਹੜਾ ਰਸਤਾ ਸੀ ਉਹ ਪੱਧਰਾ ਹੋਇਆ। ਔਰ 8 ਅਪ੍ਰੈਲ ਨੂੰ ਜਿਹੜੀ ਹੈ ਉਹ ਵਕਤੀ ਤੌਰ ਦੇ ਉੱਤੇ ਸੀਜ਼ ਫਾਇਰ ਹੋਇਆ, ਜਿਹੜਾ ਫਿਰ ਥੋੜਾ ਅੱਗੇ ਵੱਧਦਾ ਰਿਹਾ। ਵਾਇਲੇਸ਼ਨਸ ਵੀ ਹੁੰਦੀਆਂ ਰਹੀਆਂ। ਇਜ਼ਰਾਈਲ ਨੇ ਉਹ ਸਾਰਿਆਂ ਨੂੰ ਡਿਸਟਰੋਏ ਕਰਨ 'ਚ ਉਸ ਸ਼ਾਂਤੀ ਅਮਨ ਸਮਝੌਤੇ ਨੂੰ ਕੋਈ ਕਸਰ ਨਹੀਂ ਛੱਡੀ। ਪਰ ਪਾਕਿਸਤਾਨ ਦੇ ਸਿਵਿਲੀਅਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਜ਼ਾਹਰ ਹੈ ਆਸਿਮ ਮੁਨੀਰ ਜਾਂ ਆਰਮੀ ਐਸਟੈਬਲਿਸ਼ਮੈਂਟ ਮੋਰ ਪਾਵਰਫੁਲ ਹੈ, ਪਰ ਪਬਲਿਕ ਫੇਸ ਦੇ ਤੌਰ ਤੇ ਜਿਹੜਾ ਸ਼ਹਬਾਜ਼ ਸ਼ਰੀਫ, ਉਹ ਵੀ ਉਹ ਸਾਰੀ ਗੇਮ ਦਾ, ਉਹਨਾਂ ਦੇ ਫੋਰਨ ਮਿਨਿਸਟਰ, ਉਹਨਾਂ ਦੇ ਹੋਮ ਮਿਨਿਸਟਰ ਔਰ ਮਿਸਟਰ ਦਾਰ, ਮਿਸਟਰ ਨਕਵੀ, ਇਹ ਨਾਂ ਵੀ ਅਸੀਂ ਸੁਣੇ। ਫੀਲਡ ਮਾਰਸ਼ਲ ਆਸਿਮ ਮੁਨੀਰ ਖੁਦ ਈਰਾਨ 'ਚ ਗਏ ਔਰ ਉੱਥੇ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦਾ ਦਿਲ ਜਿੱਤਿਆ। ਜ਼ਾਹਰ ਹੈ ਕਿ ਉਹਨਾਂ ਦੇ ਲਈ, ਪਾਕਿਸਤਾਨ ਲਈ ਇਹ ਸੌਖਾ ਕੰਮ ਨਹੀਂ ਸੀ, ਕਿਉਂਕਿ ਈਰਾਨ ਔਰ ਸਾਊਦੀ ਅਰੇਬੀਆ ਦੀ ਹੌਸਟਿਲਿਟੀ ਏਜਿਸ ਪੁਰਾਣੀ ਹੈ ਔਰ ਸਾਊਦੀ ਅਰੇਬੀਆ ਪਾਕਿਸਤਾਨ ਦਾ ਜਿਹੜਾ ਉਹ ਫਾਈਨੈਂਸ਼ੀਅਲ ਸ਼ਾਹ ਵੀ ਹੈ, ਫਾਈਨੈਂਸ਼ੀਅਲ ਕ੍ਰਾਈਸਿਸ ਵੇਲੇ ਮਦਦ ਕਰਨ ਵਾਲਾ। ਫਿਰ ਜਿਹੜਾ ਜੇ ਸੁੰਨੀ ਸ਼ੀਆ ਇਸਲਾਮ ਦੇ ਹਵਾਲੇ ਨਾਲ ਗੱਲ ਕਰੀਏ, 15 ਤੋਂ 20% ਪਾਪੂਲੇਸ਼ਨ ਪਾਕਿਸਤਾਨ ਦੀ ਸ਼ੀਆ ਪਾਪੂਲੇਸ਼ਨ ਹੈ, ਈਰਾਨ ਦੇ ਨਾਲ ਬਾਰਡਰ ਲੱਗਦਾ ਹੈ। ਸੋ ਉਹਦੇ ਲਈ ਬੈਲੈਂਸ ਕਰਨਾ, ਔਰ ਜਿਵੇਂ ਪਾਕਿਸਤਾਨ ਦਾ ਪ੍ਰੋ ਅਮਰੀਕਾ ਸਟੈਂਸ ਵੀ ਹੈ, ਇਸ ਲਈ ਈਰਾਨ ਵੱਲੋਂ ਵੀ ਪਾਕਿਸਤਾਨ ਤੇ ਟਰਸਟ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਕਿ ਭਾਈ ਇਹ ਅਮਰੀਕਾ ਦੀ ਪ੍ਰੌਕਸੀ ਨੇ ਜਿਵੇਂ ਬਣਿਆ ਹੋਇਆ। ਪਰ ਲੇਕਿਨ ਇਸ ਸਾਰੇ 'ਚ ਪਾਕਿਸਤਾਨ ਨੇ ਜਿੱਥੇ ਸਾਊਦੀ ਅਰੇਬੀਆ ਦੀ ਔਰ ਤੁਰਕੀ ਦੀ ਮਦਦ ਲਈ, ਜ਼ਾਹਰ ਹੈ
ਚੀਨ ਦੇ ਨਾਲ ਵੀ, ਚੀਨ ਦੀ ਬੈਕਿੰਗ 2 ਵਾਰ ਉਹ ਚਾਈਨਾ ਵੀ ਗਏ। ਪਰ ਫਾਈਨਲ ਸਟੇਜ ਦੇ ਉੱਤੇ ਜੋ ਕਿ ਅੱਜ ਫਾਈਨੈਂਸ਼ੀਅਲ ਟਾਈਮਸ ਦੀ ਇੱਕ ਸਟੋਰੀ ਜਿਸ ਨੂੰ ਲੈ ਕੇ ਕੁਝ ਜਿਹੜੇ ਕ੍ਰਿਟੀਕਲ ਪਾਕਿਸਤਾਨੀ ਜਰਨਲਿਸਟ ਨੇ ਜਿਹੜੇ ਫੌਜ ਨਾਲ ਜਾਂ ਦੂਜੇ ਨਾਲ ਖਹਿੰਦੇ ਨੇ, ਉਹਨਾਂ ਨੇ ਤਾਂ ਪਾਕਿਸਤਾਨ ਨੂੰ ਰਾਦਰ ਰਿਡੀਕਿਊਲ ਦਾ ਸਬਜੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਇਹ ਤਾਂ ਹੁਣ ਜਿਹੜਾ ਫਾਈਨੈਂਸ਼ੀਅਲ ਟਾਈਮਸ ਨੇ ਵੀ ਕਹਿ ਦਿੱਤਾ ਹੈ ਕਿ ਬਈ ਹੁਣ ਉਹ ਜਿਹੜਾ ਫਾਈਨੈਂਸ਼ੀਅਲ ਟਾਈਮ ਦਾ ਆਰਟੀਕਲ ਹੈ ਹਾਊ ਦਾ US ਇਰਾਨ ਡੀਲ ਕੇਮ ਟੂਗੈਦਰ, ਉਸ ਦੇ ਵਿੱਚ ਜਿਹੜਾ ਆਰਟੀਕਲ ਦੇ ਵਿੱਚ ਇਹ ਇੱਕ ਪਾਰਟ ਹੈ ਕਿ ਵੀ ਇਹ ਜਦੋਂ ਨੈਗੋਸ਼ੀਏਸ਼ਨ ਸਟਾਲ ਹੋ ਗਈ, ਰੁਕ ਗਈ, ਦਾ ਆਰਟੀਕਲ ਨੋਟਸ that a Qatari delegation led by His Excellency Ali Al Thawadi, Minister at the Prime Minister's Office for Strategic Affairs, and Hamad Al Qubaisi secretly traveled to Tehran while Qatar worked closely with Pakistan, Egypt and Turkey। ਉਹਨੇ ਜਿਹੜੇ ਕ੍ਰਿਟਿਕ ਨੇ ਔਰ ਅੱਜ ਕੱਲ੍ਹ 'ਚ ਇੰਡੀਅਨ ਮੀਡੀਆ 'ਚ ਵੀ ਇਹ ਰੌਲਾ ਹੋਏਗਾ ਜੀ ਦੇਖੋ ਐਵੇਂ ਪਾਕਿਸਤਾਨ ਦਾ ਤਾਂ ਐਵੇਂ ਗੁੱਡਾ ਬਣ ਨਹੀਂ ਗਏ, ਅਸਲੀ ਕੰਮ ਤਾਂ ਜਿਹੜਾ ਕਤਰ ਨੇ ਕੀਤਾ। ਹੁਣ ਇਸ ਰਿਪੋਰਟ 'ਚ ਹੈ ਕਿ ਕਤਰ ਦੀ ਜਿਹੜੀ ਲਿਵਰੇਜ ਸੀ, ਉਹਦਾ ਐਕਸਪੀਰੀਅੰਸ ਡਿਪਲੋਮੈਟਿਕ ਤੇ ਡਿਪਲੋਮੇਸੀ ਦੇ ਵਰਲਡ 'ਚ ਕਿ ਉਹਨੇ ਹਮਾਸ ਨਾਲ ਵੀ ਗੱਲਬਾਤ ਕੀਤੀ, ਉਹ ਵੈਨਜ਼ੂਏਲਾ 'ਚ ਭਾਵੇਂ ਬਾਅਦ 'ਚ ਅਮਰੀਕਾ ਨੇ ਆਪਣਾ ਆਪਰੇਸ਼ਨ ਕੀਤਾ, ਇਹਦੇ ਵੀ ਗੱਲਬਾਤ 'ਚ ਜਿਹੜਾ ਸ਼ਾਮਲ ਸੀ। ਔਰ ਜਿਹੜਾ ਤਾਲਿਬਾਨ ਦੇ ਨਾਲ ਸਮਝੌਤਾ ਹੋਇਆ ਜਿਹਦੇ ਲਈ ਉਹਨਾਂ ਨੇ ਦੋਹਾ ਦੇ ਵਿੱਚ ਤਾਲਿਬਾਨ ਦਾ ਦਫ਼ਤਰ ਖੁਲਵਾਇਆ ਸੀ ਔਰ ਅਮਰੀਕਾ ਔਰ ਤਾਲਿਬਾਨ ਦੀ ਗੱਲਬਾਤ ਦੋਹਾ ਕਤਰ ਦੇ ਵਿੱਚ ਉਹਨਾਂ ਨੇ ਕਰਵਾਈ। ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਨੇ ਪਾਕਿਸਤਾਨੀਆਂ ਨੂੰ ਤਾਂ ਬਰੀਫ ਕੀਤਾ ਗਿਆ, ਫੇਸ ਆਫ ਦਾ ਪ੍ਰੋਸੈਸ ਸੀ, ਲੇਕਿਨ ਕਤਰ ਵਾਲਿਆਂ ਨੇ ਕੁਆਇਟਲੀ ਡਿਡ ਮੋਸਟ ਆਫ ਦਾ ਹੈਵੀ ਲਿਫਟਿੰਗ ਟੂ ਬ੍ਰਿਜ ਦਾ ਟੂ ਸਾਈਡਸ। ਹੁਣ ਜ਼ਾਹਰ ਹੈ ਵੀ ਪਹਿਲੀ ਗੱਲ ਤਾਂ ਇਹ ਫਾਈਨੈਂਸ਼ੀਅਲ ਟਾਈਮਸ ਦਾ ਆਰਟੀਕਲ ਕੋਈ ਅਲਟੀਮੇਟ ਟਰੂਥ ਨਹੀਂ ਹੈ, ਕੋਈ ਰੱਬੀ ਕਲਾਮ ਨਹੀਂ ਹੈ ਕਿ ਜੇ ਇਸ ਨੂੰ ਕਹੋ ਜੀ ਵਾਹ ਵਾਹ ਵਾਹ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਤਰ ਦਾ ਇੱਕ ਡਿਪਲੋਮੇਸੀ ਦੇ ਵਿੱਚ ਉਹ ਤਾਲਿਬਾਨ ਨਾਲ ਹੋਏ, ਵੈਨਜ਼ੂਏਲਾ ਹੋਏ, ਉਹਦਾ ਇੱਕ ਐਕਸਪੀਰੀਅੰਸਡ ਹੈ। ਤੇ ਜਦੋਂ ਤੁਸੀਂ ਜਿਸ ਲੈਵਲ ਦੇ ਉੱਤੇ ਗੱਲ ਕਰ ਰਹੇ ਹੋ ਉਹਦੇ 'ਚ ਜ਼ਾਹਰ ਹੈ ਕਿ ਕਿਸੇ ਫੇਜ਼ 'ਚ ਇੱਕ ਜਿਹੜੀ ਗੱਲਬਾਤ ਕਰਵਾ ਰਹੀ ਧਿਰ ਹੈ। ਮੇਨ ਤਾਂ ਜਦੋਂ ਇਹ ਮੈਮੋ ਆਫ ਅੰਡਰਸਟੈਂਡਿੰਗ ਹੁੰਦਾ ਵੀ ਹੈ ਔਰ ਜਿਹੜੇ ਡਿਜੀਟਲ ਦਸਤਖਤ ਹੋਏ ਨੇ, ਸਭ ਤੋਂ ਪਹਿਲਾਂ ਸ਼ਹਬਾਜ਼ ਸ਼ਰੀਫ ਨੇ ਇਸ ਨੂੰ ਜਿਹੜਾ ਟਵੀਟ ਕੀਤਾ, ਫਿਰ ਪ੍ਰੈਜ਼ੀਡੈਂਟ ਟਰੰਪ ਨੇ ਰੀਟਵੀਟ ਕੀਤਾ ਸ਼ਹਬਾਜ਼ ਸ਼ਰੀਫ ਤੇ। ਸੋ ਜ਼ਾਹਰ ਹੈ ਵੀ ਈਵਨ ਅਮਰੀਕਾ ਨੇ, ਹਾਲਾਂਕਿ ਅਮਰੀਕਾ ਹੀ ਰੀਡ ਕਰ ਰਿਹਾ ਸੀ ਇਸ ਪੱਖੋਂ, ਉਹਨਾਂ ਨੇ ਵੀ ਇਹ ਸਮਝਿਆ ਕਿ ਕ੍ਰੈਡਿਟ ਮਸਟ ਗੋ ਵੇਅਰ ਇਟ ਬਿਲੋਂਗਸ। ਬਿਲਕੁਲ ਕਿ ਵੀ ਪਾਕਿਸਤਾਨ ਦੇ ਲਈ ਇਸ ਸਾਰੇ ਦੇ ਵਿੱਚ ਸ਼ਾਮਲ ਹੋਣਾ ਸੌਖਾ ਨਹੀਂ ਸੀ। ਜਿਵੇਂ ਮੈਂ ਕਿਹਾ ਵੀ ਪਾਪੂਲੇਸ਼ਨ ਬੈਲੈਂਸ ਆਪਣੇ ਲੋਕਾਂ ਦਾ, ਫਿਰ ਮੈਜੋਰਿਟੀ ਪਾਕਿਸਤਾਨੀ ਹੋਣ ਜਾਂ ਮੁਸਲਮਾਨ ਕਿਤੇ ਵੀ, ਉਹਨਾਂ ਦਾ ਦਿਲ ਫਲਸਤੀਨੀਆਂ ਦੇ ਨਾਲ ਧੜਕਦਾ। ਔਰ ਇਸ ਸਾਰੇ ਦੇ ਵਿੱਚ ਜੇ ਸਾਰੀ ਫੇਲਿਅਰ ਫਲॉप ਜਾਂ ਦੂਸਰਾ ਹੁੰਦਾ ਜਾਂ ਈਰਾਨ ਹੀ ਗੁੱਸੇ 'ਚ ਆ ਕੇ ਸਾਊਦੀ ਅਰੇਬੀਆ ਨੂੰ ਟਾਰਗੇਟ ਕਰਦਾ ਹੈ। ਸਾਊਦੀ ਅਰੇਬੀਆ ਨਾਲ ਪਾਕਿਸਤਾਨ ਨੇ ਡਿਫੈਂਸ ਪੈਕਟ ਕੀਤਾ ਹੋਇਆ, ਕਿੰਨੇ ਹਜ਼ਾਰ ਪਾਕਿਸਤਾਨ ਦੇ ਫੌਜੀ ਵੀ ਉੱਥੇ ਜਾ ਕੇ ਉਹਨਾਂ ਨੇ ਤਾਇਨਾਤ ਕੀਤੇ, ਉੱਥੇ ਜਾ ਕੇ ਆਪਣੀਆਂ ਮਿਜ਼ਾਈਲਾਂ ਵੀ ਤਾਇਨਾਤ। ਸੋ ਉਹਨਾਂ ਪਾਕਿਸਤਾਨ ਦੇ ਲਈ ਇਹ ਟਾਈਟ ਰੋਪ ਵਾਕ ਨਾਲੋਂ ਵੀ ਜ਼ਿਆਦਾ ਟਾਈਟ ਰੋਪ ਵਾਕ ਸੀ, ਕਿਉਂਕਿ ਕੁਝ ਵੀ ਜਿਹੜਾ ਹੈ ਉਹ ਪਾਕਿਸਤਾਨ ਦੇ ਜਿਵੇਂ ਉਹ ਕਹੋ ਕਿ ਇੱਧਰ ਡਿੱਗਦੇ ਤਾਂ ਵੀ ਉੱਧਰ ਡਿੱਗਦੇ ਤਾਂ ਵੀ ਨੁਕਸਾਨ ਹੋਣਾ ਸੀ। ਪਰ ਤੁਸੀਂ ਉਸ ਨੁਕਸਾਨ ਨੂੰ ਉਠਾ ਕੇ ਜਦੋਂ ਇੱਕ ਅਮਨ ਕਾਇਮ ਕਰਨ ਦੇ ਵਿੱਚ ਜਿਹੜਾ ਡਿਜ਼ਾਸਟਰ, ਜੇ ਇਜ਼ਰਾਈਲ ਨਿਊਕਲੀਅਰ ਵੈਪਨ ਤੇ ਆ ਜਾਂਦਾ ਤਾਂ ਵੀ ਡਿਜ਼ਾਸਟਰ। ਈਰਾਨ ਦੇ ਕੋਲ ਕੀ ਹੈ, ਕਿਸੇ ਨੂੰ ਕੋਈ ਉਹ ਕਹਿੰਦਾ ਸੀ ਵੀ ਅਸੀਂ ਸਰਪ੍ਰਾਈਜ਼ ਦੇਵਾਂਗੇ, ਔਰ ਇੱਕ ਤਬਕੇ ਦਾ ਕਹਿਣਾ ਸੀ ਕਿ ਕਰੂਡ ਫਾਰਮ 'ਚ ਸਹੀ ਹੋ ਸਕਦਾ ਜਿਹੜਾ ਈਰਾਨ ਨੇ ਵੀ ਜਿਹੜਾ ਉਹ ਆਪਣਾ ਤਿਆਰ ਕੀਤਾ ਹੋਇਆ ਕੰਮ। ਦੂਸਰੇ ਪਾਸੇ ਇਹ ਸੀ ਕਿ ਜੇ ਈਰਾਨ ਡਿਫੀਟ ਵੱਲ ਜਾਏਗਾ ਜਾਂ ਦੂਸਰਾ ਹੋਏਗਾ ਤੇ ਚੀਨ ਔਰ ਰੂਸ ਚੁੱਪ ਕਰਕੇ ਨਹੀਂ ਬੈਠੇ ਰਹਿਣਗੇ। ਭਾਵੇਂ ਹਾਲਾਂਕਿ ਕਈਆਂ ਦਾ ਕਹਿਣਾ ਜੇ ਈਰਾਨ ਨੇ ਤਨੇ ਤਨਹਾ ਇਹ ਲੜਾਈ ਤਨੇ ਤਨਹਾ ਨਹੀਂ ਹੈ, ਭਾਵੇਂ ਚੀਨ ਨੇ ਕਿਸ ਲੈਵਲ ਦੀ ਮਦਦ ਕੀਤੀ, ਰੂਸ ਨੇ ਕਿਸ ਲੈਵਲ ਲੜੇ, ਕ੍ਰੈਡਿਟ ਈਰਾਨ ਨੂੰ ਜਾਂਦਾ। ਲੇਕਿਨ ਅਮਰੀਕਾ ਨੂੰ ਵੀ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਿਹੜੀ ਜੇ ਫਰਦਰ ਇਹ ਜੰਗ ਐਕਸਪੈਂਡ ਹੁੰਦੀ ਹੈ ਤੇ ਚੀਨ ਔਰ ਰੂਸ ਦੀ ਜਿਹੜੇ ਉਹ ਨਿਊਟਰਲ ਬਾਪੂ ਦੇ ਬਾਂਦਰ ਬਣ ਕੇ ਬੈਠੇ ਹੋਏ ਨੇ, ਇੱਕ ਨੇ ਮੂੰਹ ਤੇ ਹੱਥ ਰੱਖਿਆ, ਇੱਕ ਨੇ ਕੰਨਾਂ ਤੇ ਰੱਖਿਆ, ਇੱਕ ਨੇ ਅੱਖ ਤੇ ਰੱਖਿਆ, ਇਵੇਂ ਨਹੀਂ ਹੋਣਾ। ਅਲਟੀਮੇਟਲੀ ਉਹਨਾਂ ਦੇ ਇੰਟਰਸਟ ਹੈ, ਉਹਨਾਂ ਦਾ ਚਾਈਨਾ ਦਾ 30-35% ਆਇਲ ਉੱਥੋਂ ਅੱਧੀ ਭਾਅ ਦੇ ਉੱਤੇ ਸਸਤਾ ਈਰਾਨ ਤੋਂ ਲੈਂਦੇ ਨੇ ਉਹ ਸਾਰੇ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਪਾਕਿਸਤਾਨ ਦਾ ਰੋਲ ਹੈ, ਇਹਦੇ ਬਾਵਜੂਦ ਇੰਡੀਅਨਸ ਕੀ ਕਹਿੰਦੇ ਨੇ ਉਹ ਤਾਂ ਜੇ ਹੁਣ ਇੰਡੀਆ ਨੇ ਵੀ ਵੈਲਕਮ ਕੀਤਾ, ਪਰ ਤੁਸੀਂ ਦੇਖੋ ਇੰਨੇ ਡਿਸਗ੍ਰੇਸਡ ਲੋਕ ਨੇ ਕਿ ਵੀ ਤੁਸੀਂ ਕ੍ਰੈਡਿਟ ਦੇ ਦਿਓ। ਜੇ ਤੁਸੀਂ ਸੱਚਮੁੱਚ ਹੀ ਇੱਕ ਗੁਆਂਢੀ ਵਾਲਾ ਵੀ ਰਵੱਈਆ ਰੱਖੋ ਤੇ ਤਾਰੀਫ ਕਰ ਦਿਓ, ਉਹਨਾਂ ਨੂੰ ਕਹੋ ਜੀ ਦੂਜਾ। ਪਰ ਉਹਨਾਂ ਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਵੀ ਅਸੀਂ ਜਿਸ ਮੁਲਕ ਨੂੰ ਟੈਰਰਿਸਟ ਬਣਾਉਣ ਤੁਰੇ ਸੀ
ਉਹ ਕਿੱਥੇ ਪਹੁੰਚ ਗਿਆ। ਔਰ ਹਾਲਾਂਕਿ ਬੜਾ ਉਹ ਪ੍ਰੋ ਇੰਡੀਆ ਹੈ। ਵੁਡਰੋ ਵਿਲਸਨ ਇੰਟਰਨੈਸ਼ਨਲ ਸੈਂਟਰ ਫਾਰ ਸਕਾਲਰਸ ਸਾਊਥ ਏਸ਼ੀਆ ਦਾ ਡਾਇਰੈਕਟਰ ਹੈ ਮਾਈਕਲ ਕੁਗਲਮੈਨ। ਇਹ ਹਮੇਸ਼ਾ ਪ੍ਰੋ ਇੰਡੀਆ ਗੱਲਾਂ ਕਰਦਾ ਹੈ। ਉਹਨੇ ਵੀ ਕਿਹਾ ਕਿ ਅਮਰੀਕਾ ਈਰਾਨ ਡੀਲ 'ਚ ਪਾਕਿਸਤਾਨ ਦਾ ਜਿਹੜਾ ਰੋਲ ਹੈ ਉਹਨੇ ਮਿਡਲ ਈਸਟ ਦੇ ਵਿੱਚ ਪਾਕਿਸਤਾਨ ਦੀ ਹਾਲਤ ਨੂੰ ਬਹੁਤ ਮਜ਼ਬੂਤ ਕੀਤਾ ਹੈ। ਔਰ ਭਾਰਤ ਦੀ ਜਿਹੜੀ ਉਹਦੇ ਨਾਲ ਸਟ੍ਰੈਟੇਜਿਕ ਦੁਸ਼ਮਣੀ ਹੈ ਉਸ ਦੇ ਵਿੱਚ ਹੁਣ ਪਾਕਿਸਤਾਨ ਦੀ बढ़त होएगी क्योंकि पाकिस्तान ने इस दे नाल अपना उच्चा मुकाम हासिल किया। उन्हें कहा कि भी इस डील में अमरीका और ईरान दे विच करवाउण च पाकिस्तान दीयां कोशिशां भारत दे जिहड़ा जे कंपैरिजन च देखिए भारत बिल्कुल ही आइसोलेट होकर खुंजे लग गया। उन्होंने कहा मिडल ईस्ट दोनों देशों के लिए अहमियत वाला है, भारत लिए भी पाकिस्तान लिए भी, क्योंकि एनर्जी इन्वेस्टमेंट और पोलिटिकल सोर्स है। और इस समझौते का मतलब है कि भारत को इस इलाके च पाकिस्तान की वधी हुई हैसीयत का मुकाबला करना पेगा, कुगलमैन कह रहे। और ये जोड़े ने उन्होंने कहा कि भी जोड़ा पाकिस्तान है उस हुण जोड़े वड्डे खिडारी ने मिडल ईस्ट के और दूजे एक अहम पावर ब्रोकर तो एक नैट सिक्योरिटी प्रोवाइडर के तौर पर देखण लग गए ने। और घरेलू ताकत भी पाकिस्तान की वधेगी। ईवन ਜਿਹੜੇ ਉਹਨਾਂ ਦੇ ਜਰਨਲਿਸਟ ਨੇ ਇੰਡੀਆ ਦੇ ਕਲੋਲ ਭੱਟਾਚਾਰੀ ਹੈ ਜਾਂ ਐਕਸ ਉਹਨਾਂ ਦੀ ਡਿਪਲੋਮੈਟ ਹੈ ਔਰ ਨਿਰੂਪਮਾ ਮੈਨਨ, ਉਹਨਾਂ ਨੇ ਵੀ BBC ਦੇ ਨਾਲ ਗੱਲਬਾਤ ਕਿਹਾ ਕਿ ਜਿਹੜਾ ਭਾਰਤ ਦੀ ਕਈ ਦਹਾਈਆਂ ਦੀ ਕਮਾਈ ਸੀ ਪਾਕਿਸਤਾਨ ਨੂੰ ਆਈਸੋਲੇਟ ਕਰਨ ਦੀ ਉਹ ਇਸ ਸਾਰੇ ਦੇ ਨਾਲ ਜਿਹੜੀ ਆ ਉਡਪੁੱਡ ਗਈ ਹੈ। ਔਰ ਪਾਕਿਸਤਾਨ ਦਾ ਰੁਤਬਾ ਇੰਟਰਨੈਸ਼ਨਲੀ ਬਹੁਤ ਅਪ ਗਿਆ। ਈਵਨ ਭਾਰਤੀ ਆਪੋਜੀਸ਼ਨ ਪਾਰਟੀ ਕਾਂਗਰਸ ਦੇ ਸਪੋਕਸਪਰਸਨ ਨੇ ਕਿਹਾ ਕਿ ਭਾਈ ਇਹ ਜਿਹੜਾ BJP ਦੀ ਅਗਵਾਈ ਦੇ ਵਿੱਚ ਸਾਡਾ ਡਿਪਲੋਮੈਟਿਕ ਬੇੜਾ ਗਰਕ ਹੋਇਆ ਔਰ ਇਹ ਜਿਹੜਾ ਨਵਾਂ ਵਰਲਡ ਆਰਡਰ ਹੈ ਜਿਹਦੇ ਵਿੱਚ ਭਾਰਤ ਬਿਲਕੁਲ ਪਾਸੇ ਲੱਗਾ ਔਰ ਪਾਕਿਸਤਾਨ ਜਿਹੜਾ ਉਸ ਦਾ ਜਿਹੜਾ ਸਿਤਾਰਾ ਹੋਰ ਵੀ ਬੁਲੰਦ ਹੋਇਆ। ਸੋ ਇਸ ਸਾਰੇ 'ਚ ਉਹਨਾਂ ਨੇ ਤਾਂ ਸ਼ਰੀਕਾਂ ਵਾਂਗੇ ਆਪਣਾ ਜਿਹੜਾ ਉਹ ਰੋਣ ਧੋਣ ਕਰਨਾ ਹੀ ਹੈ। ਅਸੀਂ ਇਹ ਸਮਝਦੇ ਹਾਂ ਨਿਊਟਰਲੀ ਜਦੋਂ ਈਵਨ ਪਹਿਲਾ ਸੀਜ਼ਫਾਇਰ ਵੀ ਪਾਕਿਸਤਾਨ ਦੀ ਐਫਰਟ ਦੇ ਨਾਲ ਸੰਭਵ ਹੋਇਆ ਸੀ ਉਦੋਂ ਵੀ ਸਿੱਖ ਲੀਡਰਸ਼ਿਪ ਨੇ ਇਨਕਲੂਡਿੰਗ ਸਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਦਾ ਹੱਕਦਾਰ ਹੈ। ਅਸੀਂ ਸਮਝਦੇ ਹਾਂ ਕਿ ਜੇ ਹੁਣ ਈਵਨ ਜਿਹੜਾ ਉਹ ਕਤਰ ਦੇ ਰੂਲ ਜਿਹੜਾ ਫਾਈਨਲ ਸਟੇਜ ਤੇ ਵੀ ਹੁੰਦਾ ਹੈ, ਜੇ ਈਵਨ ਟੂਗੈਦਰ ਦੋਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਜਾਂ ਦੋਨਾਂ ਨੂੰ ਇਹ ਇਨਾਮ ਦਿੱਤਾ ਜਾਂਦਾ ਤੇ ਠੀਕ ਚੋਇਸ ਹੋਏਗੀ। ਕਿਉਂਕਿ ਬਹੁਤਿਆਂ ਨੂੰ ਸ਼ਾਇਦ ਯਾਦ ਹੋਏਗਾ ਕਿ ਔਸਲੋ ਅਕੋਰਡ ਜਿਹੜਾ ਫਲਸਤੀਨੀਆਂ ਦੇ ਮਾਮਲੇ ਜਿਹਨੂੰ ਇਜ਼ਰਾਈਲ ਨੇ ਉਡਾ ਦਿੱਤਾ, ਉਸ ਦੇ ਜਿਹੜੇ ਨੇ ਤੁਹਮ ਉਡਾ ਦਿੱਤੇ, ਉਹ ਪ੍ਰਾਈਮ ਮਿਨਿਸਟਰ ਐਰਿਨ ਜਿਹੜਾ ਇਜ਼ਰਾਈਲ ਦਾ ਔਰ ਫਲਸਤੀਨ ਦਾ ਯਾਸਰ ਅਰਾਫਾਤ ਦੇ ਵਿਚਾਲੇ ਹੋਇਆ ਸੀ ਔਸਲੋ ਅਕੋਰਡ ਨਾਰਵੇ ਦੇ ਵਿੱਚ, ਜਿਹੜਾ ਉਸ ਤੋਂ ਬਾਅਦ ਦੋਨਾਂ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਸੀ। ਹਾਲਾਂਕਿ ਵੱਖਰੀ ਕਹਾਣੀ ਹੈ ਵੀ ਇਜ਼ਰਾਈਲ ਨੇ ਉਸ ਦੀ ਨੂੰ ਜਿਹੜਾ ਉਹਦਾ ਵੀ ਮਰਡਰ ਹੋਇਆ ਔਰ ਐਰੀਅਲ ਦਾ ਵੀ, ਔਰ ਬਾਅਦ ਦੇ ਵਿੱਚ ਇਹਨੂੰ ਯਾਸਰ ਅਰਾਫਾਤ ਨੂੰ ਵੀ ਸਲੋ ਪੋਇਜ਼ਨਿੰਗ ਦੇ ਨਾਲ ਹੀ ਮਾਰਿਆ ਗਿਆ। ਪਰ ਅਸੀਂ ਸਮਝਦੇ ਹਾਂ ਵੀ ਹੁਣ ਦਾ ਜਿਹੜਾ ਇਹਨਾਂ ਦਾ ਰੋਲ ਹੈ ਪਾਕਿਸਤਾਨ ਦਾ ਵੀ ਔਰ ਕਤਰ ਦਾ ਵੀ, ਇਹ ਵਰਥ ਨੋਬਲ ਪੀਸ ਪ੍ਰਾਈਜ਼ ਹੈ। ਔਰ ਇਸ ਸਾਲ ਦਾ ਜਿਹੜਾ ਇਹ ਠੀਕ ਹੈ ਵੀ ਪ੍ਰੋਸੈਸ ਹੋਏਗੀ, ਹੋ ਸਕਦਾ ਅੱਪਰ ਲੈਵਲ ਤੇ ਉਹਨਾਂ ਨੂੰ ਕੋਈ ਮੁਲਕ ਹੀ ਨੋਮੀਨੇਟ ਕਰਨ। ਹਾਲਾਂਕਿ ਜਿਵੇਂ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੇ ਖੁਦ ਜਿਹੜਾ ਉਹ ਨੋਮੀਨੇਟ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਨੂੰ, ਉਹ ਸਾਰੇ ਦੇ ਲਈ ਜਿਹੜਾ ਕਿ ਇੰਡੀਆ ਪਾਕਿਸਤਾਨ ਜੰਗ ਲੁਕਵਾਇਆ ਸੀ। ਪਰ ਇਸ ਵੇਲੇ ਰੀਅਲ ਜੇ ਕਹਿਣਾ ਹੋਇਆ ਹਕੀਕਤ ਦੇ ਵਿੱਚ ਤੇ ਪਾਕਿਸਤਾਨ ਔਰ ਕਤਰ ਇਸ ਦੇ ਹੱਕਦਾਰ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ।
ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ। ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਐਸੇ ਮਹਾਨ ਸੰਤ ਸਿਪਾਹੀ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ, ਸਿੱਖ ਕੌਮ ਦੇ ਸਭ ਤੋਂ ਪਹਿਲੇ ਸਿੱਖ ਬਾਦਸ਼ਾਹ, ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ 26, 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਨੂੰ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਦਿਨੀ ਅਕਾਲ ਤਖਤ ਸਾਹਿਬ ਤੋਂ ਭਗਵੰਤ ਮਾਨ ਨੂੰ ਪੰਥ ਦੋਖੀ ਅਤੇ ਖਾਲਸੇ ਦਾ ਦੁਸ਼ਮਣ ਐਲਾਨਿਆ ਗਿਆ ਹੈ। ਭਾਵੇਂ ਭਗਵੰਤ ਮਾਨ ਆਪਣੇ ਗੈਰ ਸਿੱਖ ਵਰਤਾਰੇ ਲਈ ਇਸ ਸਜ਼ਾ ਦਾ ਹੱਕਦਾਰ ਹੈ, ਪਰ ਸਮੇਂ-ਸਮੇਂ ਪੰਥ ਨੂੰ ਅੱਡ-ਅੱਡ ਖੇਤਰਾਂ ਵਿੱਚ ਦਿੱਤੇ ਜਾ ਰਹੇ ਚੈਲੰਜ ਸਾਡੀ ਗੁਲਾਮੀ ਦੀ ਵਜ੍ਹਾ ਕਰਕੇ ਹਨ। 1982 ਤੋਂ 1984 ਤੱਕ ਚੱਲੇ ਧਰਮ ਯੁੱਧ ਮੋਰਚੇ ਤੋਂ ਬਾਅਦ ਪਿਛਲੇ 42 ਸਾਲਾਂ ਵਿੱਚ ਸਿੱਖ ਹੱਕਾਂ ਲਈ ਕੋਈ ਵੀ ਮੋਰਚਾ ਅਕਾਲ ਤਖਤ ਸਾਹਿਬ ਤੋਂ ਨਹੀਂ ਲਾਇਆ ਗਿਆ। ਸੋ ਹੱਥ ਰੱਸਾ ਸਿਰੇ ਤੇ ਗੰਢ। ਇਹ ਮੌਕਾ ਹੈ ਕਿ ਸਿੱਖ ਕੌਮ ਨੂੰ ਘਟੀਆ ਸਿਆਸੀ ਦਾ ਪੇਚਾਂ ਦੀ ਥਾਂ, ਉਲਝਾਣ ਦੀ ਥਾਂ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਖਾਲਸਾ ਦੀ ਆਜ਼ਾਦੀ ਲਈ ਮੋਰਚਾ ਲਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਤਖਤ ਅਕਾਲ ਦੀ ਗੱਲ ਕਰਦੇ ਹਾਂ, ਜਿਹੜਾ ਜ਼ਾਹਰ ਹੈ 6ਵੇਂ ਪਾਤਸ਼ਾਹ ਨੇ ਉਸ ਵੇਲੇ ਦੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਸਥਾਪਿਤ ਕੀਤਾ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸ਼ੁਰੂ ਦੇ ਵਿੱਚ ਸਾਡੇ ਪ੍ਰਾਚੀਨ ਸੋਰਸਿਸ 'ਚ ਇਸ ਦਾ ਨਾਂ ਅਕਾਲ ਬੁੰਗਾ ਮਿਲਦਾ। ਅਕਾਲ, ਕਾਲ ਅਸੀਂ ਮੌਤ ਨੂੰ ਕਹਿੰਦੇ ਹਾਂ, ਅਕਾਲ ਜਿਹੜਾ ਨਾ ਮਰਨ ਵਾਲਾ ਹੈ, ਥਰੋਨ ਆਫ ਦਾ ਇਮੋਰਟਲ। ਔਰ ਇਸ 'ਚ ਜਿਹੜਾ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਇਸ ਤਖਤ ਦੀ ਸਥਾਪਨਾ ਦਾ ਇਤਿਹਾਸ ਦੇਖਦੇ ਹਾਂ ਤੇ ਸਾਡੇ ਸਾਧਨ ਦੱਸਦੇ ਨੇ ਕਿ ਨਹੀਂ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਇਹ ਬਾਬਾ ਬੁੱਢਾ ਜੀ ਇੱਟਾਂ ਫੜਾਉਂਦੇ ਨੇ, ਭਾਈ ਗੁਰਦਾਸ ਜੀ ਗਾਰਾ ਤਿਆਰ ਕਰਦੇ ਨੇ, ਔਰ ਉਸ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਰੱਖਦੇ ਨੇ। ਔਰ ਜ਼ਾਹਰ ਹੈ ਅਕਾਲ ਤਖਤ ਦੀ ਉਸ ਬੇਸ਼ੱਕ ਸ਼ੁਰੂ ਦੇ ਵਿੱਚ ਇੱਕ ਥੜਾ ਰੂਪ ਦੇ ਵਿੱਚ ਉਸ ਦੀ ਸਥਾਪਨਾ ਹੁੰਦੀ ਹੈ, ਬਾਅਦ ਦੇ ਵਿੱਚ ਉਸ ਦੀ ਜਿਹੜੀਆਂ ਇਮਾਰਤ ਸਾਜ਼ੀ ਹੁੰਦੀ ਹੈ ਸਿੱਖ ਰਾਜ ਦੇ ਵੇਲੇ, ਉਹ 3 ਮੰਜ਼ਿਲਾਂ ਤੱਕ ਜਾਂਦਾ ਹੈ। ਹਰੀ ਸਿੰਘ ਨਲੂਆ ਵੱਲੋਂ ਉੱਪਰਲੀ ਮੰਜ਼ਿਲ ਬਣਾਈ ਜਾਂਦੀ ਹੈ। ਔਰ 18ਵੀਂ ਸਦੀ ਦੇ ਵਿੱਚ ਜਦੋਂ ਅਸੀਂ ਤਬਾਹੀ ਦੇਖਦੇ ਹਾਂ ਦਰਬਾਰ ਸਾਹਿਬ ਅਕਾਲ ਤਖਤ ਅਬਦਾਲੀ ਵੱਲੋਂ
ਉਹਦਾ ਮੁੰਡਾ ਤੈਮੂਰ ਜਾਂ ਫਿਰ ਸ਼ਾਹਜਹਾਨ, ਉਸ ਤੋਂ ਬਾਅਦ ਉਹਨੂੰ ਦੁਬਾਰਾ ਬਣਾਇਆ ਜਾਂਦਾ ਹੈ। ਲੇਕਿਨ ਇੱਕ ਗੱਲ ਜਿਹੜੀ ਅਕਾਲ ਤਖਤ ਮਹਿਜ਼ ਇੱਕ ਇਮਾਰਤ ਦਾ ਨਾਂ ਨਹੀਂ ਹੈ, ਅਕਾਲ ਤਖਤ ਉਸ ਕਨਸੈਪਟ ਦਾ ਨਾਂ ਹੈ, ਉਸ ਸਿਧਾਂਤ ਦਾ ਨਾਂ ਹੈ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਸੀ, ਜਿਹੜਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦੇ, ਕਿ ਉਸ ਸੱਚ ਹੱਕ ਇਨਸਾਫ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਆਧਾਰਿਤ ਇਹ ਅਕਾਲੀ ਤਖਤ, ਅਕਾਲ ਦਾ ਤਖਤ, ਦੁਨਿਆਵੀ ਤਖਤ ਨਹੀਂ। ਦੁਨਿਆਵੀ ਤਖਤਾਂ ਬਾਰੇ ਜਾਂ ਵੱਡੇ ਵੱਡੇ ਸਾਮਰਾਜਾਂ ਬਾਰੇ ਤਾਂ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਬੜੇ ਪਾਵਰਫੁਲ ਮਾਈਟੀ ਕਿੰਗਸ, ਬੜੇ ਸ਼ਕਤੀਸ਼ਾਲੀ ਬਾਦਸ਼ਾਹ ਜਿਨ੍ਹਾਂ ਅੱਗੇ ਕਿੰਨੇ ਲੋਕ ਸਿਰ ਨਵਾਉਂਦੇ ਸੀ, ਕਿੰਨੀ ਵੱਡੀ ਰਿਆਇਆ ਸੀ ਉਹਨਾਂ ਦੀ, ਕਿੰਨੀ ਧਰਤੀ ਦੇ ਉੱਤੇ ਉਹਨਾਂ ਦਾ ਰਾਜ ਸੀ, ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ, ਪਰ ਅਖੀਰ ਕਿੱਥੇ ਗਏ। ਸੋ ਗੁਰੂ ਸਾਹਿਬ ਨੇ ਇਹ ਯਾਦ ਦਹਾਨੀ ਸਾਨੂੰ ਗੁਰਬਾਣੀ ਰਾਹੀਂ ਵੀ ਕਰਵਾਈ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਕਿ ਅਲਟੀਮੇਟ ਬਾਦਸ਼ਾਹਾਂ ਦਾ ਬਾਦਸ਼ਾਹ ਅਕਾਲ ਪੁਰਖ ਹੈ। ਔਰ ਜਦੋਂ ਖਾਲਸਾ ਅਕਾਲ ਪੁਰਖ की फौज प्रगट्यो खालसा परमात्म की मौज ਦਾ ਅਸੀਂ ਜ਼ਿਕਰ ਕਰਦੇ ਹਾਂ, ਤੇ 6ਵੇਂ ਪਾਤਸ਼ਾਹ ਨੇ ਬੇਸ਼ੱਕ ਉਦੋਂ ਜੇ ਖਾਲਸਾ ਲਕਬ ਨਾਲ ਨਹੀਂ ਸੀ ਲੱਗਾ, ਲੇਕਿਨ ਇਹ ਅਕਾਲ ਦਾ ਤਖਤ ਸਥਾਪਿਤ ਕਰਕੇ ਇਸ ਦੇ ਜ਼ਿੰਮੇ ਕੀ ਹੈ, ਉਹ ਜਿਹੜੀ ਪਹਿਲੀ ਵਾਰ ਭਾਈ ਨੱਥਾ ਤੇ ਅਬਦੁੱਲਾ ਉਸ ਵੇਲੇ ਜਿਹੜੇ ਗੁਰੂ ਕਾਲ ਦੇ ਪਹਿਲੇ ਦੋ ਢਾਡੀ ਨੇ, ਉਹਨਾਂ ਨੇ ਗਾਵੀ ਸੀ ਕਿ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਇਹ ਲਾਈਨ ਡਰਾ ਹੋ ਗਈ ਸੀ ਕਿ ਇੱਕ ਪਾਸੇ ਦਿੱਲੀ ਤਖਤ ਤੇ ਉਸ ਵੇਲੇ ਜਹਾਂਗੀਰ ਸੀ, ਇੱਕ ਪਾਸੇ ਉਹਦਾ ਆਪਣਾ ਬਾਦਸ਼ਾਹ ਦਾ ਦਾਅਵਾ ਜਿਹਨੂੰ ਕੂੜਾ ਬਾਦਸ਼ਾਹ ਸਿੱਖ ਕਹਿੰਦੇ ਸੀ। ਔਰ ਇਹ ਜਿਹੜਾ ਲਫ਼ਜ਼ ਸੱਚਾ ਪਾਤਸ਼ਾਹ ਵੀ ਆਇਆ ਸੀ, ਕਹਿੰਦੇ ਸੱਚੇ ਪਾਤਸ਼ਾਹ, ਇਹ ਉਸ ਦੁਨਿਆਵੀ ਕਿੰਗਡਮ ਨਾਲੋਂ ਵੱਖਰੇਵੇਂ ਵਾਲਾ ਲਫ਼ਜ਼ ਸੀ ਕਿ ਦੁਨੀਆ ਦੇ ਬਾਦਸ਼ਾਹ ਹੋਣਗੇ, ਉਹਨਾਂ ਨੂੰ ਵੀ ਤੁਸੀਂ ਟੈਕਸ ਦਿੰਦੇ ਹੋ, ਦੇਣਾ ਵੀ ਪੈਂਦਾ ਹੈ, ਲੇਕਿਨ ਅਲਟੀਮੇਟਲੀ ਇਹ ਕੂੜੇ ਬਾਦਸ਼ਾਹ ਨੇ। ਸੱਚਾ ਪਾਤਸ਼ਾਹ ਦੀਨ ਦੁਨੀ ਦਾ, ਜਦੋਂ ਅਸੀਂ ਇਹ ਕਹਿੰਦੇ ਦੀਨ ਦੁਨੀ ਦੇ ਸੱਚੇ ਪਾਤਸ਼ਾਹ, ਕਿ ਦੀਨ ਜਿਸ ਨੂੰ ਕਬੀਰ ਸਾਹਿਬ ਨੇ ਕਿਹਾ ਵੀ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇੱਕ ਉਹ ਜਿਹੜੇ ਦੀਨਦਾਰ ਬਣ ਕੇ ਸਿਰਫ ਤੇ ਸਿਰਫ ਉਹਨਾਂ ਰੱਬੀ ਵੈਲਿਊਜ਼ ਤੇ ਯਕੀਨ ਰੱਖਦੇ ਨੇ, ਇੱਕ ਜਿਹੜੇ ਨੇ ਉਹ ਦੁਨੀਆਦਾਰੀ ਨੂੰ ਆਪਣੇ ਸੁਧਾਰਨ ਦੇ ਨਾਂ ਥੱਲੇ ਲੰਮੇ ਵੀ ਪੈ ਜਾਂਦੇ ਨੇ, ਜੀਭ ਨਾਲ ਪੈਰ ਵੀ ਚੱਟਣ ਲੱਗ ਜਾਂਦੇ ਨੇ, ਚਮਚੇ ਵੀ ਬਣ ਜਾਂਦੇ ਨੇ, ਵਿਕਣ ਨੂੰ ਵੀ ਜੋੜੇ। ਅੱਜ ਵੱਡੇ ਵੱਡੇ ਪਗੜਾਂ ਵਾਲੇ ਬੀਜੇਪੀ 'ਚ ਜਾ ਕੇ ਜੋ ਕੁਝ ਕਰ ਰਹੇ ਨੇ, ਇਹ ਉਹੀ ਨੇ, ਦੁਨੀਆਦਾਰੀ ਕਰ ਰਹੇ ਨੇ। ਪਰ ਇਹ ਗੱਲ ਸਪਸ਼ਟ ਸੀ ਕਿ ਭਾਈ ਸੱਚਾ ਪਾਤਸ਼ਾਹ ਇਹ ਹੈ, ਔਰ ਇਹ ਤਖਤ ਜਿਹੜਾ ਹੈ, ਔਰ ਉਹੀ ਜ਼ਾਹਰ ਹੈ ਕਿ ਕੌਮ ਦੀ ਤਾਕਤ ਬਾਅਦ ਜਦੋਂ ਖਾਲਸਾ ਰੂਪ ਦੇ ਵਿੱਚ ਸਰਬੱਤ ਖਾਲਸਾ 18ਵੀਂ ਸਦੀ ਦੇ ਵਿੱਚ ਹੁੰਦਾ ਹੈ। ਸੋ ਇਹ ਅਕਾਲ ਤਖਤ ਦੀ ਸੋਵਰਨਿਟੀ, ਕਿਉਂਕਿ ਇਸ ਅਕਾਲ ਚੋਂ ਨਿਕਲਦੀ ਹੈ, ਜਿਵੇਂ ਜੇ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨੇ ਕਿਹਾ ਆਲ ਮੈਨ ਆਰ ਕ੍ਰੀਏਟਡ ਇਕੁਅਲ, ਕਿਉਂਕਿ ਰੱਬ ਸੋਵਰਨ ਹੈ। ਸੋਵਰਨਿਟੀ ਦਾ, ਬਾਦਸ਼ਾਹ ਦਾ ਕਨਸੈਪਟ ਹੀ ਉੱਥੇ ਹੈ। ਔਰ ਇਸੇ ਲਈ ਜਦੋਂ ਅਸੀਂ ਪੀਰੀ ਦੀ ਗੱਲ ਕਰਦੇ ਹਾਂ ਔਰ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਿਹੜੇ ਨੇ ਚਵਰ ਛਤਰ ਤਖਤ ਦੇ ਮਾਲਕ ਨੇ, ਹੁਣ ਇਹ ਤੁਸੀਂ ਤਿੰਨੋਂ ਹੀ ਚੀਜ਼ਾਂ ਦੇਖੋ, ਬਾਦਸ਼ਾਹ ਤਖਤ ਤੇ ਬੈਠਦਾ ਹੈ, ਉਸ ਦੇ ਉੱਤੇ ਕੈਨੋਪੀ ਹੁੰਦੀ ਹੈ, ਉਹ ਜਿਹੜਾ ਅਸੀਂ ਧਾਰਮਿਕ ਚੰਦੋਆ ਕਹਿੰਦੇ, ਔਰ ਚਵਰ ਉਸ ਦੇ ਪਿੱਛੇ ਇੱਕ ਚਵਰ ਬਰਦਾਰ ਜਿਹੜਾ ਫੁੱਲੀ ਅਟੈਂਟਿਵ ਹੋ ਕੇ ਜਿਹੜਾ ਉਸ, ਔਰ ਪੀਰੀ ਦੀ ਪਾਤਸ਼ਾਹਤ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਇਸ ਲਈ ਸੱਚੇ ਪਾਤਸ਼ਾਹ ਨੇ ਚਵਰ ਛਤਰ ਤਖਤ ਦੇ ਮਾਲਕ, ਤੇ ਮੀਰੀ ਦੀ ਬਾਦਸ਼ਾਹਤ ਗੁਰੂ ਖਾਲਸੇ ਦੇ ਕੋਲ ਹੈ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੁੰਦੇਰੋ। ਹੁਣ ਇਹ ਮੈਂ ਇਸ ਲਈ ਸਾਰੀਆਂ ਸਿਧਾਂਤਕ ਗੱਲਾਂ ਕੀਤੀਆਂ ਨੇ ਕਿ ਅੱਜ ਨਜ਼ਰ ਮਾਰੋ ਕਿ ਕਿਸ ਲੈਵਲ ਤੇ ਲਿਜਾ ਕੇ ਜਿਹੜਾ ਅਕਾਲ ਤਖਤ, ਜਿੱਥੋਂ ਕੀ ਫੈਸਲੇ ਹੁੰਦੇ ਰਹੇ, 18ਵੀਂ ਸਦੀ ਦਾ ਜਿਹੜਾ ਹੈ ਕਿੰਨਾ ਸਾਡਾ ਸ਼ਾਨਮਤਾ ਇਤਿਹਾਸ ਹੈ, ਕਿਵੇਂ ਈਵਨ ਅਕਾਲੀ ਫੂਲਾ ਸਿੰਘ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਫਿਰ ਕਿਵੇਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਦੁਨਿਆਵੀ ਸਿੱਖ ਬਾਦਸ਼ਾਹ ਹੈ, ਕੋਈ ਇਹ ਨਹੀਂ ਹੈ ਕਿ ਕੋਈ ਹੋਰ ਹੈ,
ਉਹਨੂੰ ਤਲਬ ਕੀਤਾ ਜਾਣਾ, ਕੋੜੇ ਮਾਰਨ ਦੀ ਸਜ਼ਾ ਦੇਣਾ। ਇਹ ਸ਼ੋਅ ਕਰਦਾ ਸੀ ਕਿ ਅਕਾਲ ਤਖਤ ਹਾਲਾਂ ਉਹਦੇ ਕੋਲ ਫੌਜ ਹੈ, ਤੋਪਖਾਨਾ ਹੈ ਮਹਾਰਾਜਾ ਰਣਜੀਤ ਸਿੰਘ। ਅਕਾਲੀ ਫੂਲਾ ਸਿੰਘ ਕੋਲ ਤਾਂ ਉਹ ਜਾਂਬਾਜ਼ ਕੁਝ ਹਜ਼ਾਰ ਸਿੰਘਾਂ ਦਾ ਜਥਾ ਹੈ, ਲੇਕਿਨ ਇਹ ਮੋਰਲ ਅਥਾਰਟੀ ਹੁੰਦੀ ਹੈ ਜਿਹਦੇ ਥੱਲੇ ਅਲਟੀਮੇਟਲੀ ਸਿੱਖ ਹਰ ਕੋਈ ਉੱਥੇ ਝੁਕਦਾ। ਇਕੱਲਾ ਇਹੀ ਨਹੀਂ ਸੀ, ਜੇ ਕਸੂਰ ਦਾ ਬ੍ਰਾਹਮਣ ਆਪਣੀ ਬ੍ਰਾਹਮਣੀ ਦੇ ਚੁੱਕੇ ਜਾਣ ਦੀ ਫਰਿਆਦ ਲੈ ਕੇ ਆਉਂਦਾ ਹੈ ਜਾਂ ਕੋਈ ਹੋਰ ਆਉਂਦਾ, ਸੱਚਮੁੱਚ ਗੈਰ ਸਿੱਖਾਂ ਨੂੰ ਵੀ ਨਜ਼ਰ ਆਉਂਦਾ ਸੀ ਕਿ ਭਾਈ ਜੇ ਸਾਨੂੰ ਕਿਤੇ ਇਨਸਾਫ ਮਿਲ ਸਕਦਾ ਜਾਂ ਇਨਸਾਫ ਕੋਈ ਦਵਾ ਸਕਦਾ ਤੇ ਇਹ ਤਖਤ ਦੇ ਵਾਲੇ ਜਿਹੜੇ ਵਾਰਿਸ ਨੇ ਗੁਰੂ ਪੰਥ ਗੁਰੂ ਖਾਲਸਾ ਇਹ ਦਵਾ ਸਕਦਾ। ਇਹ ਨਹੀਂ ਹੈ ਵੀ ਅਕਾਲ ਤਖਤ ਦੇ ਨਾਂ ਥੱਲੇ ਜਿਹੜਾ ਉਹ ਗਲਤ ਫੈਸਲੇ ਨਹੀਂ ਹੋਏ ਨੇ। ਹੁਣ ਅਸੀਂ ਦੇਖਦੇ ਹਾਂ ਵੀ ਜਲਿਆਂਵਾਲਾ ਬਾਗ ਕਰਨ ਵਾਲੇ ਡਾਇਰ ਨੂੰ ਅਰੂੜ ਸਿੰਘ ਜਿਹੜਾ ਸਰਬਰਾਹ ਹੈ ਉਹ ਸੱਦ ਕੇ ਸਿਰੋਪਾਓ ਦੇ ਦਿੰਦਾ ਅਗਲੇ ਦਿਨ ਕਿ ਤੂੰ ਬਹੁਤ ਚੰਗਾ ਕੰਮ ਕੀਤਾ। ਉਹਨੂੰ ਨਾ ਅਰੂੜ ਸਿੰਘ ਨੂੰ ਅੱਜ ਤੱਕ ਮਾਫ ਕੀਤਾ, ਅੱਜ ਤੱਕ ਵੀ ਸਿਮਰਨਜੀਤ ਸਿੰਘ ਮਾਨ ਮਾਫੀਆਂ ਮੰਗਣ ਤੇ ਹੁੰਦੇ ਨੇ ਆਪਣੇ ਨਾਨੇ ਦੀਆਂ। ਅਰੂੜ ਸਿੰਘ ਉਹਨਾਂ ਦਾ ਨਾਨਾ ਸੀ ਕਿ ਬਈ ਇਵੇਂ ਹੋਇਆ। ਫਿਰ ਉਸ ਤੋਂ ਪਹਿਲਾਂ ਜਿਹੜਾ 1914 ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਜਹਾਜ਼ ਗੁਰੂ ਨਾਨਕ ਜਹਾਜ਼ ਜਿਹਨੂੰ ਰੀਨੇਮ ਕੀਤਾ ਗਿਆ ਸੀ, ਉਹ ਜਾ ਕੇ ਬਜ ਘਾਟ ਦੇ ਕੰਢੇ ਤੇ ਲੱਗਦਾ ਹੈ ਔਰ ਗੋਲੀ ਚੱਲਦੀ ਹੈ, ਕਿੰਨੇ ਮਾਰੇ ਜਾਂਦੇ ਨੇ, ਕਿੰਨੇ ਐਸਕੇਪ ਕਰਦੇ ਨੇ। ਔਰ ਉਸ ਵੇਲੇ ਜਿਹੜੇ ਪੁਜਾਰੀ ਉੱਥੇ ਅਕਾਲ ਤਖਤ ਤੇ ਕਾਬਜ਼ ਸੀ ਸਰਕਾਰ ਦੇ ਪੱਖੀ ਲਫ਼ਜ਼ ਮੈਂ ਨਹੀਂ ਕਹਿਣਾ ਚਾਹੁੰਦਾ, ਪੱਖੀ ਨਾਲੋਂ ਵੀ ਉਹਨਾਂ ਦੇ ਕਹੋ ਕਿ ਉਹਨਾਂ ਦੇ ਪਾਲਤੂ, ਉਹਨਾਂ ਨੇ ਉੱਥੋਂ ਹੁਕਮਨਾਮਾ ਕੱਢਿਆ ਸੀ ਵੀ ਇਹ ਤਾਂ ਸਿੱਖ ਹੀ ਨਹੀਂ ਨੇ, ਇਹਨਾਂ ਨੇ ਇਹ ਗਦਾਰੀ ਕੀਤੀ ਅੰਗਰੇਜ਼ੀ ਰਾਜ ਨਾਲ। ਪਰ ਸਿੱਖਾਂ ਨੇ ਉਹ ਨਹੀਂ ਸੀ ਮੰਨਿਆ। ਉਹਨਾਂ ਨੇ ਥਾਂ ਤੇ ਅਖੰਡ ਪਾਠ ਰੱਖ ਕੇ ਭੋਗ ਪਾਏ ਸੀ ਕਿ ਭਈ ਅਸੀਂ ਉਹਨਾਂ ਨੂੰ ਸ਼ਹੀਦ ਮੰਨਦੇ। ਈਵਨ ਗਿਆਨੀ ਹੀਰਾ ਸਿੰਘ ਦਰਦ ਜਿਹੜੇ ਵੱਡੇ ਸ਼ਾਇਰ ਹੋਏ ਔਰ ਰੈਵੋਲੂਸ਼ਨਰੀ ਗਦਰ ਪਾਰਟੀ ਦੇ ਵੇਲੇ ਵੀ, ਉਹਨਾਂ ਦਾ ਮੈਂ ਕਿਤੇ ਕੱਲ ਪਰਸੋਂ ਦੇਖ ਰਿਹਾ ਸੀ ਕਿ ਉਹ ਲਾਇਲਪੁਰ 'ਚ ਰਹਿੰਦੇ ਸੀ ਉਸ ਇਲਾਕੇ 'ਚ, ਕਿ ਉਹਨਾਂ ਨੇ ਜਿਹੜਾ ਇੱਕ ਧਾਰਮਿਕ ਤੌਰ ਤੇ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਰਖਾਇਆ ਜਿਹੜੇ ਬਜ ਘਾਟ ਤੇ ਮਾਰੇ ਗਏ ਤੇ ਉਹਨਾਂ ਨੂੰ ਜੇਲ੍ਹ ਕੱਟਣੀ ਪਈ ਸੀ। ਥਾਣੇਦਾਰ ਜਿਹੜਾ ਸਿੱਖ ਸੀ ਉਹ ਆ ਕੇ ਗ੍ਰਿਫਤਾਰ ਕਰਕੇ ਲੈ ਗਿਆ ਤੇ ਅੰਗਰੇਜ਼ੀ ਸਰਕਾਰ ਨੂੰ ਕਿਹਾ ਜੀ ਇਹਨੇ ਤਾਂ ਬਗਾਵਤ ਨੂੰ ਜਨਮ ਦਿੱਤਾ ਵੀ ਜਿਹੜੇ ਬਾਗੀ ਸੀ ਹਕੂਮਤ ਦੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਪਾਠ ਸਿੱਖਾਂ ਨੇ ਨਹੀਂ ਸੀ ਮੰਨਿਆ। ਫਿਰ ਅਸੀਂ ਆਪਣੀਆਂ ਕਰੰਟ ਯਾਦਾਂ ਦੇ ਵਿੱਚ ਦੇਖ ਸਕਦੇ ਹਾਂ ਜਦੋਂ ਕਿਰਪਾਲ ਸਿੰਘ ਜਥੇਦਾਰ ਜੂਨ 84 ਦੇ ਘੱਲੂਘਾਰੇ ਵੇਲੇ ਇੱਕ ਲਿਖਤ ਪੜ੍ਹ ਰਿਹਾ, ਕੋਠਾ ਸਾਹਿਬ ਠੀਕ ਹੈ ਔਰ ਫਲਾਣਾ ਠੀਕ ਹੈ, ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਉਹਦੇ ਤੇ ਅਟੈਕ ਵੀ ਹੋਇਆ ਕਿਰਪਾਲ ਸਿੰਘ ਦੇ। ਸਿੱਖਾਂ ਨੇ ਕਦੇ ਮਾਫ ਨਹੀਂ ਕੀਤਾ ਵੀ ਕਿਰਪਾਲ ਸਿੰਘ ਔਰ ਸਾਹਿਬ ਸਿੰਘ ਚਮਕ ਹੈਡ ਗ੍ਰੰਥੀ ਉੱਤੇ ਵੀ ਹਮਲਾ ਹੋਇਆ ਸੀ ਕਿ ਵੀ ਇਹਨਾਂ ਨੇ ਕਿਵੇਂ ਇਹ ਪਾਠ ਕੀਤਾ। ਫਿਰ ਸੌਦਾ ਸਾਧ ਨੂੰ ਮਾਫੀ ਕਰੰਟ ਮੈਮਰੀ ਦੇ ਵਿੱਚ ਦੇਖੋ ਬਾਦਲਾਂ ਨੇ ਕਿਵੇਂ ਕੀਤਾ, ਸਿੱਖ ਪੰਥ ਨੇ ਨਹੀਂ ਮੰਨਿਆ ਉਹਨੂੰ। ਵੀ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਕਾਲ ਤਖਤ ਦੇ ਉੱਤੇ ਕੋਈ ਵੀ ਕਾਬਜ਼ ਕਿਸੇ ਵੇਲੇ ਕੋਈ ਆਪਣੀ ਮਨਮਰਜ਼ੀ ਦਾ ਫੈਸਲਾ ਜੇ ਕਰਵਾ ਵੀ ਲਏ ਤੇ ਉਹ ਅਲਟੀਮੇਟਲੀ ਜਿਹੜਾ ਹੈ ਉਸ ਨੂੰ ਉਹਦੀ ਜਵਾਬਦੇਹੀ ਹੁੰਦੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਦਿੱਲੀ ਹਕੂਮਤ ਨੂੰ ਜਿਨ੍ਹਾਂ ਨੇ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਜੂਨ 84 'ਚ, ਉਹਨਾਂ ਦਾ ਇਹ ਯਤਨ ਰਿਹਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਸਿੱਖਾਂ ਦੇ ਅੰਦਰ ਅਕਾਲ ਤਖਤ ਨਾਲ ਜੁੜੀ ਹੋਈ ਭਾਵਨਾ ਹੈ ਕਿ ਸਾਡੇ ਤਖਤ ਦਾ ਹੁਕਮ ਹੈ, ਉਸ ਨੂੰ ਅਸੀਂ ਕਿਵੇਂ ਡਿਲੂਟ ਕਰਨਾ। ਉਹ ਅਸੀਂ ਦੇਖਦੇ ਹਾਂ ਵੀ ਸਬਸੀਕੁਐਂਟ ਮੈਂ ਜੋ ਉਹਦੀ ਡੀਟੇਲ 'ਚ ਗਿਆ ਕਿ ਭਾਈ ਕਿਰਪਾਲ ਸਿੰਘ ਨੇ ਕੀ ਕੀਤਾ ਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀ ਕੀਤਾ ਤੇ ਜਥੇਦਾਰ ਰਣਜੀਤ ਸਿੰਘ ਨੇ ਕੀ ਕੀਤਾ ਤੇ ਜਥੇਦਾਰ ਗੁਰਚੰਦ ਸਿੰਘ ਨੇ ਕੀ ਕੀਤਾ, ਜਥੇਦਾਰ ਵਿਦਾਂਤੀ ਹੋਰਾਂ ਨੇ ਕੀ ਕੀਤਾ, ਜਾਂ ਬਾਅਦ ਦੇ ਵਿੱਚ ਜਿਸ ਹੱਦ ਤੱਕ ਗੁਰਚੰਦ ਸਿੰਘ ਗਿਆ ਉਹਨੂੰ ਮਾਫ ਕਰਨ ਔਰ ਸੌਦਾ ਸਾਧ ਔਰ ਸੁਖਬੀਰ ਬਾਦਲ ਦੇ ਕੋਲ ਹਾਜ਼ਰੀ ਲਵਾਉਂਦੇ ਰਹੇ, ਜਾਂ ਅੱਜ ਜਿਸ ਲੈਵਲ ਦੇ ਉੱਤੇ ਜਿਹੜਾ ਆ ਕੇ ਜਾਂ ਗਿਆਨੀ ਹਰਪ੍ਰੀਤ ਸਿੰਘ ਭਾਵੇਂ ਐਕਟਿੰਗ ਹੀ ਸੀ ਉਹਨਾਂ ਦੇ ਦਾ ਜਿਹੜਾ ਕਿਰਦਾਰ ਵੀ ਕੋਈ ਸ਼ੱਕ ਦੇ ਦਾਇਰੇ 'ਚੋਂ ਬਾਹਰ ਨਹੀਂ ਹੈ। ਰਘਬੀਰ ਸਿੰਘ ਉਹ ਜਾ ਕੇ ਹਾਈ ਕੋਰਟ ਜਦੋਂ ਉਹਨਾਂ ਨੂੰ ਕੱਢਿਆ ਗਿਆ ਉੱਥੇ ਵੀ ਅਪੀਲ ਕਰਦੇ ਨੇ। ਹੁਣ ਉਹ ਗਵਾਹੀ ਵੀ ਦਿੱਤੀ ਹੈ ਕਿ ਬਈ ਤੁਹਾਡਾ ਦੁਨਿਆਵੀ ਅਕਾਲ ਤਖਤ ਤੁਸੀਂ ਦੁਨਿਆਵੀ ਤਖਤ ਦੇ ਘੇਰੇ 'ਚ ਲਿਆ ਕੇ ਖੜਾ ਕਰ ਦਿੱਤਾ। ਜਾਂ ਹੁਣ ਗੜਗੱਜ ਕਿਹਨਾਂ ਹਾਲਾਤਾਂ 'ਚ ਗੜਗੱਜ ਉਹਨਾਂ ਨੂੰ ਲਿਆਂਦਾ ਗਿਆ। ਕੁਛ ਕੰਮ ਜਦੋਂ ਕੁਛ ਚੰਗੇ ਕਰਦੇ ਨੇ ਅਸੀਂ ਵੀ ਕਹਿ ਦਿੰਦੇ ਹਾਂ ਵੀ ਠੀਕ ਹੈ ਕੋਈ ਗੱਲ ਨਹੀਂ ਹੈ ਜੀ। ਇਹੀ ਹਾਲ ਪੁਰਾਣਿਆਂ ਜਥੇਦਾਰਾਂ ਵੇਲੇ ਵੀ ਸੀ, ਕਿਉਂਕਿ ਜਿਵੇਂ ਮੇਰਾ ਅੱਜ ਕੱਲ੍ਹ ਉਹ ਇੱਕ ਸੀ ਕਿਸੇ ਨੂੰ ਕਹਿਣਾ ਵੀ ਇੱਕ ਜ਼ਮਾਨਾ ਸੀ ਅਸੀਂ ਬਲੈਕ ਐਂਡ ਵਾਈਟ ਦੇਖਦੇ ਸੀ ਕਿ ਚਿੱਟਾ ਗੋ, ਹੁਣ ਤਾਂ ਕੋਈ ਨਜ਼ਰ ਨਹੀਂ ਆਉਂਦਾ ਵਾਈਟ, ਹੁਣ ਤਾਂ ਸਾਨੂੰ ਡੱਬ ਖੜੱਬਿਆਂ ਨਾਲ ਡੀਲ ਕਰਨਾ ਪੈਂਦਾ। ਤਾਂ ਉਹਦੇ ਤੁਸੀਂ ਵੀ ਕਮੈਂਟ ਕਰ ਦਿੰਦੇ ਹੋ ਕਿ ਜੀ ਠੀਕ ਹੈ ਇਵੇਂ ਹੈ ਇਵੇਂ। ਹੁਣ ਜਿਹੜੀ ਗੱਲ ਕਰਕੇ ਮੈਂ ਇਹ ਸਾਰਾ ਲੰਬਾ ਚੌੜਾ ਕਿੱਸਾ ਬਿਆਨ ਕੀਤਾ ਕਿ ਭਗਵੰਤ ਮਾਨ ਉਸ ਦੇ ਬਾਰੇ ਪਹਿਲਾਂ ਆਇਆ ਕਿ ਜੀ ਉਹਦੀ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਉਹ
ਜਿਹੜਾ ਉਹ ਅਪਮਾਨਿਤ ਕਰ ਰਿਹਾ। ਮੈਂ ਉਸ ਵੇਰਵੇ ਮੈਂ ਉਹ ਲਫ਼ਜ਼ ਵੀ ਨਹੀਂ ਕਹਿਣਾ ਚਾਹੁੰਦਾ ਜੋ ਭਗਵੰਤ ਮਾਨ ਨੇ ਦੇ ਉਸ ਉਹ ਆਪਣੇ ਕਿਰਦਾਰ ਨਾਲ, ਜਿਹੜਾ ਭਾਵੇਂ ਫੋਟੋਆਂ ਦੀ ਬੇਹੁਰਮਤੀ ਦੀ ਲਾਈਨ ਹੀ ਸੀ ਪਰ ਇਹ ਘਟੀਆਪਨ ਸੀ। ਸੱਦਿਆ ਉਹਨੂੰ, ਚਲਾ ਗਿਆ ਉੱਥੇ। ਹੁਣ ਇਹ ਆਇਆ ਕਿ ਜੀ ਇਹ ਵੀਡੀਓ ਉਹਨੇ ਕਿਹਾ ਸੀ ਉਦੋਂ ਕਿ ਜੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੀ ਹੈ, ਅਸਲੀ ਨਹੀਂ ਹੈ। ਹੁਣ ਜਥੇਦਾਰ ਗੜਗੱਜ ਨੇ ਕਿਹਾ ਕਿ ਜੀ ਅਸੀਂ ਜਿਹੜਾ ਉਹ ਰੀਅਲ ਜਿਹੜੀਆਂ ਅਸਲੀ ਭਾਰਤ ਦੀਆਂ ਪ੍ਰਮਾਣਿਤ ਲੈਬਸ ਨੇ ਉਹਨਾਂ ਤੋਂ ਟੈਸਟ ਕਰਾਇਆ ਵੀ ਇਹ ਅਸਲੀ ਹੈ। ਇਸ ਲਈ ਭਗਵੰਤ ਮਾਨ ਜਿਹੜਾ ਹੈ ਉਸ ਦੇ ਲਈ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਗੁਰੂ ਦੋਖੀ ਹੈ ਤੇ ਖਾਲਸਾ ਪੰਥ ਵਿਰੋਧੀ ਹੈ, ਇਸ ਨੂੰ ਗੁਰੂ ਖਾਲਸਾ ਪੰਥ ਇਹਨਾਂ ਨੂੰ ਕਦੇ ਵੀ ਮੂੰਹ ਨਾ ਲਗਾਵੇ। ਹੁਣ ਇਹ ਡਿਬੇਟ ਖੜੀ ਹੋ ਗਈ। ਕਾਂਗਰਸ ਵੀ ਜੰਪ ਕੀਤੀ ਕਿ ਜੀ ਬਿਲਕੁਲ ਬਿਲਕੁਲ ਅਕਾਲ ਤਖਤ ਦਾ ਹੁਕਮ, ਬੀਜੇਪੀ ਦਾ ਵੀ ਕੇਵਲ ਸਿੰਘ ਬਿਲਕੁਲ ਬਿਲਕੁਲ ਜੀ, ਚਰਨਜੀਤ ਚੰਨੀ ਨੇ ਵੀ ਇਸ ਦੇ ਉੱਤੇ ਜਿਹੜਾ ਕੀਤਾ। ਬੀਜੇਪੀ ਵੀ ਆ ਗਈ, ਅਕਾਲੀ ਦਲ ਬਾਦਲ ਤਾਂ ਹੈ ਹੀ ਹੈ, ਆਮ ਆਦਮੀ ਕਹਿ ਰਹੀ ਪਾਰਟੀ ਹੈ ਜਾਂ ਉਹ ਕਹਿ ਰਿਹਾ ਕਿ ਜੀ ਇਹ ਤਾਂ ਸਾਜ਼ਿਸ਼ ਹੈ ਮੇਰੇ ਖਿਲਾਫ, ਔਰ ਮਾਨ ਇਹ ਕਹਿ ਰਿਹਾ ਕਿ ਮੈਂ ਇਹ ਵੀਡੀਓ ਨੂੰ ਸਿਰੇ ਤੋਂ ਨਕਾਰਦਾ ਹਾਂ। ਕੁਝ ਜਿਹੀਆਂ ਹਰਕਤਾਂ ਨੇ ਔਰ ਕਿਉਂਕਿ ਉਹਨੇ ਕਿਹਾ ਜੀ ਜਿਹੜਾ ਉਸ ਵੀਡੀਓ ਦੇ ਵਿੱਚ ਬੰਦਾ ਉਹ ਮੈਂ ਨਹੀਂ ਹੈਗਾ, ਉਹਦਾ ਕੱਦ ਬੁੱਤ ਜਾਂ ਦੂਜਾ ਮੇਰੇ ਨਾਲ ਨਹੀਂ ਮਿਲਦਾ। ਸੋ ਕਹਿਣ ਨੂੰ ਜੇ ਹੈ ਕਿ ਵੀ ਇਸ ਵੇਲੇ ਤੁਸੀਂ ਸੋਸ਼ਲ ਮੀਡੀਆ ਜਾਂ ਪੰਥਕ ਪਲੇਟਫਾਰਮ ਤੇ ਦੇਖੋਗੇ ਇੱਕ ਪਾਸੇ ਇੱਧਰ ਇੱਕ ਪਾਸੇ ਉੱਧਰ, ਔਰ BBC ਦੀਆਂ ਵੀ 2-3 ਸਟੋਰੀਜ਼ ਇਸ ਦੇ ਉੱਤੇ ਨੇ। ਸਾਰਾ ਜਿਹੜਾ ਹੁਣ ਇਹ ਸਾਰੇ ਫੈਸਲੇ ਤੋਂ ਪਹਿਲਾਂ ਇੱਕ ਇਕੱਠ ਵੀ ਸੱਦਿਆ ਉਹਨਾਂ ਨੇ ਜਥੇਬੰਦੀਆਂ ਦਾ। ਉਹਨਾਂ 'ਚ 7 ਜਥੇਬੰਦੀ ਦਾ ਨੌਜਵਾਨ ਜੁਝਾਰ ਸਿੰਘ, ਉਹਦੀ 5 ਮਿੰਟ ਦੀ ਪ੍ਰੈਜੈਂਟੇਸ਼ਨ ਸੀ, ਮੈਂ ਸੁਣੀ। ਮੈਨੂੰ ਲੱਗਾ ਵੀ ਜਿਹੜੀ ਗੱਲ ਹੁੰਦੀ ਹੈ ਕਿ ਵੀ 100 ਹੱਥ ਰੱਸਾ ਸਿਰੇ ਤੇ ਗੰਢ, ਤੁਸੀਂ ਪਤੇ ਦੀ ਕਰੋ। ਉਹਨਾਂ ਨੇ ਜੋ ਕਿਹਾ, ਜੋ ਅਸੀਂ ਕਿਹਾ ਵੀ ਭਗਵੰਤ ਮਾਨ ਇਹਨੂੰ ਇਹ ਤਾਂ ਵੈਸੇ ਹੀ ਸਿੱਖ ਨਹੀਂ ਹੈ, ਅਕਾਲ ਤਖਤ ਦੀ ਕੈਟਾਗਰੀ। ਉਹ ਅਕਾਲ ਤਖਤ ਦੇ ਉੱਤੇ ਕੋਈ ਗੈਰ ਸਿੱਖ ਪੁਕਾਰ ਤਾਂ ਕਰ ਸਕਦਾ ਹੈ, ਜਿਵੇਂ ਉਹ ਬ੍ਰਾਹਮਣ ਵੱਲੋਂ ਆਪਣੀ ਬਾਹਮਣੀ ਖੋਏ ਜਾਣ ਦੀ ਸ਼ਿਕਾਇਤ ਹੈ। ਲੇਕਿਨ ਹੁਣ ਜਿਹਦੇ ਸਿਰ ਤੇ ਕੇਸ ਵੀ ਨੇ, ਅਕਾਲ ਤਖਤ ਦੀ ਜੁਰਿਸਡਿਕਸ਼ਨ ਅੰਮ੍ਰਿਤਧਾਰੀ ਸਿੱਖਾਂ ਦੇ ਉੱਤੇ, ਸਿੱਖਾਂ ਦੇ ਹੈ ਚਲੋ ਕਹਿ ਲਓ, ਇਹਦੇ ਤਾਂ ਸਿਰ ਤੇ ਵੀ ਕੇਸ ਨਹੀਂ ਹੈਗੇ। ਸ਼ਰਾਬੀ ਕਬਾਬੀ ਦੂਜੇ ਤੀਜੇ। ਹੁਣ ਜੇ ਇਸ ਲੈਵਲ ਦੇ, ਕਿਉਂਕਿ ਇਹ ਸਿਧਾਂਤਕ ਡਿਬੇਟ ਸ਼ੁਰੂ ਹੋ ਗਈ ਜੀ ਕਿਸੇ ਗੈਰ ਸਿੱਖ ਨੂੰ ਸੱਦਿਆ ਜਾ ਸਕਦਾ ਕਿ ਨਹੀਂ, ਫਿਰ ਇਹ ਹੁੰਦਾ ਜੀ ਉਹਨੂੰ ਮੌਕਾ ਨਹੀਂ ਦਿੱਤਾ, ਜੇ ਇੱਕ ਵਾਰੀ ਉਹਨੂੰ ਤਲਬ ਕਰਦੇ ਉਹਨੂੰ ਤਨਖਾਹ ਨਹੀਂ ਲਾਈ ਉਹਨੂੰ। ਹਾਲਾਂ ਸਾਬਕਾ ਮੁੱਖ ਮੰਤਰੀ ਉਹਨੂੰ ਸੁਰਜੀਤ ਬਰਨਾਲੇ ਨੂੰ ਵੀ ਉਹਨੇ ਵੀ ਅਕਾਲ ਤਖਤ ਦੇ ਵਿੱਚ ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ, 30 ਅਪ੍ਰੈਲ ਨੂੰ ਉਹਨੇ ਕਮਾਂਡੋ ਭੇਜੇ। ਉਹਦੇ ਤੇ ਉਦੋਂ ਦਾ 87-88 ਤੱਕ ਤਾਂ ਸਰਕਾਰ ਸੀ, ਕਾਂਗਰਸ ਦੀ ਹਮਾਇਤ ਨਾਲ ਵੀ ਖੜੀ ਰਹੀ, ਭਾਵੇਂ ਬਹੁਤ ਸਾਰੇ ਅਕਾਲੀ ਛੱਡ ਗਏ ਸੀ ਉਹਨੂੰ, ਲੇਕਿਨ ਬਾਅਦ ਦੇ ਵਿੱਚ ਥੰਮਲੇ ਨਾਲ ਬੰਨ੍ਹਤਾ। ਉਹਨਾਂ ਨੇ ਕਿਹਾ ਜੀ ਹੋ ਗਿਆ, ਮੈਂ ਤੁਮ ਹਮ ਪਾਪੀ ਤੁਮ ਬਖਸ਼ਣਹਾਰ, ਇੱਦਾਂ ਦੀਆਂ ਤੁਕਾਂ ਉਹ ਪ੍ਰੋਫੈਸਰ ਦਰਸ਼ਨ ਸਿੰਘ ਦੀ ਨੌਟੰਕੀ ਸੀ। ਇਵੇਂ ਹੀ ਬੂਟਾ ਸਿੰਘ ਦੇ ਹਵਾਲੇ ਨਾਲ ਵੀ ਸੀ ਜੀ, ਉਹਨੇ ਰੀਕਨਸਟਰਕਟ ਕਰਵਾਇਆ ਜਦੋਂ। ਸੋ ਅਸੀਂ ਇਹ ਦੇਖਦੇ ਹਾਂ ਕਿ ਅਸਲੀ ਮੁੱਦਾ ਸਾਡਾ ਇਹ ਨਹੀਂ ਹੈ ਵੀ ਭਗਵੰਤ ਮਾਨ ਪੰਥ ਦੋਖੀ ਹੈ ਕਿ ਨਹੀਂ ਹੈ, ਉਹਨੂੰ ਕੋਈ ਉਹਦੇ ਨਾਲ ਕੋਈ ਰਾਬਤਾ ਰੱਖੇ ਨਾ ਰੱਖੇ, ਇਹ ਇੱਕ ਆਪਣੀ ਥਾਂ ਇਹ ਸਾਰੀ ਡਿਬੇਟ ਹੈ। ਪਰ ਜਿਵੇਂ ਜੁਝਾਰ ਸਿੰਘ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਵੀ ਇਹ ਸਾਰੀਆਂ ਜੋ ਅੱਜ ਵਾਪਰ ਰਿਹਾ ਹੈ, ਸੈਂਕੜਿਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਦੂਸਰੀਆਂ ਕਿੰਨਾ ਕੁਝ ਹੋ ਰਿਹਾ ਹੈ, ਇਸ ਸਭ ਦਾ ਰੀਜ਼ਨ ਤਾਂ ਅਲਟੀਮੇਟਲੀ ਗੁਲਾਮੀ ਹੈ। ਤੁਸੀਂ ਕਿਵੇਂ ਭੱਜੋਗੇ ਇਸ ਤੋਂ ਕਿ ਵੀ ਜੇ ਸੱਚਮੁੱਚ ਹੀ ਅਗਵਾਈ ਕਰਨੀ ਹੈ ਜਾਂ ਜਿਹੜੀ ਗੱਲ ਦੀ ਲੋੜ ਹੈ ਉਹ ਗੁਲਾਮੀ ਦੇ ਸੰਗਲ ਕੱਟਣ ਦੀ ਲੋੜ ਹੈ। ਹੁਣ ਸਾਡਾ ਸਵਾਲ ਇਹ ਹੈ ਕਿ ਧਰਮਯੁੱਧ ਮੋਰਚਾ ਜਿਹੜਾ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਸੀ, ਉਹ 2 ਸਾਲ ਅਕਾਲ ਜਿੰਨੇ ਮੋਰਚੇ ਅਕਾਲੀਆਂ ਨੇ ਲਾਏ 1920 ਤੋਂ ਲੈ ਕੇ ਗੁਰੂ ਕੇ ਬਾਗ ਦਾ, ਚਾਬੀਆਂ ਦਾ, ਜੈਤੋ ਦਾ, ਇਹ ਸਾਰੇ ਅਕਾਲ ਤਖਤ ਤੋਂ ਲਾਏ। ਉਹਦੇ ਥੱਲੇ ਹੀ ਮੋਰਚਿਆਂ ਤੋਂ ਬਾਅਦ 1925 ਚ ਜਿਹੜੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਉਂਦੀ ਹੈ। ਹੁਣ ਅੱਜ ਕੀ ਬਿਮਾਰੀ ਚੰਬੜੀ ਹੋਈ ਹੈ ਅਕਾਲੀ ਦਲ ਨੂੰ ਜਾਂ ਈਵਨ ਸਿੱਖ ਜਥੇਬੰਦੀਆਂ ਨੂੰ, ਜਿਹੜੇ ਮੀਡੀਆ 'ਚ ਜਾ ਕੇ ਬਿਆਨ ਦੇਣ ਨੂੰ ਕਿ ਬਈ ਸ਼ੁਰੂ ਕਰੋ ਮੋਰਚਾ ਅਕਾਲ ਤਖਤ ਤੋਂ, ਖਾਲਿਸਤਾਨ ਦੀ ਕਾਇਮੀ ਦੇ ਲਈ ਲੀਡ ਕਰੋ, ਉਹਨੂੰ ਲੱਗ ਜਾਏਗਾ ਪਤਾ ਕਿ ਭਾਈ ਕੌਣ ਕਿਹਦੀ ਖੇਡ ਰਿਹਾ, ਕੌਣ ਕਿਹਦੀ ਸਿਆਸਤ ਕਰ ਰਿਹਾ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਈਵਨ ਇਹਨਾਂ 42 ਸਾਲਾਂ 'ਚ ਜੂਨ 84 ਤੋਂ ਬਾਅਦ ਕੋਈ ਮੋਰਚਾ ਅਕਾਲ ਤਖਤ ਤੋਂ ਸ਼ੁਰੂ ਨਹੀਂ ਹੋਇਆ। ਕੋਈ ਕਿਸੇ ਅਕਾਲੀ ਦਲ ਨੇ ਕਰਨਾ ਸੀ। ਇਸੇ ਪੀਰੀਅਡ 'ਚ ਤੁਹਾਡੇ ਤੋਂ ਦਿੱਲੀ ਕਮੇਟੀ ਖੋਈ ਗਈ, ਹਰਿਆਣਾ ਕਮੇਟੀ ਬਣਾਈ ਗਈ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ, ਔਰ ਕਿੰਨਾ ਕੁਛ ਵਾਪਰਿਆ ਇਸ ਸਾਰੇ ਦੇ ਵਿੱਚ। ਕਿੰਨੇ ਫੈਸਲੇ ਜਿਹੜੇ ਨੇ ਗਲਤ ਪੰਥ ਨੇ ਆਂਡੂ ਕਰਵਾਏ, ਜਿਵੇਂ ਸੌਦਾ ਸਾਧ ਦੀ ਮਾਫੀ ਦਾ ਸੀ ਜਾਂ ਦੂਜਾ ਅਕਾਲ ਤਖਤ ਉਹਨਾਂ ਨੂੰ ਸ਼ਰਮ ਦਿੱਤੀ। ਲੇਕਿਨ ਗੱਲ ਇਹ ਤਾਂ ਸਾਰੇ ਜਿਹੜੇ ਨੇ
ਅਸੀਂ ਇਹ ਵੀ ਇੱਕ ਧਿਰ ਵੀ ਹੈ ਕਿ ਜੀ ਦੇਖੋ ਅਕਾਲ ਤਖਤ ਨੂੰ ਅਕਾਲੀ ਦਲ ਬਾਦਲ ਵਰਤ ਰਿਹਾ, ਉਹ ਜਿਵੇਂ ਹੁਣ ਆਮ ਆਦਮੀ ਪਾਰਟੀ ਨੇ ਕਿਹਾ ਜੀ ਇਹ ਤਾਂ ਸਿਆਸੀ ਮਕਸਦ ਲਈ ਜਿਹੜੇ ਜਥੇਦਾਰ ਨੇ ਇਹ ਤਾਂ ਪੀਡ ਨੇ, ਇਹ ਤਾਂ ਉਹਨਾਂ ਦੇ EMPLOYE ਨੇ, ਇਵੇਂ ਕਰ ਰਹੇ ਨੇ ਉਵੇਂ ਕਰ ਰਹੇ ਨੇ। ਇਹ ਗੱਲਾਂ ਸਾਰੀਆਂ ਗਲਤ ਨਹੀਂ ਹੈਗੀਆਂ, ਪਰ ਗੱਲ ਇਹ ਹੈ ਵੀ ਅਲਟੀਮੇਟਲੀ ਜਿਹੜੀ ਪੁਆੜੇ ਦੀ ਜੜ ਹੈ ਉਹ ਤਾਂ ਇਹ ਹੈ ਵੀ ਇੰਡੀਅਨ ਸਟੇਟ ਨੇ ਸਾਡੀ ਕੌਮ ਨੂੰ, ਸਾਡੀ ਟੈਰੀਟਰੀ ਨੂੰ ਕੈਪਚਰ ਕੀਤਾ ਹੋਇਆ, ਸਾਡੀਆਂ ਸੰਸਥਾਵਾਂ ਨੂੰ ਕੈਪਚਰ ਕੀਤਾ ਹੋਇਆ। ਸੋ ਇਹਦਾ ਇੱਕੋ ਇੱਕ ਜਵਾਬ ਇਹ ਹੈ ਕਿ ਭਾਈ ਅਕਾਲ ਤਖਤ ਤੋਂ ਸਿੱਖ ਕੌਮ ਦੀ ਲਿਬਰੇਸ਼ਨ ਦੇ ਲਈ, ਖਾਲਿਸਤਾਨ ਦੀ ਧਰਤੀ ਨੂੰ ਲਿਬਰੇਟ ਕਰਵਾਉਣ ਦੇ ਲਈ ਤੁਸੀਂ ਅਮਨ ਪਸੰਦ ਤਰੀਕੇ ਨਾਲ ਹੀ ਕਰ ਲਓ, ਕੋਈ ਗੱਲ ਨਹੀਂ ਹੈ। ਤੁਸੀਂ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਇਸ ਆਈਡੀਓਲੋਜੀ ਨੂੰ ਨਹੀਂ ਵੀ ਕਹਿਣਾ, ਪਰ ਪੀਸਫੁਲੀ ਰੱਖੋ, ਭੇਜੋ। ਹੁਣ ਕਹੀ ਜਾਓ ਜੀ ਬੰਦੀ ਸਿੱਖ ਇੱਧਰ ਉੱਧਰ, ਕਿਹੜਾ ਮੋਰਚਾ? ਹੁਣ ਸ਼੍ਰੋਮਣੀ ਕਮੇਟੀ ਨੇ ਜੀ ਅਸੀਂ ਦਸਤਖਤ ਕਰਾਤੇ ਹੀ ਨੇ, ਉਹਨਾਂ ਨੂੰ ਛੱਡ ਦਿਓ, ਜੱਦਾਰ ਹਵਾਰਾ ਨੂੰ ਮਾਂ ਨੂੰ ਨਹੀਂ ਮਿਲਣ ਦਿੰਦੇ, ਫਲਾਣਾ ਨਹੀਂ ਹੁੰਦਾ। ਵੀ ਤੁਸੀਂ ਕੋਈ ਇਸ਼ੂ ਰੱਖ ਲਓ, ਪਹਿਲਾਂ ਜਿਹੜੇ ਅੱਜ ਗੁਲਾਮੀ ਦੇ ਸਿੰਪਟਮ ਨੇ ਅਕਾਲ ਤਖਤ ਤੋਂ ਸ਼ੁਰੂ ਕਰੋ, ਦਿਓ ਕਾਲ ਕਿ ਭਾਈ ਗ੍ਰਿਫਤਾਰੀਆਂ ਦੇਣੀਆਂ ਨੇ, ਅਸੀਂ ਛੱਡੋ ਸਾਡੇ ਬੰਦੇ, ਸਾਡੀ ਧਰਤੀ ਤੋਂ ਨਿਕਲੋ, ਅਸੀਂ ਆਪਣਾ ਜਿਹੜਾ ਕਿਸਮਤ ਦਾ ਆਪ ਫੈਸਲਾ ਕਰਨ ਦਾ ਹੱਕ ਮੰਗਦੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੀ ਖੇਡ ਜਿਹੜੀ ਹੈ ਉਹ A ਫਰੰਟ ਤੇ ਦੇਖੋ, B ਤੇ ਦੇਖੋ, C ਤੇ ਦੇਖੋ, D ਤੇ ਦੇਖੋ, ਜਿੱਥੇ ਦੇਖੋ ਇਹਨਾਂ ਦੇ ਹੀ ਬਿਠਾਏ ਹੋਏ ਲੋਕ ਨੇ, ਉਹ ਕੋਈ ਇੱਧਰ ਨੂੰ ਘੁਮਾ ਕੇ ਉੱਧਰ, ਔਰ ਇਹ ਵਕਤ ਦੇ ਨਾਲ ਨਾਲ ਜਿਹੜੀ ਹੈ ਉਹ ਤੁਹਾਨੂੰ ਡਿਵੀਏਟ ਕਰ ਰਹੇ ਨੇ ਫਰੋਮ ਦਾ ਰੀਅਲ ਗੋਲ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਨੂੰ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जीओ, वाहिगुरु जी का खालसा, वाहिगुरु जी की फतेह। सूरा सो पहचानिया जो लरै दीन के हेत, पुरजा पुरजा कट मरै कबहू न छाड़ै खेत। ऐसे महान संत सिपाही सूरबीर योधे बाबा बंदा सिंह जी बहादुर, सिख कौम दे सब तो पहले सिख बादशाह, तिन्हां दा महान शहीदी दिहाड़ा हर साल की तरह ट्राई स्टेट के केंद्रीय स्थान गुरुद्वारा साहिब सिख कल्चर सोसाइटी रिचमंड हिल न्यूयॉर्क विखे बड़ी शरधा भावना ते अदब सत्कार सहित गुरुद्वारा साहिब की समुची प्रबंधक कमेटी, सेवादारां दा सहयोग, समुचियां पंथक जथेबंदियां अते सेवा सोसाइटियां दे सहयोग, समुचियां संगतां दे सहयोग नाल बाबा बंदा सिंह बहादुर इंटरनेशनल सिख सोसाइटी न्यूयॉर्क के समुचे सेवादारां वालों बड़ी शरधा भावना अदब सत्कार सहित 26, 27 ਅਤੇ 28 जून ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਨੂੰ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਆਰਐਸਐਸ ਦੀ ਉੱਚ ਪੱਧਰੀ ਲੀਡਰਸ਼ਿਪ ਨੇ ਆਪਣੀਆਂ ਸਾਰੀਆਂ ਹਿੰਦੂਤਵੀ ਪਾਰਟੀਆਂ ਦੇ ਨਾਲ ਪੰਜਾਬ ਚੋਣਾਂ ਨੂੰ ਜਿੱਤਣ ਲਈ 8 ਘੰਟੇ ਲੰਬੀ ਵਿਚਾਰ ਚਰਚਾ ਕੀਤੀ। ਤੱਥ ਇਹ ਹੈ ਕਿ ਬੰਗਾਲ ਅਤੇ ਹਰਿਆਣੇ ਦੀ ਤਰਜ਼ ਤੇ ਪੰਜਾਬ ਵਿੱਚ ਜਾਤ-ਪਾਤੀ ਵੰਡ ਅਤੇ ਭੰਬਲਭੂਸਾ ਪੈਦਾ ਹੈ ਉਹ ਕੀਤਾ ਜਾਵੇ। ਸੋ ਕੀ ਸੇਕੁਮ ਆਰਐਸਐਸ ਦਾ ਇਸ ਗੰਭੀਰ ਚੈਲੰਜ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਭਗਵੰਤ ਮਾਨ ਸਰਕਾਰ ਆਲਮੋਸਟ 4.5 ਸਾਲ ਪੂਰੇ ਕਰ ਚੁੱਕੀ ਹੈ। ਫਰਵਰੀ ਜਾਂ ਮਾਰਚ ਦੀ ਬਿਗਨਿੰਗ ਦੇ ਵਿੱਚ ਪੰਜਾਬ ਦੀਆਂ ਚੋਣਾਂ, ਅਸੈਂਬਲੀ ਚੋਣਾਂ ਡਿਊ ਨੇ, ਔਰ ਇਹ ਖਬਰ ਵੀ ਬੜੀ ਸਪਸ਼ਟਤਾ ਦੇ ਨਾਲ ਹੈ, ਪੰਜਾਬ ਪੋਲਸ ਔਨ ਸਕੈਜੂਅਲ, ਕਿ ਵੀ ਸੈਂਟਰ ਗਵਰਨਮੈਂਟ ਇਹਨਾਂ ਨੂੰ ਨਾ ਅੱਗੇ ਪਾਏਗੀ ਨਾ ਪਿੱਛੇ ਜਾਣ ਦੇਗੀ, ਕਿਉਂਕਿ ਸੈਂਸਸ ਵੀ ਨਾਲ ਦੀ ਨਾਲ ਹੋ ਰਹੀ ਹੈ। ਪਹਿਲਾਂ ਸੀ ਕਿ ਵੀ ਸੈਂਸਸ ਦੇ ਵਿਚਾਲੇ ਇਹ ਆਏਗਾ, ਉਹ ਕਹਿੰਦੇ ਨਹੀਂ ਸੈਂਸਸ ਅਸੀਂ ਇਨ ਐਡਵਾਂਸ ਕਰ ਲਾਂਗੇ ਮਰਦਮਸ਼ੁਮਾਰੀ, ਲੇਕਿਨ ਇਹ ਜਿਹੜੀ ਹੈ ਡੇਟਾਂ ਦੇ ਉਹ ਇਹਨਾਂ ਫਰਵਰੀ ਮਾਰਚ ਦੇ ਵਿੱਚ ਹੀ ਪੰਜਾਬ ਦੀਆਂ ਚੋਣਾਂ ਹੋਣਗੀਆਂ। ਕਿਉਂਕਿ ਜਿਵੇਂ ਜੇ ਤੁਸੀਂ ਬੀਜੇਪੀ ਜਿਹਦੀ ਅਸਲ ਸਟਰੈਂਥ ਜਿਹੜੀ ਹੈ ਉਹ ਆਰਐਸਐਸ 'ਚ ਲਾਈ ਕਰਦੀ ਹੈ, ਆਰਐਸਐਸ ਇਹਨਾਂ ਦੀ ਮਾਂ ਹੈ, ਬੀਜੇਪੀ ਤਾਂ ਉਸ ਦਾ ਪੋਲੀਟੀਕਲ ਇੱਕ ਗਰੁੱਪ ਹੈ ਜਿਹਨੇ 100 ਸਾਲ 'ਚ 1925 'ਚ ਆਰਐਸਐਸ ਬਣਦਾ ਹੈ, ਔਰ ਅੱਜ ਅਸੀਂ 2025 'ਚ ਦੇਖ ਰਹੇ ਹਾਂ ਕਿ ਤੀਸਰੀ ਟਰਮ ਕਰਕੇ ਮੋਦੀ ਨਹਿਰੂ ਤੋਂ ਬਾਅਦ 1952 ਤੋਂ ਬਾਅਦ ਸਭ ਤੋਂ ਜ਼ਿਆਦਾ ਵਕਤ ਵਾਲਾ ਪ੍ਰਾਈਮ ਮਿਨਿਸਟਰ ਬਣੇ। ਇਹਦੇ ਬਾਵਜੂਦ ਕਿ ਫੋਰਨ ਪਾਲਿਸੀ ਕਲੈਪਸ ਹੈ, ਇਕਨੋਮੀ ਕਲੈਪਸ ਹੈ, ਦੁਨੀਆ ਭਰ ਥੂ ਹੋ ਰਹੀ ਹੈ, ਈਰਾਨ ਕ੍ਰਾਈਸਿਸ ਦੇ ਚੱਲਦੇ ਆ, ਬਿਲਕੁਲ ਉਹਨਾਂ ਦਾ ਜਿਲਚ ਰੈਪੂਟੇਸ਼ਨ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਹ ਸਮਝਦੇ ਨੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜਾ ਹਿੰਦੂਤਵਾ ਦਾ ਝੰਡਾ, ਉਹਦਾ ਧਵਜ ਜਿਹੜਾ ਅਸੀਂ ਫਹਿਰਾਣਾ, ਜਿਹੜਾ ਬਿਲਕੁਲ ਉਹ ਪੀਲਾ ਉਹਨਾਂ ਦਾ ਭਗਵਾ ਹੈ, ਉਹਦੇ 'ਚ ਜੇ ਕੋਈ ਰੁਕਾਵਟ ਹੈ, ਪਹਿਲਾਂ ਤਾਂ ਇੱਕ ਬੰਗਾਲ ਵੱਡੀ ਰੁਕਾਵਟ ਬਣਿਆ ਹੋਇਆ ਸੀ, ਉਹਨਾਂ ਨੇ ਦੂਰ ਕੀਤੀ। ਕਿਵੇਂ? ਜਿਹੜਾ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਉਹਨਾਂ ਨੇ ਬਿਲਕੁਲ ਬਦਮਾਸ਼ੀ ਦੇ ਨਾਲ ਕਿੰਨੇ ਲੱਖ, 91 ਲੱਖ ਦੇ ਕਰੀਬ ਵੋਟਾਂ ਨੂੰ ਉਹਨਾਂ ਨੇ SIR ਦੇ ਥੱਲੇ, ਜਿਨ੍ਹਾਂ ਦੇ ਵਿੱਚ ਮੈਜੋਰਟੀ ਵੋਟਾਂ ਮੁਸਲਮਾਨਾਂ ਔਰ ਸ਼ਡਿਊਲ ਕਾਸਟ ਦੀਆਂ ਸੀ, ਉਹਨਾਂ ਨੂੰ ਡੀਫਰੈਂਚਾਈਜ਼ ਕੀਤਾ, ਉਹਨਾਂ ਦੀਆਂ ਵੋਟਾਂ ਹੀ ਕੱਢ ਦਿੱਤੀਆਂ। ਪਰ ਹੁਣ ਈਵਨ ਜਿਹੜੇ ਆਲਰੇਡੀ ਉਹਨਾਂ ਦੇ MP ਸੀ, ਉਹਨਾਂ 'ਚੋਂ 20-21 ਕੱਢ ਕੇ ਉਹਨਾਂ ਨੂੰ ਹੋਰ ਪਾਰਟੀ ਜੁਆਇਨ ਕਰਾ ਕੇ ਵਿਦਨ ਵੀ ਜਿਹੜੇ TMC ਤ੍ਰਿਣਮੂਲ ਕਾਂਗਰਸ ਦੇ ਜਿੱਤੇ ਸੀ MLA ਉਸ ਅਸੈਂਬਲੀ ਚੋਣਾਂ 'ਚ, ਉਹਨਾਂ ਦਾ ਵੀ ਅੱਧੇ ਤੋਂ ਜ਼ਿਆਦਾ ਨੂੰ ਕਰਕੇ ਵੱਖਰਾ ਗਰੁੱਪ, ਯਾਨੀ ਬਿਲਕੁਲ ਰੋਲ ਕੇ ਰੱਖ ਦਿੱਤਾ। ਹੁਣ ਪੰਜਾਬ ਨੂੰ ਉਹ ਇਹ ਦੇਖਦੇ ਨੇ ਕਿ ਵੀ ਪੰਜਾਬ ਦੀ ਉਹ ਲੈਂਡ ਹੈ, ਖਾਲਸਾ ਲੈਂਡ, ਸਿੱਖ ਲੈਂਡ, ਸਿੱਖ ਧਰਤੀ, ਜਿਨ੍ਹਾਂ ਨੇ ਇਹਨਾਂ ਦੀ ਪਤਾਕਾ, ਇਹਨਾਂ ਦਾ ਧਵਜ, ਇਹਨਾਂ ਦਾ ਝੰਡਾ ਇੱਥੇ ਫਹਿਰਾਣ ਨਹੀਂ ਦਿੱਤਾ, ਇਹਨਾਂ ਦੇ ਹਿੰਦੂਤਵੀ ਰੱਥ ਨੂੰ ਰੋਕਿਆ ਮੋਦੀ ਦੇ ਬਾਰ-ਬਾਰ। ਪਰ ਇਸ ਵਾਰ ਉਹ ਬੜੀ ਡਿਟਰਮੀਨੇਸ਼ਨ ਦੇ ਨਾਲ ਆਪਣੀ ਸਾਰੀ ਚਾਣਕਿਆ ਦੇ ਹਥਿਆਰ ਤਾਂ ਉਹਨਾਂ ਨੇ ਅਪਲਾਈ ਕੀਤੇ ਹੀ ਹੋਏ ਨੇ। ਪਹਿਲਾਂ ਤਾਂ ਉਹਨਾਂ ਨੇ ਇਹ ਦੇਖਿਆ ਵੀ ਪੰਜਾਬ ਦੇ ਵਿੱਚ ਕਾਂਗਰਸ ਔਰ ਅਕਾਲੀ ਦਲ ਇਹ ਮਿਊਜ਼ੀਕਲ ਚੇਅਰਸ ਵਾਂਗ ਬਦਲ ਕੇ ਆਉਂਦੇ ਨੇ, ਸੋ ਉਹਨਾਂ ਨੇ ਪਹਿਲਾਂ ਤਾਂ ਆਪਣੀ B ਟੀਮ RSS ਦੀ ਆਮ ਆਦਮੀ ਪਾਰਟੀ ਦਾ ਕਬਜ਼ਾ ਕਰਵਾਇਆ। ਅਧਪਚਾ ਦਿਨਾਂ ਦੇ ਨਾਲ ਹੁਕਮ ਉਹਨਾਂ ਦਾ ਹੀ ਚੱਲਦਾ, ਦਿੱਲੀ ਵਾਲਿਆਂ ਦਾ, ਜੋ ਹਾਲ ਭਾਈ ਅੰਮ੍ਰਿਤਪਾਲ ਸਿੰਘ ਦਾ ਕੀਤਾ ਹੋਇਆ। ਆਲਮੋਸਟ ਕਿੰਨਾ ਵਕਤ ਬੀਤਣ, MP ਚੁਣੇ ਜਾਣ ਤੋਂ ਬਾਅਦ ਵੀ ਪਹਿਲਾਂ ਨੈਸ਼ਨਲ ਸਿਕਿਉਰਿਟੀ ਐਕਟ ਲਾਤਾ, ਫਿਰ ਜੋ ਹੀ ਉਹ ਖਤਮ ਹੋਇਆ ਦੂਜੇ ਕੇਸ ਰੱਖਣਗੇ ਉੱਥੇ ਹੀ, ਪੰਜਾਬ ਦੀ ਨੇੜੇ ਦੀ ਜੇਲ੍ਹ 'ਚ ਵੀ ਨਹੀਂ ਲਿਆਉਣਾ ਹੈ। ਸੋ ਇਹ ਸਾਰੇ ਜਿਹੜੇ ਨੇ, ਇਹ ਅਮਿਤ ਸ਼ਾਹ, ਭਗਵੰਤ ਮਾਨ, ਕੇਜਰੀਵਾਲ, ਇਹਨਾਂ ਦੀ ਟੁਗੇਦਰਨੈਸ, ਦਿੱਲੀ ਦੇ ਵਿੱਚ ਆਮ ਆਦਮੀ ਦੀ ਸਰਕਾਰ ਸੀ, ਉਹਨਾਂ ਨੇ ਕੋਈ ਦਵਿੰਦਰਪਾਲ ਭੁੱਲਰ ਨੂੰ ਰਾਹਤ ਨਹੀਂ ਦਿੱਤੀ, ਰਾਹਤ ਕੀ ਦੇਣੀ ਸੀ। ਈਵਨ ਉਸ ਤੋਂ ਬਾਅਦ ਦਿੱਲੀ ਦੀ BJP ਸਰਕਾਰ ਵੀ, ਅਸੀਂ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਵੀ ਦੇਖਦੇ ਹਾਂ। ਸੋ ਏਜੰਡਾ ਕੋਈ ਵੀ ਇਹਨਾਂ ਦਾ ਭਗਵੰਤ ਮਾਨ ਸਰਕਾਰ ਦਾ ਵੱਖਰਾ ਨਹੀਂ ਹੈ ਜਿਹੜਾ ਕਿ BJP ਦਾ ਨਾ ਹੋਏ। ਹੁਣ ਕਿਉਂਕਿ ਆਲਮੋਸਟ ਜਦੋਂ ਅਸੀਂ ਇਸ ਜੂਨ ਮਹੀਨੇ ਦੀ ਗੱਲ ਕਰ ਰਹੇ ਹਾਂ, ਜਿਹੜਾ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, 8 ਮਹੀਨੇ ਜਿਹੜੇ ਨੇ, ਕਿਉਂਕਿ 2 ਮਹੀਨੇ ਪਹਿਲਾਂ ਤਾਂ ਇਲੈਕਸ਼ਨ ਜਿਹੜਾ ਉਹਨੂੰ ਕਹਿੰਦੇ ਨੇ ਚੁਣਾਵ ਕੋਡ ਕਹਿੰਦੇ ਨੇ ਕਿ ਬਈ ਉਹ ਲਾਗੂ ਹੋ ਜਾਂਦਾ ਹੈ, ਔਰ ਹੁਣ ਉਹ ਫੁੱਲ ਫਾਰਮ ਦੇ ਵਿੱਚ, ਕਿਉਂਕਿ RSS ਦਾ ਕੰਮ BJP ਤਾਂ ਉੱਪਰਲੀ ਪਰਤ ਹੈ, ਗਰਾਊਂਡ ਲੈਵਲ ਦੇ ਉੱਤੇ ਦੇਖਣਾ ਲੋਕਾਂ ਦੇ ਮੁੱਦੇ ਕੀ ਨੇ, ਕਿੱਥੇ ਕੀ ਭੰਨਤੋੜ ਕੀਤੀ ਜਾ ਸਕਦੀ ਹੈ, ਕਿਹਨੂੰ ਕਿੱਥੇ ਖਰੀਦਿਆ ਜਾ ਸਕਦਾ ਹੈ, ਆਰਗੇਨਾਈਜੇਸ਼ਨਲ ਨੈਟਵਰਕ ਕਿਵੇਂ ਪਸਾਰਿਆ ਜਾ ਸਕਦਾ ਹੈ, ਇਹ ਕੰਮ RSS ਕਰਦੀ ਹੈ। ਔਰ ਇਹ ਟ੍ਰਿਬਿਊਨ ਦੀ ਖਬਰ ਹੈ, RSS holds strategy meet on Punjab polls hopeful of inroads after ਹਰਿਆਣਾ, ਬੰਗਾਲ। ਹੁਣ ਇਹ ਟ੍ਰਿਬਿਊਨ ਦੀ ਖਬਰ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ RSS ਨੇ ਆਪਣਾ ਸਟ੍ਰੈਟਜੀ ਸੈਸ਼ਨ ਕਿ ਵੀ ਅਸੀਂ ਚੋਣਾਂ ਜਿੱਤਣੀਆਂ ਕਿਵੇਂ ਨੇ, ਉਹਦੇ ਲਈ ਕੀ ਵਿਉਂਤਬੰਦੀ ਕੀਤੀ ਜਾਏ। 8 ਘੰਟੇ ਉਹਨਾਂ ਨੇ ਜਿਹੜਾ ਉਹ ਸਾਰਾ ਸਿਰ ਜੋੜ ਕੇ ਗੋਸ਼ਟੀ ਕੀਤੀ, ਵਿਚਾਰ ਚਰਚਾ ਕੀਤੀ। ਉਹਦੇ 'ਚ ਇਕੱਲਾ ਇਹੀ ਨਹੀਂ ਕਿ RSS ਦੇ ਜਨਰਲ ਸੈਕਟਰੀ ਪ੍ਰੋਮੀਨੈਂਟ ਜਿਹੜਾ ਨੰਬਰ 3 ਮੈਨ ਹੈ ਇੰਪੋਰਟੈਂਟ, ਉਹ ਸ਼ਾਮਲ ਸੀ। ਉਹਦੇ 'ਚ ਜਿਹੜੀਆਂ RSS ਦੀਆਂ ਦੂਸਰੀਆਂ ਆਰਗੇਨਾਈਜੇਸ਼ਨਸ ਨੇ, ਜਿਨ੍ਹਾਂ ਨੂੰ ਇਹ ਸੰਘ ਪਰਿਵਾਰ ਕਹਿੰਦੇ ਨੇ,
ਸਿਸਟਰ ਆਰਗੇਨਾਈਜੇਸ਼ਨਸ ਕਹਿੰਦੇ ਨੇ, ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ परिषद, ਭਾਰਤੀ ਮਜ਼ਦੂਰ ਸੰਘ, ਅਖਿਲ ਭਾਰਤੀ ਵਿਦਿਆਰਥੀ परिषद, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰੀ ਸਿੱਖ ਸੰਗਤ। ਇਹਨਾਂ ਸਾਰਿਆਂ ਦੇ ਨੁਮਾਇੰਦੇ ਵੀ, ਪਲੱਸ ਕੇਵਲ ਸਿੰਘ ਢਿੱਲੋਂ ਜਿਹਨੂੰ ਪ੍ਰਧਾਨ ਬਣਾਇਆ, ਸੁਨੀਲ ਜਾਖੜ, ਅਸ਼ਵਨੀ ਕੁਮਾਰ, ਇਹ ਸਾਰੇ ਜਿਹੜੇ ਨੇ ਇਹਨਾਂ ਨੇ ਇਹ ਵਿਉਂਤਬੰਦੀ ਕੀਤੀ। ਬਾਹਰ ਤੋਂ ਉਨੀ ਕੀ ਖਬਰ ਨਿਕਲੀ ਹੋਏਗੀ ਜਿਹੜੀ ਕਿ ਉਹ ਉਹਨਾਂ ਦੇ PR ਲਈ ਜ਼ਰੂਰੀ ਹੈ, ਔਰ ਉਹਦੇ 'ਚ ਉਹਨਾਂ ਨੇ ਇਹ ਜਿਹੜਾ ਨਿਰਣਾ ਲਿਆ ਕਿ ਭਾਈ ਅਸੀਂ ਆਪਣਾ ਪੰਜਾਬ ਨੂੰ ਕੈਪਚਰ ਕਰਨਾ, ਉਸ ਦੇ ਲਈ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਉਭਾਰੇ ਜਾਣਗੇ, ਜਿਸ ਤੋਂ ਜਿਹੜਾ ਪਹਿਲਾ ਮੁੱਦਾ ਇਹ ਰਿਲੀਜੀਅਸ ਕਨਵਰਸ਼ਨ। ਹੁਣ ਹਾਲਾਂਕਿ ਕੌਣ ਫੰਡਿੰਗ ਕਰ ਰਿਹਾ ਹੈ, ਜਿੱਥੇ ਉਹਨਾਂ ਦੀ ED ਬਾਕੀਆਂ ਨੂੰ ਰੇਡ ਕਰਦੀ ਹੈ, ਜੇ ਪੰਜਾਬ 'ਚ ਕ੍ਰਿਸਚੀਅਨਿਟੀ ਨੂੰ ਫੈਲਾਉਣ ਦੇ ਲਈ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਬਾਰਡਰ ਜ਼ਿਲ੍ਹਿਆਂ 'ਚ ਇੰਨੇ ਵੱਡੇ ਪੈਮਾਨੇ ਦਾ ਕੁਝ ਹੋ ਰਿਹਾ ਤੇ BJP ਨੇ ਕਿਉਂ ਨਹੀਂ ਇੰਟਰਵੀਨ ਕੀਤਾ? ਹੁਣ ਤਾਂ ਸੈਂਟਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ NSA ਔਰ ਦੂਸਰਿਆਂ ਦੇ ਦਫ਼ਤਰ ਨੇ, ED ਜਿੱਥੇ ਮਰਜ਼ੀ ਜਾ ਸਕਦੀ ਹੈ। ਲੇਕਿਨ ਹੁਣ ਉਹਨਾਂ ਨੇ ਚੋਣਾਂ ਦੇ ਵਿੱਚ ਜਿਹੜਾ ਮੁੱਖ ਮੁੱਦਾ ਬਣਾਉਣਾ ਹੈ ਰਿਲੀਜੀਅਸ ਕਨਵਰਸ਼ਨ, ਸਿੱਖਾਂ ਨੂੰ ਖੁਸ਼ ਕਰਨ ਲਈ, ਫਿਰ ਸਿੱਖਾਂ ਤੇ ਈਸਾਈਆਂ ਦੇ ਵਿੱਚ ਜਿਹੜਾ ਉਹ ਤਕਰਾਰ ਪੈਦਾ ਕਰਨ ਲਈ। ਦੂਜਾ ਲਾਅ ਐਂਡ ਆਰਡਰ। ਹੁਣ ਲਾਅ ਐਂਡ ਆਰਡਰ ਤੁਹਾਡੇ ਆਪਣਾ ਹਾਲ ਇਹ ਹੈ ਵੀ ਤੁਸੀਂ ਜੋ ਜੰਮੂ ਕਸ਼ਮੀਰ 'ਚ ਕਰ ਰਹੇ ਹੋ, ਜੋ ਤੁਸੀਂ ਓਵਰਆਲ ਤੁਹਾਡਾ ਆਪਣਾ ਹਾਲ ਹੈ, ਜੋ ਗੁੰਡਾਗਰਦੀ ਬੰਗਾਲ 'ਚ ਔਰ ਭਾਰਤ ਭਰ 'ਚ, ਕਿਤੇ ਬਿਹਾਰ ਦੇ ਵਿੱਚ ਹੁਣ ਇਹਨਾਂ ਦੀ ਸਰਕਾਰ ਬਣੀ ਆ, ਪਿਛਲੇ ਦਿਨਾਂ 'ਚ ਇੱਕ ਬੈਂਕ ਦੇ ਆਫਿਸਰ ਨੂੰ ਆ ਕੇ ਕੁੱਟ-ਕੁੱਟ ਕੇ ਮਾਰ ਰਹੇ, ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਵੀ ਤੁਹਾਡੀਆਂ ਰੂਲਡ ਸਟੇਟਾਂ 'ਚ ਲਾਅ ਐਂਡ ਆਰਡਰ ਦਾ ਕੀ ਹਾਲ ਹੈ। ਹੁਣ ਤੁਸੀਂ ਪੰਜਾਬ 'ਚ ਲਾਅ ਐਂਡ ਆਰਡਰ ਠੀਕ ਕਰੋਗੇ। ਡਰੱਗਸ, ਹੁਣ ਜ਼ਾਹਰ ਹੈ ਕਿ ਜੇ ਡਰੱਗਸ ਪਾਕਿਸਤਾਨ ਤੋਂ ਆਉਂਦੀਆਂ ਨੇ ਇਹਨਾਂ ਦੇ ਕਹਿਣ ਮੁਤਾਬਕ, ਉਹ ਤਾਂ ਅਡਾਨੀ ਪੋਰਟ ਤੇ ਆ ਰਹੀਆਂ ਨੇ ਗੁਜਰਾਤ ਦੇ, ਉੱਥੋਂ ਇੱਧਰ ਆਉਂਦੀਆਂ, ਤੇ ਹੁਣ ਕਿੰਨੇ ਕਿੰਨੇ ਜਿਹੜੇ ਨੇ ਉਹ ਪੈਕੇਜ ਫੜੇ ਗਏ ਨੇ ਖੁਦ ਹੀ ਇਹ ਜਿਹੜੇ ਡਰੱਗਸ ਲਿਆਉਣ। ਹੁਣ ਇਹਨਾਂ ਦੇ ਇਕਨੋਮਿਕ ਮੈਸ, ਜੀ ਇਕਨੋਮਿਕ ਮੈਸ ਕਿਹਨੇ ਕ੍ਰੀਏਟ ਕੀਤਾ ਤੁਸੀਂ ਦੱਸੋ? ਮੋਦੀ ਦੀ 2014 ਤੋਂ ਗਵਰਨਮੈਂਟ ਹੈ, ਕਿਹੜੀ ਫੰਡਿੰਗ ਪੰਜਾਬ 'ਚ ਲਿਆਂਦੀ ਹੈ, ਕਿਹੜੀ ਇੰਡਸਟਰੀ ਲਿਆਂਦੀ ਹੈ, ਕਿਹੜਾ ਪੈਕੇਜ ਦਿੱਤਾ ਹੈ। ਐਂਡ ਕ੍ਰਾਸ ਬਾਰਡਰ ਟੈਰਰ ਥ੍ਰੈਟਸ, ਹੁਣ ਇਹ ਵੀ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਡਰੋਨ ਆ ਗਏ, ਦੂਸਰੇ ਆ ਗਏ, ਵੀ ਬਾਰਡਰ ਅੱਧਾ ਪੰਜਾਬ ਤਾਂ ਤੁਸੀਂ BSF ਦੇ ਹਵਾਲੇ ਕੀਤਾ ਹੋਇਆ, ਫੌਜ ਤੁਹਾਡੀ ਬੈਠੀ ਹੋਈ ਹੈ, ਸਾਰੀ ਟੈਕਨੋਲੋਜੀ ਤੁਹਾਡੇ ਕੋਲ ਹੈ, ਇਹਦੇ ਬਾਵਜੂਦ ਇਹ ਕਿਹੜੀ ਥ੍ਰੈਟ ਹੈ? ਔਰ ਇਹ ਜਿਹੜਾ ਉਹਨਾਂ ਨੇ ਇਹ ਜਿਹੜੀ ਹੁਣ ਗੱਲ ਅਸੀਂ ਕਰਕੇ ਹਟੇ ਹਾਂ ਕਿ ਜੇ ਅਕਾਲ ਤਖਤ ਨੇ ਭਗਵੰਤ ਮਾਨ ਨੂੰ ਪੰਥ ਦੋਖੀ ਖਾਲਸੇ ਦਾ ਵਿਰੋਧੀ ਐਲਾਨਿਆ ਤੇ ਇਸ ਸਟ੍ਰੈਟਜੀ ਸੈਸ਼ਨ ਦੇ ਵਿੱਚ ਇਹ ਫੈਸਲਾ ਕਰਦੇ ਨੇ ਕਿ ਇਹ ਦੇਖੋ, ਆਪਣੇ ਉਹਨਾਂ ਨੇ ਕਾਡਰ ਨੂੰ ਕਿਹਾ, ਪੰਜਾਬ ਕਾਡਰ, ਟੂ ਅਸੈਸ ਦਾ ਗਰਾਊਂਡ ਇੰਪੈਕਟ ਆਫ ਅਕਾਲ ਤਖਤ's ਆਰਡਰਸ ਡਿਕਲੇਅਰਿੰਗ CM ਭਗਵੰਤ ਮਾਨ of the ruling ਆਮ ਆਦਮੀ ਪਾਰਟੀ as anti ਗੁਰੂ। ਉਹਨੇ ਕਿਹਾ ਜੀ ਇਹਦਾ ਦੇਖੋ ਕੀ ਇੰਪੈਕਟ ਹੈ, ਲੇਕਿਨ ਇਹਦਾ ਬਿਨਾਂ ਕਿਤੇ ਸਪੋਰਟ ਕੀਤਾ ਕੇਵਲ ਸਿੰਘ ਨੇ, ਜਿਹੜਾ ਢਿੱਲੋਂ ਬਣਾਇਆ ਪ੍ਰਧਾਨ, ਕਾਂਗਰਸ ਨੇ ਵੀ ਕੀਤਾ ਦੂਜਾ, ਕਿਉਂਕਿ ਇਹ ਸਾਰੇ ਚੋਂ ਇੱਕ ਘਟੀਆ ਪੋਲਿਟਿਕਸ ਜਿਹੜੀ ਹੈ ਉਸ ਦੇ ਨਾਲ ਕਰ ਰਹੇ ਨੇ। ਫਿਰ ਉਹਨਾਂ ਨੇ ਆਪਣਾ ਦੇਖਿਆ ਕਿ ਜੀ ਸਾਡਾ ਵੋਟ ਸ਼ੇਅਰ ਇਦੋਂ ਕਿੰਨਾ ਸੀ, ਫਿਰ ਕਿੰਨੇ % ਹੋਇਆ, ਹੁਣ ਸਾਡਾ 19% ਵੋਟ ਸ਼ੇਅਰ ਹੈ ਲੋਕ ਸਭਾ 'ਚ, ਔਰ ਅਸੀਂ ਕਿਵੇਂ ਜਿਹੜਾ ਬਾਕੀਆਂ ਨੂੰ ਵੀ ਆਪਣੇ ਵਲਗਣ ਦੇ ਵਿੱਚ ਲਿਆ ਸਕਦੇ ਹਾਂ, ਔਰ ਕਿਵੇਂ ਜਦੋਂ ਅਸੀਂ ਜ਼ਾਤ ਪਾਤੀ ਕਾਰਡ ਦੀ ਗੱਲ ਕਰਦੇ ਹਾਂ, ਮੈਂ ਇੱਕ ਕੰਪਲੀਟ ਸੈਗਮੈਂਟ ਕੀਤਾ ਸੀ ਕਿ ਜਿਹਨੂੰ ਇਹ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ। ਅਸਲ ਦੇ ਵਿੱਚ ਇਹ ਕਿਸੇ ਸੂਬੇ ਦੇ ਲੋਕਾਂ ਨੂੰ ਜ਼ਾਤ ਪਾਤ 'ਚ ਵੰਡ ਕੇ ਕਿਸੇ ਨੂੰ ਉਭਾਰਨਾ, ਕਿਸੇ ਨੂੰ ਸਿਰ ਤੇ ਚੁੱਕਣਾ। ਔਰ ਹਰਿਆਣੇ ਜਦੋਂ ਅਸੀਂ ਨਤੀਜਾ ਦੇਖਿਆ ਕਿ ਭਾਈ ਕਿਵੇਂ ਜਾਟ ਪਾਪੂਲੇਸ਼ਨ ਜਿਹੜੀ 25-30% ਦੇ ਕਰੀਬ ਸੀ, ਉਹਨੂੰ ਆਈਸੋਲੇਟ ਕਰਕੇ ਉਹਨਾਂ ਨੇ ਦੂਸਰਿਆਂ ਨੂੰ ਇਕੱਠੇ ਕਰਕੇ ਮਨੋਹਰ ਲਾਲ ਖੱਟੜ ਔਰ ਨਸੀਬ ਸੈਣੀ ਔਰ ਦੂਜੇ ਜਿਹੜੇ ਨੇ ਉਹ ਬਣਾ। ਹੁਣ ਪੰਜਾਬ ਦੇ ਵਿੱਚ ਵੀ ਅਸੀਂ ਇਹਨੂੰ, ਮੈਂ ਹੁਣ ਡਿਟੇਲ 'ਚ ਨਹੀਂ ਗੱਲ ਕਰਾਂਗਾ, ਮੈਂ ਆਲਰੇਡੀ ਕਿਹਾ ਸੀ ਕਿ ਬਈ ਇਹਨਾਂ ਨੂੰ ਲੱਗਦਾ ਵੀ ਜਿਹੜਾ ਜ਼ਿਮੀਂਦਾਰ ਵਰਗ ਹੈ ਪੰਜਾਬ ਦਾ, ਉਹਦੀ ਆਈਡੈਂਟੀਟੀ ਵੀ ਸਿੱਖ ਹੈ, ਉਹ ਲੜਦਾ ਵੀ ਹੈ, ਕਿਸਾਨ ਮੋਰਚੇ ਦੇ ਵਿੱਚ ਵੀ ਉਹਨਾਂ ਨੇ ਲੀਡ ਕੀਤਾ ਜਾਂ ਦੂਜਾ, ਔਰ ਉਹਨਾਂ ਦੀ ਆਬਾਦੀ ਜਿਹੜੀ 28-30% ਹੈ ਉਹਨੂੰ ਤੁਸੀਂ ਪਾਸੇ ਰੱਖ ਕੇ ਜਾਂ ਉਹਨਾਂ 'ਚੋਂ 5-10% ਜੇ ਕੇਵਲ ਸਿੰਘ ਢਿੱਲੋਂ ਵਰਗਾ ਟਰਬਨਡ ਬੰਦਾ ਅੱਗੇ ਲਾ ਦਿਓ, ਪੈਸਾ ਪੂਸਾ ਖਰਚੋ, ਗੁੰਡਾਗਰਦੀ ਵੀ ਕਰਵਾਓ, 5-10% ਇਹਨਾਂ ਦੀਆਂ ਵੋਟਾਂ ਆ ਜਾਣ, ਬਾਕੀ ਜਿਹੜਾ 32-33% ਉਹਨਾਂ ਨੂੰ ਦਲਿਤਾਂ ਨੂੰ ਖੁਸ਼ ਕਰਨ ਦੇ ਲਈ ਸਤਿਗੁਰੂ ਰਵਿਦਾਸ ਏਅਰਪੋਰਟ ਵੀ ਆਦਮਪੁਰ ਹੋ ਗਿਆ, ਰਾਪੁਰ ਬੱਲਾ ਵੀ ਚਲੇ ਗਏ, ਰਾਧਾ ਸਵਾਮੀ ਨੂੰ ਵੀ ਖੁਸ਼ ਰੱਖਿਆ ਹੋਇਆ, ਔਰ ਬਾਕੀਆਂ ਨੂੰ ਪੰਜਾਬ ਦੀ ਹਿੰਦੂ ਪਾਪੂਲੇਸ਼ਨ 12-13%
ਜਿਹੜੇ ਨੇ ਉਹ ਬ੍ਰਾਹਮਣ ਖੱਤਰੀ ਉਹ ਤੁਹਾਡੇ ਨਾਲ ਲੱਗ ਜਾਣ, ਔਰ ਬਾਕੀ ਜਿਹੜੇ ਬੈਕਵਰਡ ਕਲਾਸਿਸ ਨੇ, ਜਿਹੜੇ ਭਾਈਚਾਰੇ ਜਿਹੜੇ ਨੇ, ਉਹਨਾਂ ਮੈਂ ਨਾਂ ਨਹੀਂ ਲਵਾਂਗਾ, ਭਾਵੇਂ ਉਹ ਸਿੱਖ ਨੇ ਮੈਜੋਰਿਟੀ ਉਹਨਾਂ ਚੋਂ, ਪਰ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਤੁਸੀਂ ਜ਼ਿਮੀਂਦਾਰਾਂ ਦਾ ਫੀਅਰ ਔਰ ਦੂਸਰਾ ਦਿਖਾ ਕੇ ਕਿ ਦੇਖੋ ਜੀ ਇਹ ਤਾਂ ਤੁਹਾਨੂੰ ਪਾਵਰ ਦੇ ਨੇੜੇ ਨਹੀਂ ਲੱਗਣ ਦਿੰਦੇ। ਅੱਛਾ, ਮੈਂ ਜਦੋਂ ਇਹ ਕੀਤਾ ਮੈਨੂੰ ਨਹੀਂ ਸੀ ਅੰਦਾਜ਼ਾ ਕਿ ਈਵਨ ਇਸੇ ਹੀ ਲਾਈਨ ਦੇ ਉੱਤੇ ਇੱਕ ਪੂਰੀ ਸਟੋਰੀ ਟਾਈਮਜ਼ ਆਫ ਇੰਡੀਆ ਦਾ IP ਸਿੰਘ ਹੈ ਉਹਨੇ ਕੀਤੀ। ਉਹਨੇ ਇਹਦਾ ਟਾਈਟਲ ਹੀ ਇਹ ਦਿੱਤਾ ਹੈ ਕਿ ਵਾਈ ਜੱਟ ਸਿੱਖਸ ਡੋਮੀਨੇਟ ਪੰਜਾਬਸ ਪੋਲੀਟੀਕਲ ਸਪੇਸ, ਇਟ ਇਜ਼ ਇਨ ਦਾ ਨੰਬਰਸ। ਔਰ ਨੰਬਰਸ ਦੇ ਲਿਹਾਜ਼ ਨਾਲ ਵੀ ਉਹਨੇ ਜਿਹੜਾ ਕਾਸਟ ਬ੍ਰੇਕਅਪ ਆਫ ਦਾ ਸਟੇਟ ਦਿੱਤਾ, ਆਲਮੋਸਟ ਉਹਨਾਂ ਲਾਈਨਸ ਦੇ ਉੱਤੇ ਹੀ ਸੀ ਜਿੱਤੇ ਅਸੀਂ ਚਰਚਾ ਕੀਤੀ ਸੀ। ਉਹਦਾ ਇਹ ਕਹਿਣਾ ਹੈ ਕਿ ਵੀ ਪੰਜਾਬ ਦੇ ਵਿੱਚ ਜਿਹੜੀ ਜੱਟ ਪੋਪੂਲੇਸ਼ਨ ਹੈ, ਜੇ 1931 ਦੀ ਸੈਂਸਸ ਦੇ ਨਾਲ ਜੋੜ ਕੇ ਦੇਖੋ, ਭਾਵੇਂ 5% ਘਟੀ ਹੈ ਕਿਉਂਕਿ ਬਹੁਤ ਸਾਰੇ ਬਾਹਰ ਡਾਇਸਪੋਰਾ 'ਚ ਗਏ ਨੇ, ਲੇਕਿਨ 30% ਤੋਂ ਜ਼ਿਆਦਾ ਹੈ। ਸੋ ਆਲਮੋਸਟ ਇਹ 30% ਨੂੰ ਟਾਰਗੇਟ ਨਹੀਂ ਕਰ ਰਹੇ, ਉਹਨੂੰ ਤੋਂ ਭੰਨਣ ਲਈ, ਡਿਵਾਈਡ ਕਰਨ ਲਈ। ਜਿਹੜੇ 30% ਦੇ ਜਿਹੜੇ ਬਹੁਤ ਸਾਰੇ ਜਿਹੜੇ ਜਾਚਕ ਨੇ, ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ, ਵਾਰਿਸ ਪੰਜਾਬ ਦੇ ਵੀ ਹੈ, ਲੈਫਟਿਸਟ ਪਾਰਟੀਆਂ ਵੀ ਉਹਨਾਂ ਚੋਂ ਨਿਕਲਣਗੀਆਂ, ਉਹਨਾਂ ਚੋਂ ਕਾਂਗਰਸ ਵੀ ਨਿਕਲੇਗੀ। ਔਰ ਬਾਕੀ ਇਹਨਾਂ ਦਾ ਜਿਹੜਾ ਟਾਈਮਜ਼ ਆਫ ਇੰਡੀਆ ਦੇ ਇਸ ਆਰਟੀਕਲ 'ਚ ਉਹਨਾਂ ਨੇ ਬ੍ਰੇਕਅਪ ਦਿੱਤਾ ਹੈ ਕਿ ਬ੍ਰਾਹਮਣ ਜਿਹੜੇ ਨੇ ਪੰਜਾਬ ਦੇ ਵਿੱਚ 6.7% ਨੇ, ਹਿੰਦੂ ਖੱਤਰੀ 3.68% ਨੇ, ਜਿਹੜੇ ਬਾਕੀ ਜਿਹੜੇ ਵੈਸ਼ਿਆ ਬਣੀਏ ਮਹਾਜਨ ਇਹ 2.6% ਨੇ, ਅਦਰ ਅਪਰ ਕਾਸਟ ਹਿੰਦੂ 2.2% ਨੇ। ਸੋ ਇਹ ਆਲਮੋਸਟ 14-15% ਇਹ ਬਣ ਜਾਂਦੇ ਨੇ ਜਿਹੜੇ ਹਿੰਦੂ ਕਾ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਪੰਜਾਬ 'ਚ ਕਹਿਣਗੇ ਜੀ 60-40 ਦੀ ਰੇਸ਼ੋ ਹੈ ਉਹਨਾਂ ਦੀ ਔਰ ਹਿੰਦੂ 40%, ਕੁੱਲ ਮਿਲਾ ਕੇ ਸਾਰੇ ਜਿਹੜੇ ਨੇ ਟੋਟੋ 14% ਦੇ ਨੇੜੇ ਤੇੜੇ ਹੀ ਬਣਦੇ ਨੇ। ਪਰ ਇਹ 14% BJP ਦਾ ਸੋਲਿਡ ਬੇਸ ਹੈ। ਹੁਣ ਆਲਮੋਸਟ ਜਿੰਨੀ ਜੱਟ ਪੋਪੂਲੇਸ਼ਨ ਪੰਜਾਬ 'ਚ ਹੈ, 19-33% ਜਿਹੜੀ ਹੈ ਦਲਿਤ ਪੋਪੂਲੇਸ਼ਨ। ਹੁਣ ਇਹ ਜਿਹੜੀ ਸੋਸ਼ਲ ਇੰਜੀਨੀਅਰਿੰਗ ਦੇ ਜ਼ਾਤ ਪਾਤੀ ਵੰਡੇ ਆ ਵੀ 15% ਇਹ ਜੇ ਜੱਟ ਸਿੱਖਾਂ 'ਚੋਂ 10% 8-10% ਤੋੜ ਲਓ ਤੇ ਦਲਿਤ ਵੋਟ ਬੈਂਕ ਜਿਹੜਾ ਕਾਂਗਰਸ ਵੱਲ ਵੀ ਜਾਂਦਾ ਹੈ, ਅਕਾਲੀਆਂ ਵੱਲ ਵੀ ਜਾਂਦਾ ਹੈ, ਮੈਜੋਰਿਟੀ ਟਾਈਮ ਜੇ ਬਹੁਜਨ ਸਮਾਜ ਪਾਰਟੀ ਜਾਂ ਦੂਸਰੀ ਸੀ ਉਹਦੇ ਵੱਲ ਵੀ ਜਾਂਦਾ ਹੈ। ਵੀ ਜੇ ਉਹਦੇ 'ਚੋਂ ਅਸੀਂ 15% ਵੀ ਤੋੜ ਲਏ ਜੋ ਇਹ ਲੱਗੇ ਹੋਏ ਨੇ ਕਰਨ, ਤੇ ਆਪਣੀ ਸਰਕਾਰ ਬਣਾਉਣ ਦੇ ਸਮਰੱਥ ਹੋ ਜਾਂਦੇ। ਔਰ ਇਸੇ ਹੀ ਜਿਹੜਾ ਇਹਨਾਂ ਨੇ 8 ਘੰਟੇ ਦਾ ਮੈਰਾਥਨ ਸੈਸ਼ਨ ਕੀਤਾ, ਉਹਦੇ 'ਚ ਇੱਕ ਗਰੁੱਪ ਨੇ ਇਹ ਵੀ ਕਿਹਾ ਕਿ ਜੀ ਪਾਵਰ ਲੈਣ ਲਈ ਸਾਨੂੰ ਬਾਦਲ ਅਕਾਲੀ ਦਲ ਦੇ ਨਾਲ ਜਿਹੜਾ ਉਹ ਸਮਝੌਤਾ ਕਰ ਲੈਣਾ ਚਾਹੀਦਾ, ਕਿਉਂਕਿ ਅਜੇ ਵੀ ਜਿਹੜੇ ਜ਼ਿਮੀਂਦਾਰ ਵਰਗ ਹੈ ਉਹਨਾਂ 'ਚ ਉਹਨਾਂ ਦਾ ਬੇਸ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਅਲਟੀਮੇਟਲੀ ਇਹ ਜੋ ਗੱਲਾਂ ਬਾਤਾਂ ਬਾਹਰੋਂ ਜੋ ਮਰਜ਼ੀ ਕਰਨ, ਕਿਸੇ ਹੱਦ ਤੱਕ ਵੀ ਜਾ। ਹੁਣ ਚੈਲੰਜ ਇਹ ਬਹੁਤ ਵੱਡਾ ਹੈ, ਉਹ ਇਹ ਪੰਜਾਬ ਦੀਆਂ ਮਹਿਜ਼ ਇੱਕ ਸਰਕਾਰ ਬਣਾਉਣ ਜਾਂ ਕਿੰਗ ਮੇਕਰ ਬਣਨ ਤੱਕ ਨਹੀਂ ਹੈ, ਇਹ ਪੰਜਾਬ ਦੀ ਵਿਲ ਨੂੰ ਤੋੜਨਾ ਹੈ। ਜੇ ਪੰਜਾਬ ਦੇ ਵਿੱਚ ਹਿੰਦੂਤਵਾ ਦੀ ਪਤਾਕਾ ਲਹਿਰਾਣ ਲੱਗ ਜਾਂਦੀ ਹੈ ਤੇ ਸਾਡੇ ਲਈ ਇਹ ਬਹੁਤ ਵੱਡਾ ਚੈਲੰਜ ਹੋਏਗਾ। ਔਰ ਇਹ ਦੇਖਣਾ ਇਹ ਹੈ ਵੀ ਸਿੱਖ ਕੌਮ ਇਹਨੂੰ ਕਿਵੇਂ ਇਸ ਚੈਲੰਜ ਦਾ ਮੂੰਹ ਤੋੜ ਜਵਾਬ ਦਿੰਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣੇ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
व्यूअर्स वेलकम बैक टू प्रोग्राम। सो व्यूअर्स गलबात करन जा रहे हैं कि टीवी 84 ਦੇ ਕੈਨੇਡਾ ਬਿਊਰੋ ਚੀਫ ਭਾਈ ਮਨਵੀਰ ਸਿੰਘ ਹੋਰਾਂ ਨੇ ਮੀਡੀਆ ਦੀ ਦੁਨੀਆ ਵਿੱਚ ਇੱਕ ਹੋਰ ਕਦਮ ਅੱਗੇ ਪੱਟਿਆ ਹੈ। ਟੇਗ ਮਲਟੀਮੀਡੀਆ ਵੱਲੋਂ 13 ਜੂਨ 2026 ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਪਾਰਲੀਮੈਂਟ ਹਿੱਲ ਵਿਖੇ ਪ੍ਰਿੰਟ ਮੈਗਜ਼ੀਨ ਮੈਂਥੋਲੋਜੀ ਦੇ ਪਹਿਲੇ ਅੰਕ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਜਦੋਂ ਅਸੀਂ ਲਫ਼ਜ਼ ਸਿਲ ਅਲੂਣੀ ਚਟਣੀ ਕਹਿੰਦੇ ਹਾਂ ਤੇ ਜ਼ਾਹਰ ਹੈ ਕਿ ਪੰਥਕ ਸੇਵਾ ਦਾ ਪਿੜ ਵੀ ਜੇ ਤੁਸੀਂ ਨਿਸ਼ਕਾਮ ਹੋ ਕੇ ਕੋਈ ਸੇਵਾ ਕਰਨੀ ਹੈ ਤੇ ਸੱਚਮੁੱਚ ਅਲੂਣੀ ਸਿਲ ਚੱਟਣ ਵਾਂਗ ਹੈ। ਤੇ ਉਸ ਮੀਡੀਆ 'ਚ ਵੀ ਅੱਜ ਜਿੱਥੇ ਕਿ ਬਹੁਤ ਸਾਰਾ ਅਟੈਂਸ਼ਨ ਸਪੈਨ ਮਿੰਟ ਡੇਢ ਮਿੰਟ ਦਾ ਉਹ ਰੀਲਾਂ ਦੇ ਉੱਤੇ ਜਾਂ ਟਿਕਟੌਕ ਜਾਂ ਇੰਸਟਾਗ੍ਰਾਮ ਵਾਲੀ ਸਾਡੀ ਸੁਰਤ ਬਣ ਗਈ ਹੈ, ਇਸ ਦੌਰ ਦੇ ਵਿੱਚ ਪ੍ਰਿੰਟ ਮੀਡੀਆ ਵੱਲ ਮੁੜਨਾ ਤੇ ਪ੍ਰਿੰਟ ਮੀਡੀਆ 'ਚ ਵੀ ਜਿਹੜਾ ਉਹ ਅੰਗਰੇਜ਼ੀ ਨੂੰ ਪ੍ਰਾਥਮਿਕਤਾ ਦੇਣਾ ਤੇ ਉਹ ਵੀ ਜਦੋਂ ਕਿ ਤੁਸੀਂ ਫਕੀਰਾਂ ਵਾਂਗ ਜੀ ਰਹੇ ਹੋ, ਤੁਹਾਡੇ ਕੋਲ ਆਪਣੇ ਸਾਧਨ ਨਾ ਹੋਣ ਤੇ ਤੁਸੀਂ ਐਕਸਪੈਕਟ ਕਰੋ ਕਿ ਭਾਈ ਧਨਾੜ ਸਿੱਖ ਜਾਂ ਜਿਹੜੇ ਰਿਸੋਰਸੇਬਲ ਨੇ ਜਾਂ ਦੂਜੇ ਨੇ ਉਹ ਮਦਦ ਤੇ ਆਉਣਗੇ। ਇਹ ਸਿਲ ਲੂਣੀ ਚੱਟਣ ਦੇ ਨਾਲ ਨਾਲ ਲੋਹੇ ਦੀ ਕੰਧ ਵਿੱਚ ਸਿਰ ਮਾਰਨਾ ਵੀ ਹੈ। ਕਿਉਂਕਿ ਭਾਈ ਮਨਵੀਰ ਸਿੰਘ ਜਦੋਂ ਉਹਨਾਂ ਨੇ ਆਪਣਾ ਇਹ ਮੈਂਥੋਲੋਜੀ ਪ੍ਰੋਜੈਕਟ ਦਾ ਜ਼ਿਕਰ ਕੀਤਾ ਤੇ ਮੈਂ ਕਿਹਾ ਜੀ ਤੁਸੀਂ ਤਾਂ ਕੰਧ ਨਾਲ ਸਿਰ ਮਾਰਨ ਚੱਲੇ ਹੋ। ਜਦੋਂ ਉਹਨਾਂ ਨੇ ਕੰਪਲੀਟ ਕਰ ਲਿਆ ਔਰ ਫਿਰ ਜਦੋਂ ਜਿਸ ਕਿਸਮ ਦੀ ਹਾਲਤ ਸੀ, ਕਹਿੰਦੇ ਜੀ ਤੁਸੀਂ ਮੈਨੂੰ ਸੱਚ ਤਾਂ ਦੱਸਿਆ ਪਰ ਪੂਰਾ ਸੱਚ ਨਹੀਂ ਦੱਸਿਆ। ਮੈਂ ਕਿਹਾ ਜੀ ਕੀ? ਕਹਿੰਦੇ ਤੁਸੀਂ ਇਹ ਨਹੀਂ ਦੱਸਿਆ ਵੀ ਕੰਧ ਲੋਹੇ ਦੀ ਹੈ ਪੱਥਰਾਂ ਦੀ ਨਹੀਂ। ਮੈਂ ਕਿਹਾ ਜੀ ਹੁਣ ਤੁਹਾਨੂੰ ਤਾਂ ਅਸੀਂ ਕਹਿ ਹੀ ਰਹੇ ਸੀ, ਹੁਣ ਤੁਸੀਂ ਕੀ? ਲੇਕਿਨ ਇਹ ਮੈਂ ਲਾਈਟਰ ਵੇਨ 'ਚ ਗੱਲ ਕਹਿ ਰਿਹਾ। ਮੈਂ ਸਮਝਦਾ ਵੀ ਜਿਨ੍ਹਾਂ ਦੇ ਇਰਾਦੇ ਦ੍ਰਿੜ ਹੁੰਦੇ ਨੇ, ਪੁਖਤਾ ਹੁੰਦੇ ਨੇ, ਉਹਨਾਂ ਨੂੰ ਔਰ ਜਿਸ ਚੀਜ਼ ਨਾਲ ਇਸ਼ਕ ਹੁੰਦਾ ਹੈ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਭਾਈ ਜਿੰਨੀਆਂ ਮਰਜ਼ੀ ਰੁਕਾਵਟਾਂ ਹੋਣ, ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ, ਤੁਸੀਂ ਇਸ ਮੁਹਿੰਮ ਨੂੰ ਸਰ ਕਰਨਾ। ਸੋ ਜ਼ਾਹਰ ਹੈ ਕਿ ਟੀਵੀ 84 ਦੇ ਨਾਲ ਭਾਈ ਮਨਵੀਰ ਸਿੰਘ ਆਲਮੋਸਟ ਕੈਨੇਡਾ ਤੋਂ ਉਦੋਂ ਤੋਂ ਹੀ ਜੁੜੇ ਨੇ ਜਦੋਂ ਤੋਂ ਸਾਡੀ ਇਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ, ਜਿਸ ਪੈਸ਼ਨ ਨਾਲ। ਔਰ ਇਕੱਲਾ ਇਹ ਨਹੀਂ ਵੀ ਖੁਦ ਜਿਵੇਂ ਉਹਨਾਂ ਦੀ ਸਿੰਘਣੀ ਸਾਹਿਬਾਂ ਔਰ ਬੱਚੇ ਹੁਣ ਜਦੋਂ ਪਿਛਲੇ ਦਿਨਾਂ 'ਚ ਘੱਲੂਘਾਰੇ ਦੇ ਚੱਲਦਿਆਂ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਪਾਰਲੀਮੈਂਟ ਹਿੱਲ ਓਟਵਾ ਦੇ ਵਿੱਚ ਜਿਹੜਾ ਡੀਸੈਮੀਨੇਸ਼ਨ ਆਫ ਇਨਫੋਰਮੇਸ਼ਨ ਕੈਂਪੇਨ ਕੀਤਾ ਕਿ ਭਾਈ ਤੁਸੀਂ ਠੰਡਾ ਪਾਣੀ ਦੂਜਾ ਵੀ ਦੇ ਰਹੇ ਹੋ, ਨਾਲ ਦੂਸਰਾ ਵੀ ਪਰਿਵਾਰ ਨਾਲ ਖੜਾ ਹੁੰਦੇ। ਜਿੰਨੇ ਪ੍ਰੋਟੈਸਟ ਹੁੰਦੇ ਨੇ, ਜਿੰਨੇ ਛੋਟੇ ਛੋਟੇ ਬੱਚਿਆਂ ਤੋਂ ਮੈਂ ਦੇਖਦਾ ਪਿਛਲੇ, ਕਿਉਂਕਿ ਅਸੀਂ ਵੀ ਸਾਡਾ ਆਲਮੋਸਟ 2012 ਤੋਂ ਲੈ ਕੇ ਹੀ ਸੰਪਰਕ ਜੁੜ ਜਾਂਦਾ ਟੀਵੀ 84 ਦੇ ਹਵਾਲੇ ਨਾਲ। ਪਰ ਇਹ ਜਿਹੜਾ ਪ੍ਰੋਜੈਕਟ ਉਹਨਾਂ ਨੇ ਕੀਤਾ ਔਰ ਜਿਸ ਲੈਵਲ ਦੇ ਉੱਤੇ ਜਾ ਕੇ ਇਸ ਦੇ ਵਿੱਚ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ, ਜਿੱਥੋਂ ਤੱਕ ਉਹਨਾਂ ਦਾ ਅੱਗੋਂ ਕੀ ਰਿਸਪੌਂਡ ਹੋਏਗਾ, ਕਿੰਨੀ ਕੁ ਜਿਹੜਾ ਉਹ ਸਪੋਰਟ ਜਾਰੀ ਰਹੇਗੀ, ਇਹ ਸੈਕੰਡਰੀ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਮਨਵੀਰ ਸਿੰਘ ਦੇ ਹੌਸਲੇ ਦੀ ਦਾਤ ਦਿੰਦਾ ਕਿ ਉਹਨਾਂ ਨੇ ਲੋਹੇ ਦੀ ਕੰਧ ਦੇ ਵਿੱਚ ਸਿਰ ਮਾਰਨਾ ਵੀ ਚੁਣਿਆ, ਪਿੱਛੇ ਨਹੀਂ ਹਟੇ। ਕੰਧ ਦੇ ਵਿੱਚ ਭਾਵੇਂ ਕੰਧ ਨੂੰ ਢਾਇਆ ਨਾ ਹੋਏ, ਡੈਂਟ ਜ਼ਰੂਰ ਪਾ ਦਿੱਤਾ ਕਿਉਂਕਿ ਇਸ ਪ੍ਰੋਜੈਕਟ ਨੂੰ ਉਹਨਾਂ ਨੇ ਮੁਕੰਮਲ ਕੀਤਾ ਔਰ ਇਹ ਉਹਨਾਂ ਨੇ ਤੇਗ ਮਲਟੀਮੀਡੀਆ ਲਿਮਟਿਡ ਇਹ ਜਿਹੜੀ ਵੀ ਉਹਨਾਂ ਨੇ ਬਾਡੀ ਰਜਿਸਟਰ ਕਰਵਾਈ ਹੈ ਉਸ ਦੇ ਉਹ CEO ਨੇ ਔਰ ਉਹਨਾਂ ਦੀ ਹੀ ਇਹ ਪ੍ਰੈਸ ਰਿਲੀਜ਼ 'ਚੋਂ ਮੈਂ ਇਹ ਦੇਖ ਰਿਹਾ ਕਿ ਵੀ ਉਹਨਾਂ ਨੇ 13 ਜੂਨ 2026 ਨੂੰ ਯਾਨੀ ਕਿ ਅੱਜ ਤੋਂ 3 ਦਿਨ ਪਹਿਲਾਂ ਸੰਸਦ ਭਵਨ ਪਾਰਲੀਮੈਂਟ ਹਿੱਲ ਦੇ ਬਾਹਰ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ, ਓਟਵਾ 'ਚ ਆਪਣਾ ਜਿਹੜਾ ਪ੍ਰਿੰਟ ਮੈਗਜ਼ੀਨ ਮੈਂਥੋਲੋਜੀ ਦੇ ਪਹਿਲਾ ਅੰਕ ਹੈ ਉਸ ਨੂੰ ਉਹਨਾਂ ਨੇ ਰਿਲੀਜ਼ ਕੀਤਾ, ਉਹਦਾ ਉਦਘਾਟਨ ਕੀਤਾ, ਉਹਦੀ ਘੁੰਡ ਚੁਕਾਈ। ਜਿਹੜਾ ਲਫ਼ਜ਼ ਮੈਨੂੰ ਜ਼ਿਆਦਾ ਚੰਗਾ ਲੱਗਦਾ, ਨਹੀਂ ਤਾਂ ਉਹ ਹਿੰਦੀ ਵਾਲੇ ਤਾਂ ਮੰਥਨ ਕੇ ਪਤਾ ਨਹੀਂ ਕੀ ਲਫ਼ਜ਼ ਉਹ ਕਹਿੰਦੇ ਨੇ, ਪਰ ਮੈਨੂੰ ਲੱਗਦਾ ਵੀ ਇਹ ਠੇਠ ਪੰਜਾਬੀ ਲਫ਼ਜ਼ ਘੁੰਡ ਚੁਕਾਈ ਹੈ। ਔਰ ਇਹ ਇਸ ਦਾ ਜਿਹੜਾ ਇਹ ਜੂਨ 2026 ਅੰਕ ਹੈ, ਇਹ ਕੁਐਸਚਨ ਆਫ ਸੋਵਰਨਿਟੀ ਔਰ ਉਸ ਦੇ ਵਿੱਚ ਸਾਡੇ ਵੀ 2 ਆਰਟੀਕਲ ਨੇ ਜਿਹੜੇ ਇਹਨਾਂ ਨੇ ਛਾਪੇ ਨੇ ਔਰ ਇਹ ਜਿਹੜੀਆਂ ਉਹਦੀਆਂ ਪ੍ਰਿੰਟ ਕਾਪੀਆਂ ਸੀ ਉਹ ਸੰਗਤਾਂ ਦੇ ਵਿੱਚ ਔਰ ਮਹਿਮਾਨਾਂ ਦੇ ਵਿੱਚ ਉਹਨਾਂ ਨੇ ਵੰਡੀਆਂ ਔਰ ਜਿਹੜਾ ਇਹਦਾ ਡਿਜੀਟਲ ਐਡੀਸ਼ਨ ਹੈ ਉਹ 15 ਜੂਨ ਨੂੰ ਮੈਂ ਚੈੱਕ ਨਹੀਂ ਕੀਤਾ, ਪੋਸੀਬਲ ਹੈ ਆ ਗਿਆ ਹੋਏ ਕਿਉਂਕਿ ਮੈਂ ਵੀ ਕੱਲ ਟਰੈਵਲ ਕਰਕੇ ਪਹੁੰਚਿਆ। ਉਹ ਜਿਹੜਾ ਉਹਨਾਂ ਨੇ ਮੈਂਥੋਲੋਜੀ.ca ਦੇ ਉੱਤੇ ਮੌਜੂਦ ਹੋਏਗਾ
ਔਰ ਇਹ ਜਿਹੜਾ ਉਹਨਾਂ ਨੇ ਪਹਿਲਾ ਅੰਕ ਮੈਂਥੋਲੋਜੀ ਜਿਹੜੀ ਮੈਗਜ਼ੀਨ ਦਾ ਕੀਤਾ, ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਔਰ ਇਹ ਸਿੱਖ ਕੌਮ ਦੀ ਜਿੱਥੇ ਨਸਲਕੁਸ਼ੀ ਘੱਲੂਘਾਰਾ 84 ਦੇ 42 ਸਾਲ ਨੇ, ਉੱਥੇ 40 ਸਾਲਾ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਵੀ ਯਾਦ ਕਰਦੇ ਹਾਂ ਇਸ ਦੇ ਵਿੱਚ ਲੇਖ ਸ਼ਾਮਲ ਕੀਤੇ ਗਏ ਨੇ। ਔਰ ਇਹ ਅੰਕ ਸਿੱਖ ਇਤਿਹਾਸ, ਕੌਮੀ ਚੇਤਨਾ, ਮੌਜੂਦਾ ਮਸਲਿਆਂ ਉੱਤੇ ਗਹਿਰੇ ਵਿਚਾਰ ਵਟਾਂਦਰੇ ਦਾ ਮੰਚ ਪ੍ਰਦਾਨ ਕਰਦਾ ਹੈ, ਜਿਹਨੂੰ ਅਸੀਂ ਗੋਸ਼ਟੀ ਵੀ ਕਹਿੰਦੇ ਹਾਂ, ਡੀਪ ਐਨਾਲਿਸਿਸ ਆਫ ਦਾ ਥਿੰਗਸ। ਔਰ ਇਹਦੇ ਤੇ ਭਾਈ ਮਨਵੀਰ ਸਿੰਘ ਹੋਰਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਦੇ ਹੋਏ ਬੇਲਾਗ ਅਤੇ ਨਿਰਪੱਖ ਸੱਚਾਈ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧਤਾ ਅਸੀਂ ਦੁਹਰਾਉਂਦੇ ਹਾਂ। ਫਿਰ ਉਹਨਾਂ ਨੇ ਕਿਹਾ ਵੀ ਸਾਡਾ ਮਕਸਦ ਸਿੱਖ ਕੌਮ ਤੇ ਦੁਨੀਆ ਭਰ ਦੀ ਮਨੁੱਖਤਾ ਦੀ ਸੇਵਾ ਕਰਨਾ ਹੈ। ਅਸੀਂ ਸੱਚ ਨੂੰ ਬਿਨਾਂ ਕਿਸੇ ਫਿਲਟਰ ਅਤੇ ਦਬਾਅ ਦੇ ਲੋਕਾਂ ਸਾਹਮਣੇ ਰੱਖਣ ਲਈ ਵਚਨਬੱਧ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਮਿਸ਼ਨ ਦਾ ਹਿੱਸਾ ਬਣਨ ਤੇ ਇਸ ਦਾ ਸਮਰਥਨ ਕਰਨ। ਉਹਨਾਂ ਨੇ ਕਿਹਾ ਕਿ ਭਾਈ ਆਪਣਿਆਂ ਲੋਕਾਂ ਤੱਕ ਤਾਂ ਗੱਲ ਜਾਂਦੀ ਸੀ, ਪਰ ਅੰਗਰੇਜ਼ੀ ਦੇ ਵਿੱਚ ਵੀ ਇਹ ਜ਼ਰੂਰੀ ਹੈ ਵੀ ਅਸੀਂ ਆਪਣੀ ਗੱਲ ਕਹੀ ਹੈ ਤਾਂ ਕਿ ਅਸੀਂ ਆਪਣੀਆਂ ਕਹਾਣੀਆਂ, ਆਪਣਾ ਪੱਖ ਠੀਕ ਢੰਗ ਨਾਲ ਪੇਸ਼ ਕਰ ਸਕੀਏ। ਨੌਜਵਾਨਾਂ ਨੂੰ ਵੀ ਇਸ ਦੇ ਨਾਲ, ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲੇਗੀ ਤੇ ਬਾਕੀ ਭਾਈਚਾਰਿਆਂ ਦੇ ਵਿੱਚ ਵੀ ਜਾਗਰੂਕਤਾ ਤੇ ਸਮਝ ਵਧੇਗੀ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਲੇਖਕਾਂ ਦਾ, ਸੇਵਾਦਾਰਾਂ ਦਾ, ਸਮਰਥਕਾਂ ਦਾ, ਜਿਨ੍ਹਾਂ ਨੇ ਇਸ ਨੂੰ ਸਫਲ ਬਣਾਉਣ 'ਚ ਆਪਣਾ ਯੋਗਦਾਨ ਪਾਇਆ। ਔਰ ਉਹਨਾਂ ਨੇ ਅਗੇਨ ਅਲਟੀਮੇਟਲੀ ਤਾਂ ਥੈਂਕ ਯੂ ਅਕਾਲ ਪੁਰਖ ਦਾ, ਜਿਹਦੀ ਬਖਸ਼ਿਸ਼, ਔਰ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਜਿਨ੍ਹਾਂ ਨੇ ਮਦਦ ਕੀਤੀ ਹੈ ਕਿ ਬਈ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਕਾਰਜ ਸੰਭਵ ਨਹੀਂ ਸੀ। ਔਰ ਇਹ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਔਖਾ ਕੰਮ ਹੈ, ਇਹ ਸਿਲ ਰੋਣੀ ਚਟਣੀ ਹੈ। ਇਹ ਇਵੇਂ ਹੀ ਹੈ ਜਿਵੇਂ ਫਰਿਹਾਦ ਜਿਹੜਾ ਹੈ ਉਹ ਨਹਿਰ ਪੁੱਟਣ ਲੱਗਾ ਸੀ, ਜਿਹੜੇ ਉਹਦੇ ਸ਼ੀਰੀ ਦੇ ਪਿਓ ਨੇ ਸ਼ਰਤ ਰੱਖੀ ਸੀ ਕਿ ਇਹਨਾਂ ਪਹਾੜਾਂ 'ਚੋਂ ਲਿਆ ਲੱਭ ਕੇ, ਪਰ ਉਹ ਜਦੋਂ ਫਰਿਹਾਦ ਲੱਗਾ ਸੀ ਤੇ ਉਹ ਇੱਕ ਕੋਲੋਂ ਦੀ ਲੰਘਿਆ ਤੇ ਉਹਨੇ ਦੇਖਿਆ ਕਰ ਰਿਹਾ, ਤੇ ਉਹਨੇ ਉਹਦੇ ਸ਼ੀਰੀ ਦੇ ਪਿਓ ਨੂੰ ਕਿਹਾ ਕਿ ਵੀ ਜਿਸ ਜਨੂਨ ਨਾਲ ਲੱਗਾ ਹੋਇਆ ਹੈ ਕਿਤੇ ਨਹਿਰ ਪੁੱਟ ਨਾ ਦੇ। ਉਹ ਕਹਿੰਦਾ ਮੈਨੂੰ ਵੀ ਇਸ ਗੱਲ ਦਾ ਹੀ ਫਿਕਰ ਹੈ। ਸੋ ਮੈਂ ਇਹ ਸਮਝਦਾ ਵੀ ਜਿਹੜਾ ਜਨੂਨ ਔਰ ਇਸ਼ਕ ਹੁੰਦਾ ਹੈ ਉਹ ਕਈ ਵਾਰ ਇੰਪੋਸੀਬਲ ਨੂੰ ਪੋਸੀਬਲ ਕਰਦਾ ਹੈ। ਸੋ ਸਾਡੀਆਂ ਆਲ ਦਾ ਬੈਸਟ ਵਿਸ਼ੇਸ ਵੀ ਨੇ, ਫੁੱਲ ਸਪੋਰਟ ਵੀ ਹੈ। ਮਨਵੀਰ ਸਿੰਘ ਮੇਰੇ ਲਈ ਹਮੇਸ਼ਾ ਇੱਕ ਉਹ ਐਕਟਿਵਿਸਟ ਹੈ ਜਿਹੜਾ ਨਿਸ਼ਕਾਮ ਹੈ, ਜਿਸਨੇ ਆਪਣੇ ਸਮੁੱਚੇ ਪਰਿਵਾਰ ਨੂੰ ਇਸ ਪਾਸੇ ਲਾਇਆ। ਇਹ ਠੀਕ ਹੈ ਕਈ ਵਾਰ ਮੈਂ ਵੀ ਚਾਹ ਕੇ ਜਿੰਨਾ ਕੁ ਉਹਨਾਂ ਦੀ ਮਦਦ ਕਿਸੇ ਪ੍ਰੋਜੈਕਟ 'ਚ ਹੋ ਸਕਦੀ ਹੈ ਮੈਂ ਨਹੀਂ ਕਰ ਪਾਉਂਦਾ ਹਾਂ, ਆਪਣੀਆਂ ਲਿਮਿਟੇਸ਼ਨਸ ਨੇ, ਲੇਕਿਨ ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੀ ਹਿੰਮਤ ਨੂੰ, ਉਹਨਾਂ ਦੀ ਰੈਜ਼ਿਲੀਅੰਸ ਨੂੰ ਔਰ ਉਹਨਾਂ ਦਾ ਲੋਹੇ ਦੀ ਕੰਧ ਨੂੰ ਸਿਰ ਮਾਰਨ ਦੇ ਜਜ਼ਬੇ ਨੂੰ ਸਲਾਮ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦਾ ਸੁਣੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਖਾਲਸਾ ਦੇਸ਼ ਪੰਜਾਬ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਰਨੈਲ ਸਿੰਘ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਔਰ ਅਕਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ मोहम्मद याकूब जी भी, और फिर इसी तरह मोहम्मद याकूब जी कहते हैं कि आज मुहर्रम की पहली तारीख है और हैप्पी न्यू ईयर इस्लामी ईयर टू ऑल मुस्लिम। मुहर्रम इस्लामी साल का पहला महीना होता है। सो साढ़े सारे मुस्लिम वीर भैनों ਨੂੰ बहुत शुक्रिया याकूब जी, ਤੁਸੀਂ ਸਾਨੂੰ ਯਾਦ ਦਹਾਨੀ ਕਰਵਾਈ। बहुत बहुत मुबारक मुहर्रम ਦਾ ਜਿਹੜਾ ਮਹੀਨਾ ਹੈ ਸਾਰੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ। ਬਿਲਕੁਲ। ਔਰ ਇੰਦਰਪ੍ਰੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ ਵੀ, ਔਰ ਬਸਰਾ ਜੀ ਵੀ, ਔਰ ਇਸੇ ਤਰ੍ਹਾਂ ਗੁਰਦਿਆਲ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਸਕੇ ਕਹਿੰਦੇ ਨੇ ਕਿ ਗੁਲਾਮੀ ਇਜ਼ ਦਾ ਮੇਨ ਰੂਟ ਕਾਜ਼ ਆਫ ਐਵਰੀ ਸਿੱਖ ਪ੍ਰੋਬਲਮ। ਡਾਕਟਰ ਜੀ ਜਥੇਦਾਰ ਗੁਰਚਰਨ ਸਿੰਘ ਉਹਦਾ ਨਾਮ ਗੁਰਬਚਨ ਸਿੰਘ ਹੈ, ਹੁਣ ਵੀ ਉਹ ਉਸੇ ਤਰ੍ਹਾਂ ਹੀ ਬਾਦਲਾਂ ਦੀ ਜਿਹੜਾ ਉਹ ਜੁੱਤੀਆਂ ਚੱਟਦਾ, ਪਰ ਉਹਨਾਂ ਨੇ ਕਰੈਕਟ ਕੀਤਾ ਮੈਨੂੰ ਕਿ ਗੁਰਚਰਨ ਸਿੰਘ ਨਹੀਂ ਹੈ, ਗੁਰਬਚਨ ਸਿੰਘ ਹੈ। ਕੋਈ ਲੈ ਆਉਣਗੇ ਹੁਣ, ਗੁਰਚਰਨ ਸਿੰਘ ਵੀ ਲੈ ਆਉਣਗੇ। ਨਾਸਰ ਚੌਧਰੀ ਜੀ ਕਹਿੰਦੇ ਜੇਕਰ ਸ਼ਬਦ ਕਰਮ ਵਿੱਚ ਹੈ ਤਾਂ ਤੁਸੀਂ ਮੁਸਲਮਾਨ ਹੋ, ਕਰਨੀ ਕਲਮਾ ਆ ਕੇ ਤਨ ਮੁਸਲਿਮ ਤਾਂ ਮੁਸਲਮਾਨ। ਉਹਨਾਂ ਨੇ ਕਿਹਾ ਕਿ ਬਾਈ ਸੇਇੰਗ ਦਾ ਵਰਡ ਵਿਦ ਕਰੈਕਟਰ
one becomes a Muslim. That is, if the word is in one's character, one becomes a Muslim. If one does the word with eyes, then one becomes a Muslim. Baba Nanak Shah Fakir, Fakir ji may ਦਾ Allah ਉਹਨਾਂ have ਤੇ mercy ਮਿਹਰ on ਕਰੇ। him. ਹਾਂਜੀ, ਉਹ ਤੁਸੀਂ ਸੈਕੰਡ ਪੜਿਆ ਹੈ, ਉਸ ਤੋਂ ਪਹਿਲਾਂ ਸੀ ਉਹਨਾਂ ਦਾ ਨਾਮ। ਨਹੀਂ, ਉਹਨਾਂ ਦੇ ਉਰਦੂ ਵਿੱਚ ਮੇਰੇ ਅਪੀਅਰ ਹੋਇਆ, ਤੁਹਾਡੇ ਇੰਗਲਿਸ਼ ਵਿੱਚ ਅਪੀਅਰ ਹੋ ਠੀਕ ਗਿਆ। ਹੈ। ਹਾਂ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਹੀ ਫਰਮਾਨ ਉਹਨਾਂ ਨੇ ਕੋਟ ਕੀਤਾ ਹੈ, ਕਰਨੀ ਕਲਮਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਵੀ 5 ਨਮਾਜ਼ਾਂ ਵਕਤ 5, ਪੰਜਾ ਪੰਜੇ 9, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਇਹ 5 ਕਰੈਕਟਰਿਸਟਿਕ 5 ਨਮਾਜ਼ਾਂ ਨਾਲ ਜੋੜ ਕੇ ਤੇ ਤੁਹਾਡਾ ਕਲਮਾ ਅਲਟੀਮੇਟਲੀ ਐਕਸ਼ਨਸ ਹੈ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ, ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत में ना नूरी है ना नारी है। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸੁਖਜੀਵਨ ਬੱਚੂ ਜੀ ਵੀ, ਸ਼ਾਇਦ ਜਾਵੇਦ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਜ਼ ਅ ਟਾਪ ਐਨਾਲਿਸਟ ਬੇਸਡ ਔਨ ਰਿਐਲਿਟੀ ਐਂਡ ਟਰੂਥ। ਬਹੁਤ ਸ਼ੁਕਰੀਆ ਜਾਵੇਦ ਜੀ। ਮਾਈ ਪਲਵਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਗੁਲਜਿੰਦਰ ਪੁਰੇਵਾਲ ਜੀ ਵੀ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਗਿਆ ਦੋ। ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।